ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 28 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ਨਿਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਫਰੈਜ਼ਨੋ, ਅਮਰਜੀਤ ਸਿੰਘ ਬੈਂਸ, ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਸਤਨਾਮ ਸਿੰਘ ਧਾਲੀਵਾਲ, ਗੁਰਚਰਨ ਸਿੰਘ, ਮੇਜਰ ਸਿੰਘ ਸਿੱਧੂ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ। ਇਮੀਗ੍ਰੇਸ਼ਨ ਦਾ ਤੁਹਾਨੂੰ ਪਤਾ ਹੀ ਆ ਵੀ ਇਹ ਸਾਰਾ ਕੁਛ ਸ਼ਟ ਡਾਊਨ ਹੀ ਆ, ਜਿੰਨੇ USCIS ਦੇ ਆਫਿਸਿਸ ਹੈਗੇ ਆ। ਸੋ ਉਹਦੇ ਬਾਰੇ ਜੇ ਕੋਈ ਖਬਰ ਹੋਈ ਜ਼ਰੂਰ ਸਾਂਝੀ ਕਰਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਕਰੋਨਾ ਵਾਇਰਸ ਦੇ ਨਾਲ ਜੋ ਦੁਨੀਆ ਦੇ ਵਿੱਚ ਮਹਾਂਮਾਰੀ ਫੈਲ ਗਈ ਹੈਗੀ ਆ, ਬਹੁਤ ਬੁਰੀ ਪੋਜੀਸ਼ਨ ਚੱਲ ਰਹੀ ਆ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੁਣ ਤੱਕ ਪੂਰੇ ਦੁਨੀਆ ਦੇ ਵਿੱਚ 6,22,548 ਕੇਸ ਹੋ ਚੁੱਕੇ ਹੈਗੇ ਆ। 28,812 ਜਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ। 1,37,391 ਲੋਕ ਜਿਹੜੇ ਆ ਉਹ ਰਿਕਵਰ ਵੀ ਹੋ ਚੁੱਕੇ ਆ। ਜੇ ਓਵਰਆਲ ਦੁਨੀਆ ਦੇ ਵਿੱਚ ਪੋਜੀਸ਼ਨ ਦੇਖੀ ਜਾਵੇ ਤਾਂ ਇਟਲੀ 'ਚ ਹਜੇ ਵੀ ਜਿਹੜੀ ਕਾਫੀ ਬੁਰੀ ਪੋਜੀਸ਼ਨ ਆ। ਸਪੇਨ 'ਚ ਵੀ ਬੁਰੀ ਆ। ਸਪੇਨ 'ਚ ਪਿਛਲੇ 24 ਘੰਟਿਆਂ 674 ਲੋਕ ਮਾਰੇ ਗਏ ਆ। ਹੁਣ ਤੱਕ 72,248 ਲੋਕ ਉੱਥੇ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੈਗੇ ਆ। USA 'ਚ 1,05,778 ਅਤੇ 1,731 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਇਹ ਆંકੜੇ ਲਗਾਤਾਰ ਵੱਧਦੇ ਜਾ ਰਹੇ ਨੇ। ਰਿਕਵਰੀ ਜਿਹੜੀ ਅਮਰੀਕਾ ਦੇ ਵਿੱਚ 2,538 ਲੋਕਾਂ ਦੀ ਜਿਹੜੀ ਹੋਈ ਆ। ਅਜੇ ਤੱਕ ਐਕਟਿਵ ਕੇਸ ਜਿਹੜੇ ਉਹ ਕਾਫੀ ਜ਼ਿਆਦਾ ਜਿਹੜੇ ਉਹ ਹੈਗੇ ਨੇ। 1 ਲੱਖ ਤੋਂ ਵੱਧ ਐਕਟਿਵ ਕੇਸ ਜਿਹੜੇ ਉਹ ਹੈਗੇ ਨੇ। ਸੋ ਉਮੀਦ ਜਿਹੜੀ ਹੈਗੀ ਆ ਵੀ ਜਲਦ ਇਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਅਤੇ ਇੱਕ ਜਿਹੜਾ ਸਭ ਤੋਂ ਅਹਿਮ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੈਗਾ ਆ ਵੀ ਕਾਬੂ ਪਾਉਣ ਦੇ ਲਈ ਉਹ ਸੋਸ਼ਲ ਡਿਸਟੈਂਸਿੰਗ ਆ। ਘਰਾਂ ਦੇ ਵਿੱਚ ਰਹਿਣ ਨੂੰ ਜਿਹੜਾ ਆਖਿਆ ਗਿਆ ਉਹ ਘਰਾਂ ਦੇ ਵਿੱਚ ਰਿਹਾ ਜਾਵੇ, ਤਾਂ ਹੀ ਜਿਹੜੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਉਹ ਜ਼ਿਆਦਾ ਹੋਊਗਾ ਅਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਜਲਦ ਤੋਂ ਜਲਦ ਜਿਹੜਾ ਆਪਾਂ ਰੋਕਿਆ ਜਾ ਸਕਦਾ ਆ। ਆਸ ਕੀਤੀ ਜਾ ਰਹੀ ਆ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਜਿੱਥੇ ਕਾਫੀ ਹੱਦ ਤੱਕ ਬਾਕੀ ਜਿਹੜੇ ਸੂਬਿਆਂ ਦੇ ਮੁਤਾਬਕ, ਖਾਸ ਕਰਕੇ ਜੇ ਨਿਊਯਾਰਕ, ਨਿਊ ਜਰਸੀ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਹੈ ਤਾਂ ਇਹਨਾਂ ਦੇ ਤੀਜੇ ਨੰਬਰ 'ਤੇ ਨੰਬਰ ਆਫ ਕੇਸਿਸ, ਪਰ ਪਾਪੂਲੇਸ਼ਨ ਨੂੰ ਦੇਖਦੇ ਹੋਏ ਕਾਫੀ ਜ਼ਿਆਦਾ ਇਹਨਾਂ ਦੇ ਇੱਥੇ ਕਿਤੇ ਨਾ ਕਿਤੇ ਕੰਟਰੋਲ ਵੀ ਜਿਹੜਾ ਆ ਉਹ ਹੈਗਾ। ਜਾਂ ਲੋਕ ਜਿਹੜੇ ਕਿਤੇ ਨਾ ਕਿਤੇ ਸ਼ੈਲਟਰ ਇਨ ਪਲੇਸ ਨੂੰ ਜ਼ਿਆਦਾ ਮੈਜੋਰਟੀ ਲੋਕ ਜਿਹੜੇ ਉਹ ਸਮਝ ਰਹੇ ਨੇ ਅਤੇ ਉਸ ਦੀ ਪਾਲਣਾ ਕਰ ਰਹੇ ਨੇ। ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਚੱਲਦੇ ਰਹੇ ਤਾਂ ਅਗਲੇ ਜਿਹੜੇ 2 ਹਫ਼ਤਿਆਂ ਤੋਂ ਬਾਅਦ ਦੇ ਵਿੱਚ ਜਿਹੜਾ ਕਰਵ ਆ ਉਹ ਫਲੈਟ ਹੋਣਾ ਸ਼ੁਰੂ ਹੋ ਸਕਦਾ ਆ। ਇਹ ਜਿਹੜੇ ਆਸ ਜਿਹੜੇ ਹੈਲਥ ਅਫੀਸ਼ੀਅਲਸ ਆ ਉਹ ਰੱਖ ਰਹੇ ਨੇ। ਨਿਊਯਾਰਕ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਇਸ ਟਾਈਮ ਹਾਲਾਤ ਕਾਫੀ ਨਾਜ਼ੁਕ ਨੇ, ਬਹੁਤ ਜ਼ਿਆਦਾ ਗੰਭੀਰ ਨੇ। ਸੋ ਆਪਾਂ ਉਮੀਦ ਕਰਦੇ ਹਾਂ ਵੀ ਉੱਥੇ ਜਿਹੜੀਆਂ ਹੈਲਥ ਵਰਕਰਸ ਨੂੰ ਉੱਥੇ ਚੀਜ਼ਾਂ ਚਾਹੀਦੀਆਂ ਉਹ ਜਲਦ ਤੋਂ ਜਲਦ ਉਹਨਾਂ ਨੂੰ ਮਿਲਣ, ਤਾਂ ਜੋ ਉਹ ਇਸ ਮਹਾਂਮਾਰੀ ਦਾ ਜਿਹੜਾ ਪ੍ਰਕੋਪ ਆ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਘਟਾ ਸਕਣ। ਦਿਨ ਰਾਤ ਅਣਥੱਕ ਮਿਹਨਤਾਂ ਜਿਹੜੀਆਂ ਇਸ ਟਾਈਮ ਜਿਹੜੇ ਹੈਲਥ ਵਰਕਰ ਆ ਉਹ ਕਰ ਰਹੇ ਨੇ। ਸੋ ਆਪਾਂ ਇਹੀ ਅਰਦਾਸ ਕਰਦੇ ਹਾਂ ਵੀ ਉਹ ਜਲਦ ਤੋਂ ਜਲਦ ਉਹ ਵੀ ਜਿਹੜੇ ਖੁਦ ਵੀ ਸੁਰੱਖਿਅਤ ਰਹਿਣ ਅਤੇ ਲੋਕਾਂ ਨੂੰ ਹੋਰਾਂ ਨੂੰ ਵੀ ਉਹ ਠੀਕ ਕਰਦੇ ਜਾਣ। ਸੋ ਜਿਹੜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਿਹਾ ਜਾ ਰਿਹਾ ਆ ਵੀ ਜਿਹੜਾ ਇੱਥੇ ਬੇ ਏਰੀਏ ਦੇ ਵਿੱਚ ਸੈਂਟਾ ਕਲਾਰਾ ਦਾ ਜਿਹੜਾ ਕਨਵੈਨਸ਼ਨ ਸੈਂਟਰ ਆ ਉਸ ਨੂੰ ਜਿਹੜਾ ਹਸਪਤਾਲ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਜਿਹੜਾ COVID-19 ਦੇ ਪੇਸ਼ੈਂਟਸ ਦੇ ਲਈ। ਸੋ ਕਹਿੰਦੇ ਵੀ ਪਿਛਲੇ ਹਫ਼ਤੇ ਦੇ ਵਿੱਚ ਸੈਂਟਾ ਕਲਾਰਾ ਜਿਹੜਾ ਕਾਊਂਟੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆંકੜੇ ਵਧੇ ਆ। 500 ਤੋਂ ਉੱਤੇ ਜਿਹੜੇ ਇਸ ਟਾਈਮ ਕੇਸ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਹੋ ਚੁੱਕੇ ਨੇ, ਜਿਸ ਦੇ ਵਿੱਚ 20 ਤੋਂ ਵੱਧ ਮੌਤਾਂ
ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਸੋ ਉਸ ਦੇ ਲਈ ਵੀ ਲੋਕਾਂ ਦੇ ਲਗਾਤਾਰ ਨਵੇਂ ਕੇਸ ਹੋਰ ਆ ਰਹੇ ਆ, ਉਹਨਾਂ ਨੂੰ ਕਿਸੇ ਥਾਵਾਂ ਦੇ ਉੱਤੇ ਬੈੱਡ ਮੁਹੱਈਆ ਕਰਾਉਣ ਲਈ ਜਾਂ ਉਹਨਾਂ ਦੀ ਦੇਖਭਾਲ ਦੇ ਲਈ ਉਹਨਾਂ ਨੇ ਜਿਹੜਾ ਕਨਵੈਨਸ਼ਨ ਸੈਂਟਰ ਆ, ਸੈਂਟਾ ਕਲਾਰਾ ਕਨਵੈਨਸ਼ਨ ਸੈਂਟਰ ਆ, ਉਸ ਨੂੰ ਮੇਕ ਸ਼ਿਫਟ ਜਿਹੜਾ ਹਸਪਤਾਲ ਆ ਉਹ ਬਣਾਇਆ ਜਾ ਰਿਹਾ। ਨੈਸ਼ਨਲ ਗਾਰਡ ਨੇ 12 ਘੰਟਿਆਂ ਦੇ ਵਿੱਚ ਇਸ ਨੂੰ ਜਿਹੜਾ ਮੇਕ ਸ਼ਿਫਟ ਹਸਪੀਟਲ ਜਿਹੜਾ ਉਹ ਤਿਆਰ ਕਰਕੇ ਬਣਾ ਦਿੱਤਾ ਸੀਗਾ ਜੀ। ਸੋ ਨਿਊਯਾਰਕ ਦੇ ਵਿੱਚ ਹਜੇ ਵੀ ਜਿਹੜੇ ਡਾਕਟਰਸ ਆ ਉਹ ਇਹ ਕਹਿ ਰਹੇ ਆ ਵੀ ਹਜੇ ਕਈ ਹਫ਼ਤੇ ਲੱਗਣਗੇ ਪੀਕ 'ਚ ਪਹੁੰਚਣ ਨੂੰ। ਸੋ ਉੱਥੇ ਵੱਡੀ ਗਿਣਤੀ 'ਚ ਹੋਰ ਜਿਹੜੇ ਕੇਸ ਆ ਨਿਊਯਾਰਕ 'ਚ ਹੋ ਸਕਦੇ ਆ। ਨਿਊਯਾਰਕ ਤੋਂ ਬਾਅਦ ਹੋਰ ਬਹੁਤ ਸਾਰੇ ਸ਼ਹਿਰ ਅਤੇ ਸਟੇਟਸ ਜਿਹੜੀਆਂ ਉੱਦਾਂ ਦੀ ਤਿਆਰੀ ਕਰ ਰਹੀਆਂ, ਕਹਿੰਦੇ ਜਿੱਥੇ ਕਾਫੀ ਕੇਸ ਵੱਧ ਸਕਦੇ ਹੈਗੇ ਆ। ਨਿਊਯਾਰਕ ਤੋਂ ਬਾਅਦ ਹੁਣ ਡੈਟਰੋਇਟ ਦੇ ਵਿੱਚ, ਸ਼ਿਕਾਗੋ ਦੇ ਵਿੱਚ ਜਿਹੜੀਆਂ ਇਹ ਏਰੀਆਜ਼, ਲੂਜ਼ੀਆਨਾ ਦੇ ਵਿੱਚ ਉਹਨਾਂ ਨੇ ਕਿਹਾ ਆ ਜਿਹੜੇ ਡਾਕਟਰਸ ਆ ਵੀ ਇਹਨਾਂ ਸਟੇਟਾਂ ਦੇ ਵਿੱਚ ਜਾਂ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਕੇਸ ਆ ਉਹ ਕਾਫੀ ਵੱਧ ਸਕਦੇ ਹੈਗੇ ਆ। ਸ਼ਿਕਾਗੋ ਨੇ ਵੀ ਕਾਫੀ ਤਿਆਰੀ ਕੀਤੀ ਹੈਗੀ ਆ ਇਨ ਕੇਸ ਜੇ ਉੱਥੇ ਜਿਹੜੇ ਜ਼ਿਆਦਾ ਪੇਸ਼ੈਂਟਸ ਆ ਜਾਂਦੇ ਆ। ਲਾਸ ਐਂਜਲਸ 'ਚ ਵੀ ਵਾਰਨਿੰਗ ਹੀ ਹੈ ਇੱਕ ਤਰ੍ਹਾਂ ਨਾਲ, ਕਹਿੰਦੇ ਵੀ ਉੱਥੇ ਵੀ ਕਾਫੀ ਕੇਸ ਵੱਧ ਸਕਦੇ ਕਿਉਂਕਿ ਪਿਛਲੇ 6 ਦਿਨਾਂ 'ਚ ਉੱਥੇ ਦੇ ਕੇਸਾਂ ਦੀ ਗਿਣਤੀ ਟ੍ਰਿਪਲ ਹੋ ਗਈ, 3 ਟਾਈਮਸ ਹੋ ਗਈ ਆ। ਇਹ ਹੈਲਥ ਡਾਇਰੈਕਟਰ ਬਾਰਬਰਾ ਫੈਰਰ ਜਿਹੜੇ ਆ ਉੱਥੇ ਦੇ, ਉਹਨਾਂ ਨੇ ਕਿਹਾ ਹੈਗਾ ਇਸੇ ਕਰਕੇ ਜਿਹੜਾ ਇੱਕ ਨੇਵਲ ਸ਼ਿਪ ਜਿਹੜਾ ਹੈਗਾ ਮੈਡੀਕਲ ਦਾ ਉਹ ਆਲਰੇਡੀ ਇੱਥੇ ਪਹੁੰਚ ਗਿਆ ਹੈਗਾ। ਅਤੇ ਸ਼ਿਕਾਗੋ, ਡੈਟਰੋਇਟ, ਨਿਊ ਔਰਲੀਨਜ਼ ਇਹ ਜਿਹੜੀਆਂ ਇਹ ਕਹਿੰਦੇ ਨੈਕਸਟ ਹਿੱਟ ਹੋ ਸਕਦਾ ਹੈ। US ਦੇ ਸਰਜਨ ਜਨਰਲ ਡਾਕਟਰ ਜਰੇਮੀ ਐਡਮਜ਼ ਆ, ਉਹਨਾਂ ਨੇ ਕੱਲ੍ਹ ਜਿਹੜਾ ਦੱਸਿਆ ਹੈ ਜੀ। ਕੱਲ੍ਹ ਜਿਹੜਾ ਸਟਿਮੂਲਸ ਪੈਕੇਜ ਆ ਉਹ ਪਾਸ ਹੋ ਗਿਆ ਸੀ ਜਿਹੜਾ ਹਾਊਸ ਦੇ ਵਿੱਚ ਵੀ, ਅਤੇ ਉਸ ਤੋਂ ਬਾਅਦ 'ਚ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਸਾਈਨ ਵੀ ਜਿਹੜਾ ਕਰ ਦਿੱਤਾ। ਅਤੇ ਇਸ ਟਾਈਮ ਵੱਖ-ਵੱਖ ਜਿਹੜੀਆਂ ਬ੍ਰਾਂਚਾਂ ਹੈਗੀਆਂ ਆ ਅਤੇ ਜਿਹੜੇ ਆਫਿਸਿਸ ਆ ਇਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਲੱਗੇ ਹੋਏ ਆ। ਉੱਧਰ ਮਿਸ਼ੀਗਨ ਦੀ ਜਿਹੜੀ ਗਵਰਨਰ ਗ੍ਰੈਚਨ ਵਿਟਮਰ ਆ, ਉਹਨਾਂ ਦੇ ਨਾਲ ਜਿਹੜੀ ਤਲਖੀ ਤਾਂ ਰਾਸ਼ਟਰਪਤੀ ਟਰੰਪ ਦੀ ਬਣੀ ਸੀ, ਪਰ ਉਹਨਾਂ ਦੀ ਗਵਰਨਰ ਦੀ ਜਿਹੜੀ ਰਿਕੁਐਸਟ ਆ ਡਿਜ਼ਾਸਟਰ ਡੈਕਲੇਰੇਸ਼ਨ ਦੀ, ਉਸ ਨੂੰ ਮਨਜ਼ੂਰੀ ਜਿਹੜੀ ਰਾਸ਼ਟਰਪਤੀ ਟਰੰਪ ਨੇ ਦਿੱਤੀ ਆ। ਅਤੇ ਇਸੇ ਤਰੀਕੇ ਨਾਲ ਮੈਸੇਚਿਊਸਟ ਦੇ ਵਿੱਚ ਵੀ ਜਿਹੜੀ ਡੈਕਲੇਰੇਸ਼ਨ ਡਿਜ਼ਾਸਟਰ ਦੀ ਉੱਥੇ ਕਰ ਦਿੱਤੀ ਗਈ ਹੈਗੀ ਆ। ਸੋ ਇਹ ਡਿਜ਼ਾਸਟਰ ਕਰਨ ਦੇ ਨਾਲ ਕਈ ਹੋਰ ਜਿਹੜੀਆਂ ਪਾਵਰਸ ਆ ਉਹ ਕਹਿ ਸਕਦੇ ਹਾਂ ਵੀ ਸੂਬੇ ਦੇ ਕੋਲ ਜਿਹੜੀਆਂ ਉਹ ਆਉਂਦੀਆਂ ਆ, ਅਤੇ ਕਿਤੇ ਨਾ ਕਿਤੇ ਜਿਹੜਾ ਬਜਟ ਹੁੰਦਾ ਆ ਹੋਰ ਥਾਵਾਂ ਨੂੰ ਜਿਹੜਾ ਆਲਰੇਡੀ ਕੀਤਾ ਹੁੰਦਾ ਹੈ ਐਲੋਕੇਟ, ਉਹ ਡਿਜ਼ਾਸਟਰ ਰਿਲੀਫ ਦੇ ਲਈ ਜਿਹੜਾ ਐਲੋਕੇਟ ਕੀਤਾ ਜਾ ਸਕਦਾ ਆ, ਉਸ ਨੂੰ ਜਿਹੜਾ ਉਹ ਵਰਤਿਆ ਜਾ ਸਕਦਾ ਹੈਗਾ ਆ। ਬਹੁਤ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਦੇ ਹਾਲਾਤ ਜਿਹੜੇ ਉਹ ਬਣ ਰਹੇ ਨੇ ਜਿੱਥੇ ਲਗਾਤਾਰ ਕੇਸਾਂ ਦਾ ਜਿਹੜਾ ਆਂਕੜਾ ਆ ਉਹ ਅਸਮਾਨ ਨੂੰ ਛੂੰਹਦਾ ਜਾ ਰਿਹਾ ਆ, ਅਤੇ ਬਹੁਤ ਹੀ ਜਲਦੀ ਡਬਲ ਜਿਹੜਾ ਆ ਉਹ ਹੁੰਦਾ ਜਾ ਰਿਹਾ ਹੈਗਾ। ਸੋ ਇਸੇ ਹੀ ਮਾਮਲੇ ਦੇ ਵਿੱਚ ਇੱਦਾਂ ਕੀਤਾ ਗਿਆ ਆ। ਅਤੇ ਜਿੱਦਾਂ ਤੁਸੀਂ ਵੀ ਹਰਜੋਤ ਸਿੰਘ ਜੀ ਜ਼ਿਕਰ ਕੀਤਾ, ਨਿਊਯਾਰਕ ਤੋਂ ਬਾਅਦ ਦੇ ਵਿੱਚ ਡੈਟਰੋਇਟ, ਨਿਊ ਔਰਲੀਨਜ਼, ਸ਼ਿਕਾਗੋ ਕਹਿੰਦੇ ਉਹ ਇਸ ਟਾਈਮ ਬੜੇ ਹੌਟ ਸਪੌਟ ਇਸ ਦੇ ਲਈ ਫੈਲਣ ਦੇ ਲਈ ਜਿਹੜੇ ਉਹ ਬਣਦੇ ਜਾ ਰਹੇ ਨੇ ਕਰੋਨਾ ਵਾਇਰਸ ਦੇ। ਸੋ ਇਸ ਨੂੰ ਲੈ ਕੇ ਵੀ ਕਾਫੀ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਚਿੰਤਾ ਖਾਸ ਕਰਕੇ ਬਣੀ ਹੋਈ ਆ। ਸੋ ਬਾਰ-ਬਾਰ ਜਿਹੜਾ ਆਖਿਆ ਜਾ ਰਿਹਾ ਹੈ ਹਰਜੋਤ ਸਿੰਘ ਜੀ ਵੀ ਇਹ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਜਿਹੜਾ ਜ਼ਰੂਰ ਧਿਆਨ ਦੇ ਵਿੱਚ ਦੇਵੋ, ਉਸ ਨੂੰ ਮੰਨੋ, ਅਦਰਵਾਈਜ਼ ਜਿਹੜੀ ਉਹ ਪ੍ਰੋਬਲਮ ਹੋ ਸਕਦੀ ਹੈ। 6 ਫੁੱਟ ਦੇ ਦੂਰ ਰਹਿਣ ਦਾ ਮਕਸਦ ਇਹੀ ਆ ਵੀ ਜੇ ਕਿਸੇ ਨੂੰ ਕੋਈ ਛਿੱਕ ਵਗੈਰਾ ਆਉਂਦੀ ਹੈ, ਜਿਹੜੇ ਪਾਰਟੀਕਲਸ ਡ੍ਰੌਪਲੇਟਸ ਹੁੰਦੇ ਆ ਉਹ ਤੁਹਾਡੇ ਉੱਤੇ ਨਾ ਪੈਣ, ਅਤੇ ਉਹ ਫਿਰ ਤੁਹਾਡੇ ਅੰਦਰ ਜਿਹੜੇ ਆ ਉਹ ਵਾਇਰਸ ਜਿਹੜਾ ਉਹ ਨਾ ਜਾਵੇ ਅਤੇ ਤੁਹਾਡਾ ਜਿਹੜਾ ਉਹ ਬਚਾਅ ਹੋ ਸਕੇ। ਆਪਾਂ ਬਹੁਤ ਸਾਰੀਆਂ ਭਿਆਨਕ ਜਿਹੜੀਆਂ ਖਬਰਾਂ ਉਹ ਸੁਣੀਆਂ, ਕਈਆਂ ਦੇ ਸਾਰੇ ਪਰਿਵਾਰ ਦੇ ਜੀਅ ਇਸ ਦੇ ਕਰਕੇ ਪੀੜਤ ਆ, ਕਈਆਂ ਦੇ ਅੱਧਾ ਪਰਿਵਾਰ ਇਸ ਦੇ ਕਰਕੇ ਜਿਹੜਾ ਆ ਉਹ ਮਾਰਿਆ ਜਾ ਚੁੱਕਾ ਆ। ਆਪਣੇ ਕਈ ਜਿਹੜੇ ਬਜ਼ੁਰਗ ਹੈਗੇ ਨੇ ਉਸ ਤੋਂ ਜਿਹੜੇ ਪੀੜਤ ਹੋਏ ਨੇ, ਜਿੱਦਾਂ ਕਲੋਵਿਸ ਦੇ ਬਾਰੇ ਤੁਸੀਂ ਕੱਲ੍ਹ ਦੱਸ ਰਹੇ ਸੀਗੇ, ਅਤੇ ਹੋਰ ਕਈ ਅਜਿਹੀਆਂ ਜਿਹੜੀਆਂ ਖਬਰਾਂ ਉਹ ਸਾਹਮਣੇ ਆ ਰਹੀਆਂ। ਸੋ ਬਚਾਅ ਦੇ ਵਿੱਚ ਹੀ ਬਚਾਅ ਆ। ਆਪਾਂ ਬਾਰ-ਬਾਰ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਆਖ ਰਹੇ ਹਾਂ, ਚਾਹੇ ਮਿਲੀਅਨਸ ਆਫ ਲੋਕ ਇਸ ਦੇ ਕਰਕੇ ਪੀੜਤ ਹੋਏ ਨੇ, ਪਰ ਤੁਸੀਂ ਦੇਖੋ ਵੀ ਜੇ ਅਚਨਚੇਤੇ 100 ਮਿਲੀਅਨ ਤੋਂ ਵੱਧ ਅਮਰੀਕੀ ਅਚਾਨਕ ਇਸ ਦਾ ਜਿਹੜਾ ਪੀੜਤ ਹੋ ਜਾਊਗਾ ਤਾਂ ਹੈਲਥ ਸਿਸਟਮ ਕੀ ਕਰ ਲੂਗਾ? ਕੁਛ ਨਹੀਂ, ਬਿਲਕੁਲ 100% ਕੋਲੈਪਸ ਹੋਊਗਾ। ਮਾਰੋ ਮਾਰੀ ਜਿਹੜੀ ਉਹ ਫੈਲ ਜਾਣੀ ਆ, ਲੋਕਾਂ ਨੇ ਵਾਇਲੈਂਟ ਜਿਹੜਾ ਉਹ ਹੋ ਸਕਦੇ ਆ। ਸੋ ਇਸੇ ਕਰਕੇ ਵੀ ਜਿਹੜਾ ਥੋੜ੍ਹਾ ਕਰਕੇ ਆਪਾਂ ਸਾਰਾ ਕੁਛ ਜਿਹੜਾ ਹੌਲੀ ਬੰਦ ਕਰਕੇ ਰੱਖੀਏ, ਥੋੜ੍ਹੀਆਂ ਚੀਜ਼ਾਂ ਜਿਹੜੀਆਂ ਉਹ ਖੋਲ੍ਹੀਏ, ਅਤੇ ਤਾਂ ਹੀ ਜਿਹੜੇ ਲੋਕ ਘਰਾਂ ਦੇ ਵਿੱਚ ਰਹਿਣ, ਇਹ ਫੈਲੇ ਨਾ ਇੱਕ ਦੂਜੇ ਦੇ ਨਾਲ। ਜਿਹੜੇ ਕੈਰੀਅਰਸ ਨੇ ਉਹਨਾਂ ਤੱਕ ਜਿਹੜੀ ਲੋਕਾਂ ਦੀ ਪਹੁੰਚ ਕਿਤੇ ਨਾ ਕਿਤੇ ਰੁਕੇ, ਅਤੇ ਇਸ ਨੂੰ ਜਿਹੜਾ ਕਿਤੇ ਨਜਿੱਠਿਆ ਜਾ ਸਕਦਾ। ਅਦਰਵਾਈਜ਼ ਜਿਹੜੀਆਂ ਹੁਣ ਚਰਚਾਵਾਂ
50,000 ਬੈਡਸ ਦੀ 1.5 ਲੱਖ ਬੈਡਸ ਦੀ ਜਿਹੜੀ ਹੋ ਰਹੀ ਆ ਉਹ ਮਿਲੀਅਨਸ ਦੇ ਵਿੱਚ ਹੋਊਗੀ ਵੀ ਸਾਨੂੰ ਇੰਨਾ ਕੁਛ ਚਾਹੀਦਾ ਆ। ਅਤੇ ਹਥਿਆਰ ਜਿਹੜੇ ਆ ਸਾਰੇ ਮੁਲਕਾਂ ਦੇ ਕੋਲ ਦੁਨੀਆ ਨੂੰ ਨਸ਼ਟ ਕਰਨ ਦੇ ਲਈ ਵਧੇਰੇ ਨੇ, ਬਹੁਤ ਨੇ। ਉਹ ਜਦੋਂ ਕਹੋ ਉਦੋਂ ਜਿਹੜੇ ਉਹ ਹਾਜ਼ਰ ਹੁੰਦੇ ਨੇ, ਪਰ ਜਦੋਂ ਲੋਕਾਂ ਦੀ ਇੱਦਾਂ ਦੀ ਚੀਜ਼ ਦੀ ਨੌਬਤ ਆਉਂਦੀ ਆ ਉਸ ਦੇ ਲਈ ਉਹ ਬਿਲਕੁਲ ਵੀ ਜਿਹੜੇ ਆ ਕੋਈ ਵੀ ਮੁਲਕ ਇੱਥੋਂ ਨਜ਼ਰ ਆ ਰਿਹਾ ਵੀ ਉਹ ਰੈਡੀ ਹੀ ਨਹੀਂ ਹੈਗਾ। ਵੀ ਜੇ ਕਿਤੇ ਮੈਜੋਰਟੀ ਆਫ ਦੀ ਪਾਪੂਲੇਸ਼ਨ ਨੂੰ ਕੋਈ ਇੱਦਾਂ ਸਿਹਤ ਦੀ ਪ੍ਰੋਬਲਮ ਆ ਜਾਂਦੀ ਹੈ ਅਤੇ ਉਦੋਂ ਉਹਨਾਂ ਨੇ ਕਰਨਾ ਕੀ ਹੈਗਾ। ਮਾਰਨ ਦੇ ਲਈ ਠੀਕ ਨੇ, ਬਚਾਉਣ ਦੇ ਲਈ ਜਿਹੜੇ ਹਾਲਾਤ ਆ ਉਹ ਸਾਰੇ ਮੁਲਕਾਂ ਦੇ ਭੈੜੇ ਹੈਗੇ ਨੇ। ਸੋ ਬਿਲਕੁਲ ਅਗਲਾ ਜਿਹੜਾ ਸਟਿਮੂਲਸ ਪੈਕੇਜ ਨੂੰ ਲੈ ਕੇ ਹੈਗਾ, ਆਪਾਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਡਿਸਕਸ ਕੀਤਾ ਕਿੰਨੇ ਤੁਹਾਨੂੰ ਅਨਪਲਾਇਮੈਂਟ ਅਪਲਾਈ ਕਰ ਸਕਦੇ ਆ, ਕਿਵੇਂ ਐਕਸਟਰਾ ਚੈੱਕ ਆਉਣੇ ਹੈਗੇ ਆ। ਇਸੇ ਤਰ੍ਹਾਂ SBA ਜਿਹੜੇ ਸਮਾਲ ਬਿਜ਼ਨਸ ਲੋਨ ਬਹੁਤ ਜ਼ਿਆਦਾ ਜਿਹੜੇ ਆ ਛੋਟੇ ਬਿਜ਼ਨਸਿਸ ਨੂੰ ਮਿਲੂਗੇ। ਉਹਦੇ ਲਈ ਆਪਾਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਲਈ ਐਕਸਪਰਟ ਵੀ ਲੈ ਕੇ ਆਵਾਂਗੇ, ਅਕਾਊਂਟੈਂਟ ਜਾਂ ਹੋਰ ਜਿਨ੍ਹਾਂ ਨਾਲ ਤੁਹਾਡੀ ਪੂਰੀ ਜਿਹੜੀ ਗੱਲਬਾਤ ਹੋ ਸਕੇ ਤਾਂ ਫਾਇਦਾ ਮਿਲ ਸਕੇ। ਬਹੁਤ ਸਾਰੇ ਸਾਡੇ ਸਰੋਤਿਆਂ ਦੇ ਰਾਜਕਨਵੀਰ ਸਿੰਘ ਜੀ ਕੁਐਸਚਨ ਹੁੰਦਾ ਸੀ ਰੀਅਲ ਸਟੇਟ ਦਾ। ਸੋ ਰੀਅਲ ਸਟੇਟ ਦੇ ਜਿਹੜੇ ਐਕਸਪਰਟ ਆ ਉਹ ਵੱਖ-ਵੱਖ ਆਪਣਾ ਦੱਸ ਰਹੇ ਆ। ਇੱਕ ਰੀਅਲ ਸਟੇਟ ਦੇ ਬਹੁਤ ਹੀ ਸਟਾਰ ਹੈਗੇ ਐਰਨ ਕਰਮੈਨ, ਜਿਹੜੇ ਲਿਸਟਿੰਗ ਇੰਪੋਸੀਬਲ ਆ, ਉਹਨਾਂ ਨੇ CNBC ਤੇ ਦੱਸਿਆ ਹੈਗਾ ਵੀ ਜਿਹੜਾ ਰੀਅਲ ਸਟੇਟ ਆ ਇਹ ਪੈਂਡੈਮਿਕ ਜਦੋਂ ਆਉਂਦਾ, ਇੱਦਾਂ ਦੀ ਜਦੋਂ ਮਹਾਮਾਰੀ ਆਉਂਦੀ ਆ, ਲੋਕਾਂ 'ਚ ਡਰ ਵਾਲਾ ਮਾਹੌਲ ਪੈਦਾ ਹੋ ਜਾਂਦਾ ਅਤੇ ਲੋਕ ਫਿਰ ਕੋਈ ਵੀ ਪ੍ਰੋਪਰਟੀ ਨਹੀਂ ਖਰੀਦਦਾ। ਸੋ ਰੀਅਲ ਸਟੇਟ 'ਤੇ ਉਹ ਕਹਿੰਦੇ ਵੀ ਆਉਣ ਵਾਲੇ ਮਹੀਨਿਆਂ 'ਚ ਬਹੁਤ ਬੁਰਾ ਅਸਰ ਪਊਗਾ। ਸੋ ਉਹ ਕਹਿੰਦੇ ਵੀ ਆਲਰੇਡੀ ਜਿਹੜੀ ਅਪਰੇਜ਼ਲਸ ਹੈਗੇ ਲੋਕ ਕਰਦੇ ਆ 80% ਡਾਊਨ ਹੋ ਗਈ ਹੈਗੀ ਆ। ਲੋਨ ਦੀਆਂ ਐਪਲੀਕੇਸ਼ਨਾਂ 30% ਡਾਊਨ ਹੋ ਗਈਆਂ। ਕਹਿੰਦੇ ਪਿਛਲੇ 90 ਦਿਨਾਂ 'ਚ ਜਿਨ੍ਹਾਂ ਨੇ ਕੋਈ ਘਰ ਜਿਨ੍ਹਾਂ ਦਾ ਐਸਕਰੋ ਸੀ ਉਹ ਆਲਰੇਡੀ ਨੈਗੋਸ਼ੀਏਟ ਕਰ ਰਹੇ 20 ਤੋਂ 30% ਡਾਊਨ ਦੇ ਲਈ। ਸੋ ਐਂਡ 'ਚ ਜਿਹੜਾ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਦੱਸੋ ਹੋਣਾ ਕੀ ਆ। ਉਹ ਕਹਿੰਦੇ ਵੀ ਹੋਣਾ ਇਹ ਆ ਵੀ ਆਉਣ ਵਾਲੇ ਕੁਛ ਮਹੀਨਿਆਂ 'ਚ ਕਹਿੰਦੇ ਵੀ ਪਿਛਲੇ 13 ਸਾਲਾਂ ਦੇ ਵਿੱਚ ਜਿੰਨੀ ਵੀ ਤੁਹਾਡੀ ਪ੍ਰੋਪਰਟੀ ਦੀ ਅਪਰੇਜ਼ਲ ਵਧੀ ਹੈਗੀ ਆ ਉਹ ਵਾਈਪ ਆਊਟ ਹੋ ਜਾਊਗੀ। ਸੋ ਅੱਜ ਦੀ ਡੇਟ 2020 ਦੇ ਵਿੱਚ ਜਿਹੜੀ ਘਰਾਂ ਦੀ ਪ੍ਰਾਈਸ ਆ ਉਹ ਕਹਿੰਦੇ ਆ ਵੀ ਜਿਹੜੀ 2007 ਦੇ ਵਿੱਚ ਪ੍ਰਾਈਸ ਸੀਗੀ ਉਹ ਪ੍ਰਾਈਸ 'ਤੇ ਚਲੇ ਜਾਊਗਾ। ਸੋ ਰੀਅਲ ਸਟੇਟ 'ਤੇ ਬਹੁਤ ਬੁਰਾ ਅਸਰ ਹੋਣਾ ਹੈਗਾ। ਸੋ ਜਿੰਨੇ ਸਾਡੇ ਸਰੋਤੇ ਹੈਗੇ ਸੁਣਦੇ ਹੈਗੇ ਜ਼ਰੂਰ ਸਰਚ ਜ਼ਰੂਰ ਕਰੋ। ਇਹ ਆਪਾਂ ਇੱਕ ਐਕਸਪਰਟ ਜਿਹੜਾ ਆ ਉਹਦਾ ਵਿਊ ਪੁਆਇੰਟ ਤੁਹਾਨੂੰ ਦਿੱਤਾ ਹੈਗਾ ਆ। ਜੀ ਬਿਲਕੁਲ। ਜੇ ਹੁਣ ਕੋਈ ਵੀ ਆਪਾਂ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ ਆ ਉਸ ਨੂੰ ਜਿਹੜਾ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਜਿਹੜਾ ਕਰੋ, ਕਿਉਂਕਿ ਕਿਸੇ ਚੀਜ਼ ਦੀ ਕਾਹਲੀ ਕਰਨ ਦੀ ਹੁਣ ਇਸ ਚੀਜ਼ ਦੇ ਵਿੱਚ ਜ਼ਰੂਰਤ ਨਹੀਂ ਆ। ਇਹ ਜਿਹੜੀਆਂ ਚੀਜ਼ਾਂ ਥੱਲੇ ਨੂੰ ਜਾਂਦੀਆਂ ਬਾਅਦ 'ਚ ਮੁੜ ਕੇ ਜਿਹੜੀਆਂ ਉੱਤੇ ਵੀ ਜਿਹੜੀਆਂ ਆ ਜਾਣਗੀਆਂ। ਹਾਂ ਡੈਫੀਨੇਟਲੀ ਜਿਨ੍ਹਾਂ ਨੇ ਰੀਸੈਂਟਲੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਮਹਿੰਗੀਆਂ ਚੀਜ਼ਾਂ ਖਰੀਦੀਆਂ ਹੋਣਗੀਆਂ ਉਹ ਜ਼ਰੂਰ ਸੋਚ ਰਹੇ ਹੋਣਗੇ ਵੀ ਕਿਤੇ ਸਾਡੇ ਕੋਲੋਂ ਗਲਤੀ ਤਾਂ ਨਹੀਂ ਜਿਹੜੀ ਹੋ ਗਈ। ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਹਾਲ ਦੀ ਘੜੀ ਜਿਹੜੀ ਆਪਾਂ ਇਸ ਹੈਲਥ ਕ੍ਰਾਈਸਿਸ ਦੇ ਵਿੱਚੋਂ ਜਿਹੜਾ ਉਹ ਨਿਕਲੀਏ, ਫਿਰ ਉਸ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਜਿਹੜਾ ਜੋੜ ਤੋੜ ਜਾਂ ਹੋਰ ਕੁਛ ਨਾ ਕੁਛ ਜੋ ਵੀ ਸੰਭਵ ਹੋ ਸਕਦਾ ਉਹ ਕੀਤਾ ਜਾ ਸਕਦਾ। ਬਹੁਤ ਸਾਰੇ ਆਰਥਿਕ ਮਾਹਰਾਂ ਦਾ ਇਹ ਵੀ ਮੰਨਣਾ ਆ ਵੀ ਹਾਂ ਡੈਫੀਨੇਟਲੀ ਇਸ ਕਰੋਨਾ ਵਾਇਰਸ ਦੇ ਕਰਕੇ ਆਪਾਂ ਰਿਸੈਸ਼ਨ ਵੱਲ ਨੂੰ ਜਿਹੜਾ ਉਹ ਵੱਧ ਰਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜਿਹੜੀ ਇਕੋਨਮੀ ਆ ਉਸਨੇ ਰੀਬਾਊਂਡ ਜਿਹੜਾ ਉਹ ਨਹੀਂ ਕਰਨਾ। ਇਹਦੇ ਵਿੱਚ ਇਹ ਜ਼ਰੂਰ ਜਿਹੜੀ ਹਰਜੋਤ ਸਿੰਘ ਜੀ ਸਮੱਸਿਆ ਹੈਗੀ ਵੀ ਹਾਂ ਬਹੁਤ ਸਾਰੀਆਂ ਲੋਕਾਂ ਦੀਆਂ ਜੌਬਸ ਜਾਂ ਘੰਟੇ ਜਿਹੜੇ ਉਹ ਜ਼ਰੂਰ ਘਟੇ ਨੇ, ਪਰ ਜਦੋਂ ਇੱਕ ਵਾਰੀ ਸਭ ਕੁਛ ਨੋਰਮਲ ਦੇ ਵੱਲ ਨੂੰ ਹੋ ਜਾਊਗਾ, ਇਹ ਕ੍ਰਾਈਸਿਸ ਖਤਮ ਹੋ ਜਾਊਗਾ ਅਤੇ ਉਮੀਦ ਜਿਹੜੀ ਹੈਗੀ ਆ ਵੀ ਉਹ ਜੌਬਾਂ ਵੀ ਵਾਪਸ ਆ ਸਕਦੀਆਂ ਨੇ ਅਤੇ ਬਾਅਦ ਦੇ ਵਿੱਚ ਉਹ ਜਿਹੜੇ ਘੰਟੇ ਉਹ ਵੀ ਪੂਰੇ ਜਿਹੜੇ ਉਹ ਹੋ ਜਾਣਗੇ। ਕਿਉਂਕਿ ਜਦੋਂ ਪਿਛਲੇ ਦੀ 2008 ਦਾ ਹਰਜੋਤ ਸਿੰਘ ਜੀ ਰੀਸੈਸ਼ਨ ਆਇਆ ਸੀ ਉਹਦੇ ਵਿੱਚ ਤਾਂ ਬੈਂਕਾਂ ਦਾ ਫਰਾਡ ਸੀਗਾ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਗਲਤ ਲੋਨ ਜਾਂ ਬਹੁਤ ਮਹਿੰਗੇ ਇੰਟਰਸਟ ਰੇਟਾਂ ਦੇ, ਅਤੇ ਉਹ ਸਾਰਾ ਕੁਛ ਜਿਹੜਾ ਸੀਗਾ ਉਦੋਂ ਸਭ ਕੁਛ ਕੋਲੈਪਸ ਇੱਕਦਮ ਕਰ ਗਿਆ, ਜਿਸ ਦੇ ਕਰਕੇ ਬਾਅਦ ਦੇ ਵਿੱਚ ਜੌਬਾਂ ਕ੍ਰੀਏਟ ਹੋਣ ਨੂੰ ਹੀ ਬਹੁਤ ਜ਼ਿਆਦਾ ਸਮਾਂ ਲੱਗ ਗਿਆ। ਹਾਲ ਦੀ ਘੜੀ ਜੌਬਸ ਅਵੇਲੇਬਲ ਨੇ, ਜੌਬਸ ਜਿਹੜੀਆਂ ਉਹ ਕਿਤੇ ਨਾ ਕਿਤੇ ਉਮੀਦ ਜਿਹੜੀ ਇਹ ਹੈਗੀ ਆ ਵੀ ਉਹ ਚੱਲਦੀਆਂ ਰਹਿ ਸਕਦੀਆਂ। ਸੋ ਵਿਸ਼ਵਾਸ ਰੱਖਣ ਦੀ ਆਪਾਂ ਨੂੰ ਇਸ ਦੇ ਵਿੱਚ ਨਾਲ ਦੇ ਨਾਲ ਉਹ ਜ਼ਰੂਰਤ ਜ਼ਰੂਰ ਹੈਗੀ ਆ। ਸੋ ਧਿਆਨ ਆਪਾਂ ਜ਼ਰੂਰ ਇਸ ਦੇ ਪ੍ਰਤੀ ਜਿਹੜਾ ਉਹ ਦਿੰਦੇ ਜਾਈਏ। ਅਦਰਵਾਈਜ਼ ਜਿਹੜੀ ਜੇ ਆਪਾਂ ਹੀ ਹੌਸਲਾ ਹਾਰ ਜਾਵਾਂਗੇ ਫਿਰ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੋਰ ਜ਼ਿਆਦਾ ਹੋ ਜੂਗੀ। ਸੋ ਬਿਲਕੁਲ। ਪਰ ਅਨਪਲਾਇਮੈਂਟ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਇੱਕ ਹਫ਼ਤੇ ਦੇ ਵਿੱਚ 3.3 ਮਿਲੀਅਨ ਲੋਕਾਂ ਨੇ ਅਨਪਲਾਇਮੈਂਟ ਫਾਈਲ ਕੀਤੀ ਆ ਅਤੇ ਕਹਿੰਦੇ ਵੀ ਆਉਣ ਵਾਲੇ ਹਫ਼ਤਿਆਂ 'ਚ ਇਹ 14 ਮਿਲੀਅਨ ਤੱਕ ਜਾ ਸਕਦੀ ਆ। ਸੋ ਜੇ ਲੋਕ 5-7 ਮਹੀਨੇ ਇੰਨੇ ਜ਼ਿਆਦਾ ਅਨਪਲਾਇਡ ਰਹਿੰਦੇ ਆ, ਸੋ ਉਹਨਾਂ ਲਈ ਕੋਈ ਵੀ ਲੋਨ ਜਿਹੜਾ ਲੈਣਾ ਹੁੰਦਾ ਆ ਉਹ ਹਾਰਡ ਹੁੰਦਾ, ਚਾਹੇ ਉਹ ਕਾਰਾਂ ਦਾ ਆ, ਘਰ ਦਾ ਆ, ਬਿਜ਼ਨਸ ਦਾ ਆ। ਸੋ ਇਹ ਆਲ ਡਿਪੈਂਡ ਕਰਦਾ। ਜਿੰਨੇ ਵੀ ਜਿਹੜੇ ਇੰਟਰਨੈਸ਼ਨਲ ਮੋਨੀਟਰੀ ਫੰਡ ਆ ਉਹਨਾਂ ਦੇ ਸਪੋਕਸ ਪਰਸਨ ਨੇ ਕੱਲ੍ਹ ਆਲਰੇਡੀ ਕਿਹਾ ਆ ਵੀ ਪੂਰੀ ਦੁਨੀਆ ਦੇ ਵਿੱਚ ਰਿਸੈਸ਼ਨ ਆ ਗਿਆ ਹੈ, ਇਹ ਮੰਨ ਲੈਣਾ ਚਾਹੀਦਾ ਆ। ਪਰ ਉਹ ਕਹਿੰਦੇ ਵੀ ਮੈਂ ਆਸ ਕਰਦੀ ਹਾਂ ਹੋਪਫੁਲੀ ਐਂਡ ਆਫ ਦਾ ਈਅਰ ਤੱਕ ਇਹ ਠੀਕ ਹੋ ਜਾਊਗਾ। ਪਰ ਸਾਨੂੰ ਪਤਾ 3rd ਕੁਆਟਰ ਜਾਂ 4th ਕੁਆਟਰ ਤੋਂ ਲੱਗਣਾ ਹੈ ਵੀ ਇਹ ਐਂਡ ਆਫ ਦਾ ਈਅਰ ਠੀਕ ਹੁੰਦਾ ਜਾਂ ਉਹ ਤੋਂ ਵੀ
ਅਗਲੇ ਸਾਲ ਤੱਕ ਚਲਾ ਜਾਂਦਾ ਹੈਗਾ ਆ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਆਪਾਂ ਜਿਹੜੀਆਂ ਚੀਜ਼ਾਂ ਆਖੀਆਂ ਜਾ ਰਹੀਆਂ ਨੇ ਆਪਾਂ ਨੂੰ ਉਸ ਦੇ ਪ੍ਰਤੀ ਜਿਹੜਾ ਉਹ ਧਿਆਨ ਦਈਏ, ਸੁਚੇਤ ਰਹੀਏ, ਵੱਧ ਤੋਂ ਵੱਧ ਪ੍ਰੀਕਾਸ਼ਨਸ ਜਿਹੜੇ ਉਹ ਰਹੀਏ, ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਜਿਹੜਾ ਆ ਉਹ ਬਚਾ ਸਕੀਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਅਹਿਮ ਹੈਗੀਆਂ ਨੇ ਅਤੇ ਇਹ ਚੀਜ਼ਾਂ ਦਾ ਮੰਨਣਾ ਜਿਹੜਾ ਆਪਾਂ ਨੂੰ ਹਾਲ ਦੀ ਘੜੀ ਬਹੁਤ ਲਾਜ਼ਮੀ ਹੈਗਾ। ਬਹੁਤ ਸਾਰੇ ਸੂਬੇ ਜੂਝ ਰਹੇ ਨੇ ਇਸੇ ਦੇ ਕਰਕੇ ਹੀ ਉਹਨਾਂ ਨੂੰ ਜਿਹੜਾ ਵੈਂਟੀਲੇਟਰ, ਮਾਸਕ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਲੱਭਣ ਦੇ ਵਿੱਚ, ਆਪਣੇ ਹੈਲਥ ਵਰਕਰਸ ਨੂੰ ਪ੍ਰਦਾਨ ਕਰਨ ਦੇ ਵਿੱਚ ਮੁਸ਼ਕਿਲਾਂ ਵੀ ਆ ਰਹੀਆਂ ਆ। ਕੱਲ੍ਹ ਜਿਹੜਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਨੈਸ਼ਨਲ ਜਿਹੜਾ ਬਣਾਉਣ ਵਾਲਾ ਆ ਇੱਕ ਡੈਕਲੇਰੇਸ਼ਨ ਉਸ ਨੂੰ ਇਨਵੋਕ ਕਰਕੇ GM ਜਨਰਲ ਮੋਟਰਸ ਨੂੰ ਇਹ ਆਦੇਸ਼ ਦਿੱਤੇ ਆ ਵੀ ਤੁਸੀਂ ਜਿਹੜੇ ਮਾਸਕ ਆ ਉਹ ਬਣਾਉਣੇ ਜਿਹੜੇ ਉਹ ਸ਼ੁਰੂ ਕਰੋਗੇ। ਪਹਿਲੋਂ ਇਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਪਹਿਲੋਂ ਵੈਸੇ ਕਈ ਵਾਰੀ ਬਿਆਨ ਦੇ ਚੁੱਕੇ ਜੀ, ਉਹਨਾਂ ਨੇ ਬਣਾਉਣੇ ਸ਼ੁਰੂ ਕਰ ਦਿੱਤੇ ਆ, ਪਰ ਉਹ ਉਹਨਾਂ ਦੀ ਗੱਲ ਕਿਤੇ ਨਾ ਕਿਤੇ ਇਨਫੋਰਮੇਸ਼ਨ ਗਲਤ ਸੀਗੀ। ਉਹ ਜਾਂ ਜਾਣਬੁੱਝ ਕੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਕਰ ਹੀ ਦਿੱਤੇ ਹੋਣਗੇ ਅਤੇ ਜਾਂ ਉਹ ਜਾਣਬੁੱਝ ਕੇ ਲੋਕਾਂ ਨੂੰ ਭਰੋਸਾ ਦਿਵਾਉਣ ਦੇ ਲਈ ਆਖ ਰਹੇ ਸੀਗੇ। ਪਰ ਫਿਰ ਬਾਅਦ ਦੇ ਵਿੱਚ ਕੱਲ੍ਹ ਉਹਨਾਂ ਨੂੰ ਜਿਹੜਾ ਉਹ ਡਿਫੈਂਸ ਡੈਕਲੇਰੇਸ਼ਨ ਐਕਟ ਜਿਹੜਾ ਆ ਉਸ ਨੂੰ ਇਨਵੋਕ ਕਰਕੇ ਅਤੇ ਫਿਰ ਉਹਨਾਂ ਨੂੰ ਆਦੇਸ਼ ਜਿਹੜੇ ਜਾਰੀ ਕੀਤੇ GM ਨੂੰ ਵੀ ਤੁਸੀਂ ਆਪਣੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਮਾਸਕ ਆ ਉਹ ਬਣਾਉਣੇ ਜਿਹੜੇ ਉਹ ਸ਼ੁਰੂ ਕਰੋਗੇ। ਸੋ ਬਹੁਤ ਸਾਰੇ ਵੈਸੇ ਉੱਦਾਂ ਇਹਨਾਂ ਮਾਮਲਿਆਂ ਦੇ ਵਿੱਚ ਜਿਨ੍ਹਾਂ ਕੋਲ ਸਟਾਕ ਪਾਈਲ ਪਏ ਸੀਗੇ N95 ਮਾਸਕ ਦੇ ਜਾਂ ਹੋਰ ਰੈਸਪੀਰੇਟਰਸ ਜਾਂ ਇਹਨਾਂ ਚੀਜ਼ਾਂ ਦੇ, ਉਹਨਾਂ ਨੇ ਬਹੁਤ ਸਾਰੇ ਆਪਣੇ ਨਜ਼ਦੀਕੀ ਹਸਪਤਾਲਾਂ ਦੇ ਵਿੱਚ, ਆਪਣੇ ਸ਼ਹਿਰ ਦੇ ਹਸਪਤਾਲਾਂ ਦੇ ਵਿੱਚ ਉਹ ਦਾਨ ਵੀ ਜਿਹੜੇ ਕੀਤੇ ਨੇ ਤਾਂ ਜੋ ਜਿਹੜੇ ਉਹਨਾਂ ਨੂੰ ਵਰਤਿਆ ਜਾ ਸਕੇ, ਕਿਉਂਕਿ ਜਿਹੜੇ ਹੈਲਥ ਜਿਹੜੇ ਵਰਕਰਸ ਹੈਗੇ ਨੇ ਉਹ ਇਸ ਟਾਈਮ ਫਰੰਟ ਲਾਈਨਸ ਦੇ ਉੱਤੇ ਆ, ਕਿਉਂਕਿ ਸਾਰੀ ਕਰੋਨਾ ਵਾਇਰਸ ਪੀੜਤਾਂ ਦੇ ਨਾਲ ਉਹਨਾਂ ਨੂੰ ਹੀ ਨਜਿੱਠਣਾ ਪੈਂਦਾ ਹੈਗਾ ਆ ਜੀ। ਸੋ ਬਿਲਕੁਲ ਅਗਲੀ ਜਿਹੜੀ ਗੱਲ ਆਪਾਂ ਸਾਂਝੀ ਕਰਨੀ ਹੈ ਰਾਜਕਨਵੀਰ ਸਿੰਘ ਜੀ, ਆਪਾਂ ਪਿਛਲੇ ਦਿਨਾਂ ਤੋਂ ਸਾਂਝੀ ਕਰਦੇ ਆ ਰਹੇ, ਬਹੁਤ ਸਾਰੇ ਸਰੋਤੇ ਸਾਨੂੰ ਕਾਲਾਂ ਕਰਦੇ, ਉਹਨਾਂ ਦੇ ਦੋਸਤ ਮਿੱਤਰ ਫਰੈਂਡ ਆਊਟ ਆਫ US, ਕਈ ਇੰਡੀਆ 'ਚ ਵੀ ਫਸੇ ਹੋਏ ਹੈਗੇ ਆ, US ਸਿਟੀਜ਼ਨ ਆ, ਵੀ ਉਹ ਕੀ ਕਰਨ। ਆਪਾਂ ਵੈਬਸਾਈਟ ਵੀ ਦੱਸਿਆ ਸੀ, ਆਪਣੀ ਲੋਕਲ ਅੰਬੈਸੀ ਨੂੰ ਕੰਟੈਕਟ ਕਰੋ। ਸੋ ਇੱਕ ਅੱਜ ਸਾਡੇ ਵੀਰ ਦੀ ਕਾਲ ਆਈ ਸੀ ਰਾਜਾ ਨੂਰਪੁਰੀਆ ਦੀ, ਉਹਨਾਂ ਨੇ ਦੱਸਿਆ ਵੀ ਮੈਂ ਖੁਦ ਕੰਟੈਕਟ ਕੀਤਾ ਕਿਉਂਕਿ ਉਹਨਾਂ ਦੇ ਦੋਸਤ ਵੀ ਫਸੇ ਹੋਏ ਆ। ਸੋ ਅੰਬੈਸੀ ਵਾਲਿਆਂ ਨੇ ਇਹ ਕਿਹਾ ਵੀ ਸਾਡੇ ਕੋਲ ਰਜਿਸਟਰ ਕਰੋ, ਜਦੋਂ ਹੀ ਸਾਨੂੰ ਲੱਗਾ ਵੀ 400-500 700 ਹੋ ਜਾਂਦੇ ਆ, ਅਸੀਂ ਜਿਹੜਾ ਪਲੇਨ ਦੀ ਤਿਆਰੀ ਕਰਾਂਗੇ, ਟਿਕਟ ਜ਼ਰੂਰ ਚਾਰਜ ਕਰਨਗੇ। ਅਤੇ ਪਰ ਕਹਿੰਦੇ ਉਹ ਵੀ ਕਲੀਅਰ ਉਹ ਨਹੀਂ ਕੀਤਾ, ਈਵਨ ਦੋ ਇੰਡੀਆ 'ਚ ਕਹਿੰਦੇ ਵੀ ਕਰਫਿਊ ਲੱਗਾ ਹੈ, ਪਰ ਉਹ ਕਰਫਿਊ ਦੇ ਦੌਰਾਨ ਵੀ ਜਿਹੜੇ ਡਿਸਟ੍ਰਿਕਟ ਆਫੀਸਰਸ ਹੈਗੇ ਆ ਹਰ ਡਿਸਟ੍ਰਿਕਟ ਦੇ, ਉਹਨਾਂ ਦੇ ਨਾਲ ਉਹ ਕੰਟੈਕਟ ਕਰਨਗੇ ਵੀ ਇਹਨਾਂ ਨੂੰ ਪਾਸ ਦਿੱਤਾ ਜਾਵੇ ਏਅਰਪੋਰਟ 'ਤੇ ਆਉਣ ਦੇ ਲਈ। ਸੋ ਇਸ ਕਰਕੇ ਵਧੀਆ ਗੱਲ ਹੈਗੀ, ਪਲੀਜ਼ ਜਿਹੜੇ ਵੀ ਫਸੇ ਹੋਏ ਹੈਗੇ ਆ ਉਹ ਜਿਹੜਾ ਆਪਾਂ ਰਾਜਕਨਵੀਰ ਸਿੰਘ ਜੀ ਜਿਹੜਾ ਦਿੱਤਾ ਸੀ ਸਟੈਪ ਸਮਾਰਟ ਟਰੈਵਲ ਐਨਰੋਲਮੈਂਟ ਪ੍ਰੋਗਰਾਮ ਦਾ, ਉਹਦਾ ਜ਼ਰੂਰ ਇੱਕ ਵਾਰੀ ਫੇਰ ਦੱਸ ਦਿਓ ਜੀ। ਬਿਲਕੁਲ, ਜਿਹੜਾ ਇਸ ਦੇ ਵਿੱਚ ਐਨਰੋਲ ਕਰਨਾ ਹੈ ਤੁਸੀਂ ਸਟੈਪ ਪ੍ਰੋਗਰਾਮ ਦੇ ਵਿੱਚ, ਸਮਾਰਟ ਟਰੈਵਲਰ ਐਨਰੋਲਮੈਂਟ ਪ੍ਰੋਗਰਾਮ, ਇਸ ਦੀ ਜਿਹੜੀ ਵੈਬਸਾਈਟ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ, step.state.gov। ਇਸ ਦੇ ਉੱਤੇ ਤੁਸੀਂ ਜਾਓ, ਆਪਣੇ ਆਪ ਨੂੰ ਐਨਰੋਲ ਕਰੋ। ਜਿਨ੍ਹਾਂ ਨੂੰ ਕੰਪਿਊਟਰ ਦੀ ਨਹੀਂ ਪਤਾ, ਉਹ ਇੱਥੋਂ ਬੈਠੇ ਜਿਹੜੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਐਨਰੋਲ ਕਰੋ। ਜੇ ਉਹਨਾਂ ਨੂੰ ਤੁਸੀਂ ਕਾਲ ਵੀ ਕਰਦੇ ਆ, ਉਹਨਾਂ ਨੇ ਕਾਲ ਕਰਕੇ ਤੁਹਾਨੂੰ ਇਹੀ ਕਹਿਣਾ ਆ ਵੀ ਇਸ ਦੇ ਵਿੱਚ ਐਨਰੋਲ ਕਰੋ, ਆਪਣੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਰੀ ਭਰੋ, ਚਾਹੇ ਤੁਸੀਂ US ਦੇ ਸਿਟੀਜ਼ਨ ਹੈਗੇ ਆ ਅਤੇ ਚਾਹੇ US ਦੇ ਗ੍ਰੀਨ ਕਾਰਡ ਹੋਲਡਰ ਹੈਗੇ ਆ। ਸੋ ਉਹਨਾਂ ਦੋਨਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਸ ਦੇ ਵਿੱਚ ਭਰੀ ਜਾਊਗੀ। ਹਾਂ, ਪ੍ਰਾਇਓਰਟੀ ਉਹਨਾਂ ਨੇ ਓਬਵੀਅਸਲੀ ਪਹਿਲੋਂ ਆਪਣੇ ਸਿਟੀਜ਼ਨਸ ਨੂੰ ਹੀ ਜਿਹੜੀ ਆ ਦੇਣੀ ਆ, ਅਤੇ ਜਿਸ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਆ 400-500 ਤੋਂ ਮਿਲਦਾ ਵੱਧ ਹੀ ਜਿਹੜੇ ਆ ਉਹ ਲੋਕ ਕਿਤੇ ਨਾ ਕਿਤੇ ਜਿਹੜੇ ਉਹ ਫਸੇ ਹੋਣਗੇ। ਨਹੀਂ ਹਜ਼ਾਰਾਂ 'ਚ ਹੈਗੇ ਆ ਇੰਡੀਆ 'ਚ, ਇਕੱਲੇ ਪੰਜਾਬ ਦੀ ਗੱਲ ਜਿਹੜਾ ਹਾਂਜੀ, ਪਰ ਉਹ ਕਹਿੰਦੇ ਸੀ ਵੀ ਜੇ ਇੰਨੇ ਇੱਕ ਟਾਈਮ 'ਤੇ ਹੋਊਗੇ ਫਿਰ ਉਹ ਇੱਕ ਜਹਾਜ਼ ਜਿੱਦਾਂ ਭਰਨ ਜੋਗਾ ਹੋ ਜਾਂਦਾ ਨਾ ਪੂਰਾ ਫਲਾਈਟ ਲਈ। ਜੀ ਬਿਲਕੁਲ। ਸੋ ਕੈਨੇਡੀਅਨਸ ਨੇ ਵੀ ਇੱਕ ਰਜਿਸਟ੍ਰੇਸ਼ਨ ਖੋਲ੍ਹੀ ਹੋਈ ਆ, ਉਹਨਾਂ ਦੀ ਵੈਬਸਾਈਟ ਦੇ ਉਹਨਾਂ ਨੇ ਦੱਸੀ ਆ ਵੀ ਉਹ ਵੀ ਜਿਹੜੇ ਕੈਨੇਡੀਅਨਸ ਓਵਰਸੀਜ਼ ਜਿਹੜੇ ਸਿਟੀਜ਼ਨ ਇਸ ਟਾਈਮ ਫਸੇ ਹੋਏ ਨੇ ਵੀ ਉਹ ਉਹਨਾਂ ਦੀ ਜਿਹੜੀ ਵੈਬਸਾਈਟ ਆ ਸਟੇਟ ਡਿਪਾਰਟਮੈਂਟ ਦੀ, ਉੱਥੇ ਜਾ ਕੇ ਜਿਹੜਾ ਉਹ ਰਜਿਸਟਰ ਕਰਨ। ਸੋ ਇਹ ਹੁਣ ਇਹ ਆ ਵੀ ਇਹ ਜਿਹੜੀ ਵੈਬਸਾਈਟ ਆ ਸਿਰਫ ਅਮੈਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰਸ ਉਹਨਾਂ ਦੇ ਲਈ ਜਿਹੜੀ ਹੈਗੀ ਆ। ਸੋ ਇਹ ਪਲੀਜ਼ ਜਿਹੜਾ ਉਹ ਧਿਆਨ ਤੁਸੀਂ ਰੱਖਿਓ। ਕੈਨੇਡੀਅਨ ਨਹੀਂ ਇਸ ਦੇ ਵਿੱਚ ਜਿਹੜਾ ਉਹ ਆਪਣਾ ਕਿਤੇ ਨਾ ਕਿਤੇ ਜਿਹੜਾ ਉਹ ਭਰ ਸਕਦੇ, ਉਹ ਆਪਣੇ ਮੁਲਕ ਦੀ ਜਿਹੜੀ ਸਟੇਟ ਡਿਪਾਰਟਮੈਂਟ ਹੋਊਗੀ ਉਸ ਦੇ ਨਾਲ ਸੰਪਰਕ ਜਿਹੜਾ ਉਹ ਤੁਸੀਂ ਕਰੋ ਵੀ ਉੱਥੇ ਜਿਹੜਾ ਉਹ ਕਿੱਦਾਂ ਕੀਤਾ ਜਾ ਸਕਦਾ ਆ। ਸੋ ਆਪਾਂ ਤੁਹਾਨੂੰ ਆਲਰੇਡੀ ਕਾਫੀ ਵਾਰੀ ਉਹ ਜਿਹੜੇ ਨੰਬਰ ਵਗੈਰਾ ਵੀ ਜਿਹੜੇ ਉਹ ਦੱਸੇ ਨੇ, ਉਹ ਆਪਾਂ ਦੁਬਾਰਾ ਜਿਹੜਾ ਉਹ ਲਿਖ ਵੀ ਦੇਵਾਂਗੇ, ਪਰ ਸਾਰਿਆਂ ਨੂੰ ਜ਼ਰੂਰ ਰਜਿਸਟਰ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਸਾਨੂੰ ਵੀ ਕੁਐਸਚਨ ਪੁੱਛਦੇ ਨੇ ਵੀ ਅਸੀਂ ਜਿਹੜੇ ਕੀ ਕਰ ਸਕਦੇ ਅਜਿਹੇ ਮੌਕੇ ਦੇ ਉੱਤੇ। ਆਪਾਂ ਪਹਿਲੇ ਦਿਨ ਤੋਂ ਉੱਦਾਂ ਵੈਸੇ ਕਹਿੰਦੇ ਆ ਰਹੇ ਹਾਂ,
ਵੀ ਇਹ ਜ਼ਰੂਰੀ ਆ ਵੀ ਤੁਸੀਂ ਜਿਹੜੇ ਆ ਅੰਬੈਸੀ ਨੂੰ ਜਾਂ ਜਿਹੜੀ ਸਟੇਟ ਡਿਪਾਰਟਮੈਂਟ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਤੁਸੀਂ ਉਹਨਾਂ ਦੇ ਨਾਲ ਆਪਣੀ ਦੱਸੋ, ਤਾਂ ਜੋ ਤੁਹਾਨੂੰ ਸਹੀ ਸਲਾਹ ਜਿਹੜੀ ਕਿਤੇ ਨਾ ਕਿਤੇ ਉਹ ਦੇਣਗੇ। ਸੋ ਆਪਾਂ ਫ਼ੋਨ ਨੰਬਰ ਵੀ ਇੱਕ ਵਾਰੀ ਫੇਰ ਐਮਰਜੈਂਸੀ ਦੇ ਵਿੱਚ ਜਿਹੜੇ US ਸਿਟੀਜ਼ਨ ਫਸੇ ਹੋਏ ਨੇ ਉਹਨਾਂ ਨੂੰ ਜਿਹੜਾ ਤੁਸੀਂ ਕਰ ਸਕਦੇ ਹੋ। ਜੇ ਤਾਂ ਤੁਸੀਂ ਅਮਰੀਕਾ ਤੋਂ ਕਾਲ ਕਰਨੀ ਹੈ ਅੰਬੈਸੀ ਨੂੰ, ਸਟੇਟ ਡਿਪਾਰਟਮੈਂਟ ਨੂੰ, ਉਹਦਾ ਨੰਬਰ 1-888-407-4747 1-888-407-4747 ਆ। ਅਤੇ ਜਾਂ ਜਿਹੜੇ ਬਾਹਰੋਂ ਓਵਰਸੀਜ਼ ਜਿਨ੍ਹਾਂ ਨੇ ਕਾਲ ਕਰਨੀ ਹੈਗੀ ਆ ਉਹਨਾਂ ਦੇ ਲਈ ਜਿਹੜਾ ਨੰਬਰ ਆ ਉਹ ਹੈਗਾ ਜੀ 202-501-4444 202-501-4444। ਇਹ ਜੇ ਕਿਸੇ ਨੇ ਇੰਡੀਆ ਵਗੈਰਾ ਤੋਂ ਜਿਹੜੇ ਫਸੇ ਨੇ, ਪੰਜਾਬ 'ਚ ਫਸੇ ਨੇ, ਉੱਥੋਂ ਸਟੇਟ ਡਿਪਾਰਟਮੈਂਟ ਨੂੰ ਕਾਲ ਕਰਨੀ ਹੈ ਤਾਂ ਉਹਦੇ ਲਈ ਉਹ 202 ਵਾਲਾ ਨੰਬਰ ਆ। ਅਤੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚੋਂ ਜਾਂ ਕੈਨੇਡਾ 'ਚੋਂ ਕਾਲ ਕਰਨੀ ਹੈ ਸਟੇਟ ਡਿਪਾਰਟਮੈਂਟ ਨੂੰ, ਉਹਨਾਂ ਦੇ ਲਈ 1-888-407-4747 ਜਿਹੜਾ ਉਹ ਨੰਬਰ ਹੈਗਾ ਆ। ਸੋ ਪਲੀਜ਼ ਜਿਹੜੇ ਇਹਨਾਂ ਦੇ ਨਾਲ ਸੰਪਰਕ ਕਰੋ ਜਿਨ੍ਹਾਂ ਦੇ ਜਿਹੜੇ ਕੋਈ ਪਰਿਵਾਰ ਮੈਂਬਰ ਜਿਹੜੇ ਉਹ ਫਸੇ ਹੋਏ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਕਰਫਿਊ ਕਰਕੇ ਜਿਹੜੇ ਉੱਥੋਂ ਨਿਕਲੇ ਉਹਨਾਂ ਕੋਲ ਨਹੀਂ ਜਾ ਰਿਹਾ ਹੈਗਾ। ਸੋ ਹੁਣ ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਬਾਅਦ ਆਪਾਂ ਇਟਲੀ ਤੋਂ ਸਾਡੇ ਨਾਲ ਇੱਕ ਪੰਜਾਬੀ ਵੀਰ ਜੁੜਨਗੇ, ਉਹ ਦੱਸਣਗੇ ਇਟਲੀ ਦੀ ਪੋਜੀਸ਼ਨ ਕੀ ਆ, ਅਤੇ ਪਲੱਸ ਜਿਹੜੇ NRI ਵੀਰ ਆ ਉਹਨਾਂ ਦੇ ਅਗੇਂਸਟ ਕਿੰਨੀ ਜਿਹੜੀ ਵੈਸ਼ਿੰਗ ਹੋ ਰਹੀ ਹੈਗੀ ਆ ਪੰਜਾਬ ਦੇ ਵਿੱਚ, ਚਾਹੇ ਉੱਥੇ ਦੀ ਸਰਕਾਰ ਆ ਚਾਹੇ ਉੱਥੇ ਦੇ ਆਮ ਲੋਕ ਹੈਗੇ ਆ। ਖਾਸ ਕਰਕੇ ਬਲਦੇਵ ਸਿੰਘ ਜਿਹੜੇ ਪੁਠਲਾਵਾ ਪਿੰਡ ਤੋਂ ਸੀ ਉਹਨਾਂ ਨੂੰ ਲੈ ਕੇ। ਸੋ ਆਪਾਂ ਲੈਂਦੇ ਇੱਕ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਜੁੜੇ ਰਹੋ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਂਝੀ ਕਰਨੀ ਆ ਆਪਾਂ, ਅਤੇ ਫਿਰ ਤੁਹਾਡੇ ਨਾਲ ਆਪਾਂ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ।
The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ। ਨਾਲੇ ਫਾਈਨੈਂਸ ਵੀ ਕਰਦੇ ਆ 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਨਾਲ ਜਿਹੜੇ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਇਟਲੀ ਤੋਂ ਰਘਬੀਰ ਸਿੰਘ ਚੌਹਾਨ ਜਿਹੜੇ ਆ ਉਹ ਜੁੜ ਚੁੱਕੇ ਨੇ ਤੇ ਉਹਨਾਂ ਦੇ ਕੋਲੋਂ ਆਪਾਂ ਜਾਣਾਂਗੇ ਵੀ ਕੀ ਆ ਇਟਲੀ ਦੇ ਇਸ ਟਾਈਮ ਜਿਹੜੇ ਹਾਲਾਤਾਂ ਦੇ ਵਿੱਚ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਰਘਬੀਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਵਾਗਤ ਹੈ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਰਘਬੀਰ ਸਿੰਘ ਜੀ, ਇਟਲੀ ਦੇ ਵਿੱਚ ਸਭ ਤੋਂ ਭੈੜੀ ਮਾਰ ਜਿਹੜੀ ਕਰੋਨਾ ਵਾਇਰਸ ਦੀ ਪਈ ਆ, ਸਭ ਤੋਂ ਵੱਧ ਜਿਹੜੇ ਮਰਨ ਵਾਲੇ ਉਹ ਇਟਲੀ ਤੋਂ ਜਿਹੜੇ ਹੈਗੇ ਨੇ। ਸੋ ਜ਼ਰੂਰ ਇੱਕ ਤਾਂ ਕਿਸ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਆ ਉਸ ਦੇ ਬਾਰੇ ਤੇ ਓਵਰਆਲ ਇਟਲੀ ਦੇ ਬਾਰੇ ਜਿਹੜੀ ਜ਼ਰੂਰ ਜਾਣਕਾਰੀ ਦੱਸਿਓ ਵੀ ਕੀ ਕੁਛ ਉੱਥੇ ਜਿਹੜੇ ਆ ਲੋਕਲ ਹਾਲਾਤ ਕਿੱਦਾਂ ਦੇ ਨੇ। ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਘਬੀਰ ਸਿੰਘ ਚੌਹਾਨ ਇਟਲੀ ਤੋਂ ਜੀ। ਸਤਿ ਸ੍ਰੀ ਅਕਾਲ। ਇਸ ਵੇਲੇ ਮੈਂ ਇਟਲੀ ਦੀ ਵੈਨਿਸ ਸ਼ਹਿਰ ਦੇ ਕੋਲ ਰਹਿ ਰਿਹਾ ਜੀ ਤੇ ਇਸ ਇਲਾਕੇ ਦੇ ਵਿੱਚ ਹਾਲੇ ਕੁਛ ਠੀਕ ਹਾਲਾਤ ਨੇ, ਲੇਕਿਨ ਜੇ ਆਪਾਂ ਮਿਲਾਨ ਸਿਟੀ ਵਿੱਚ ਵੱਲ ਜਾਈਏ, ਬੈਰਗਮੋ ਸ਼ਹਿਰ ਪੈਂਦਾ ਮਿਲਾਨ ਸਿਟੀ ਦੇ ਵਿੱਚ, ਉੱਥੇ ਬਹੁਤ ਮਾੜੇ ਹਾਲਾਤ ਨੇ। ਇੱਕ ਪਿੰਡ ਦੇ ਵਿੱਚੋਂ ਘੱਟੋ ਘੱਟ ਵੀ ਜੋ ਗਿਣਤੀ ਦੱਸੀ ਗਈ ਆ ਉਹ 100 ਦੀ ਹੈ, ਲੇਕਿਨ ਜੋ ਗਿਣਤੀ ਨਹੀਂ ਦੱਸੀ ਗਈ, ਜੋ ਆਪ TV ਵਾਲੇ ਦੱਸ ਰਹੇ ਨੇ ਮੰਮੀ ਜੀ, ਕਿ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਪੂਰੀ ਅਸਲੀ ਗਿਣਤੀ ਨਹੀਂ ਦੱਸ ਰਹੇ, ਉਹ 400 ਤੱਕ ਪਹੁੰਚ ਸਕਦੀ ਹੈ ਇੱਕ ਪਿੰਡ ਦੇ ਵਿੱਚੋਂ ਵੀ। ਉਹ ਆਪ ਹੀ ਨਿਊਜ਼ ਉੱਤੇ ਦੱਸ ਰਹੇ ਨੇ ਵੀ, ਕਿਉਂਕਿ ਹਲੇ ਤੱਕ ਸਾਡੇ ਕੋਲ ਕਲੀਅਰ ਸਿਚੁਏਸ਼ਨ ਨਹੀਂ ਆ ਰਹੀ ਵੀ ਕੀ ਕੁਛ ਹੋ ਰਿਹਾ ਆ ਸਾਰੇ ਪਾਸੇ ਜੀ। ਪ੍ਰੋਬਲਮ ਇਟਲੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਈ ਆ ਵਿੱਚ ਹੀ ਉਹ ਇਹਨਾਂ ਸਟੇਟਾਂ ਦੇ ਵਿੱਚ ਜਿੱਥੇ ਇਟਲੀ ਪਹਿਚਾਣਿਆ ਜਾਂਦਾ ਸੀ ਵੀ ਸਭ ਤੋਂ ਵਧੀਆ ਦੇਸ਼ ਸੀ ਤੇ ਸਭ ਤੋਂ ਵਧੀਆ ਇੱਥੇ ਜਿਵੇਂ ਆਪਾਂ ਮਿਲਾਨ ਦੀ ਗੱਲ ਵੀ ਕਰੀਏ, ਸਿਸਟਮ ਦੇ ਵਿੱਚ ਪ੍ਰੋਬਲਮ ਆਈ ਆ। ਸਿਸਟਮ ਨਹੀਂ ਇਹਨਾਂ ਨੇ ਹਾਲੇ ਤੱਕ ਕਲੋਜ਼ ਕੀਤਾ ਜੀ। ਸਿਸਟਮ ਦੇ ਵਿੱਚ ਪ੍ਰੋਬਲਮ ਆਈ ਆ ਹਾਲੇ ਤੱਕ ਵੀ ਇਹਨਾਂ ਦੇ ਕੋਲੋਂ, ਜਿਵੇਂ ਆਪਣੇ ਇੰਡੀਆ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ ਲੋਕਡਾਊਨ ਕਰਕੇ, ਇਟਲੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਲੇ ਸਿਸਟਮ ਨਹੀਂ ਹੋਇਆ। ਤਾਂ ਇਹੀ ਕਾਰਨ ਹੈ ਸਭ ਤੋਂ ਵੱਡਾ ਵੀ ਜਿਹੜੀਆਂ ਇੱਥੇ ਹਾਲੇ ਤੱਕ ਵੱਧ ਤੋਂ ਵੱਧ ਮੌਤਾਂ ਹੋਈ ਜਾ ਰਹੀਆਂ ਨੇ ਜੀ। ਜੀ ਜਾਂ ਤਾਂ ਡਾਕਟਰ ਜੀ ਜੀ ਗੋ ਹੈਡ 50 ਡਾਕਟਰਾਂ ਦੀ ਡੈਥ ਹੋ ਚੁੱਕੀ ਹੈ ਇਟਲੀ ਦੇ ਵਿੱਚ।
50 ਡਾਕਟਰਾਂ ਦੀ ਡੈਥ ਹੋਣ ਤੋਂ ਬਾਅਦ ਅੱਜ ਇਹਨਾਂ ਨੇ ਇੱਕ ਨਵਾਂ ਲਾਅ ਕੱਢਿਆ ਕਿ ਜੇ ਡਾਕਟਰ ਹੀ ਮਰਨ ਲੱਗ ਪਏ ਤਾਂ ਜਿਹੜੇ ਬਿਮਾਰ ਲੋਕ ਨੇ ਉਹਨਾਂ ਦੀ ਕੇਅਰ ਕੌਣ ਕਰੇਗਾ। ਸੋ ਅੱਜ ਤੋਂ ਜਿਹੜਾ ਨਵਾਂ ਕਾਨੂੰਨ ਇਹਨਾਂ ਨੇ ਕੱਢਿਆ ਕਿ ਸਭ ਤੋਂ ਪਹਿਲਾਂ ਤਾਂ ਚੈੱਕਅਪ ਡਾਕਟਰਾਂ ਦੀ ਕੀਤੀ ਜਾਵੇਗੀ ਵੀ ਹਾਂ ਵੀ ਡਾਕਟਰਾਂ ਨੂੰ ਆਪਾਂ ਕੇਅਰ ਦੇ ਵਿੱਚ ਰੱਖਾਂਗੇ। 10% ਡਾਕਟਰ ਪੋਜ਼ਿਟਿਵ ਦੇ ਵਿੱਚ ਆ ਚੁੱਕੇ ਨੇ ਇਸ ਟਾਈਮ। ਸਾਡੇ ਕੋਲ ਟੀਮਾਂ ਪਹੁੰਚ ਚੁੱਕੀਆਂ ਨੇ ਕੂਬਾ ਤੋਂ, ਰੂਸ ਤੋਂ ਤੇ ਚੀਨਾ ਦੇ ਉੱਤੋਂ ਡਾਕਟਰਾਂ ਦੀਆਂ ਟੀਮਾਂ ਪਹੁੰਚ ਚੁੱਕੇ ਨੇ ਇਲਾਜ ਕਰਨ ਵਾਸਤੇ ਇਟਲੀ ਦੇ ਵਿੱਚ। ਪਰ ਫਿਰ ਵੀ ਪ੍ਰਸ਼ਾਸਨ ਦੀ ਕਿਸੇ ਪਾਸੇ ਕਮੀ ਹੋਣ ਕਾਰਨ ਇਹ ਸਾਰਾ ਕੁਝ ਸਾਹਮਣਾ ਕਰਨਾ ਪੈ ਰਿਹਾ। ਲੋਕਡਾਊਨ ਹੈ ਜ਼ਰੂਰ, ਲੇਕਿਨ ਫਿਰ ਵੀ ਕੰਮ ਉਸੇ ਤਰ੍ਹਾਂ ਚੱਲ ਰਹੇ ਨੇ। ਅੱਜ ਇੱਕ ਬਹੁਤ ਵੱਡੀ ਗਲਤੀ ਕੀ ਹੋਈ ਕਿ ਇਹ ਜਿਹੜਾ ਵਾਇਰਸ ਆਇਆ ਸੀ ਨਾ ਇਟਲੀ ਦੇ ਵਿੱਚ, 2 ਸ਼ਹਿਰਾਂ ਦੇ ਵਿੱਚ ਮੇਨ ਵਿੱਚ ਆਇਆ ਸੀ। ਇੱਕ ਤਾਂ ਮਿਲਾਨ ਬੈਰਗਮੋ ਸ਼ਹਿਰ ਦੇ ਨਾਲ ਪਿੰਡ ਪੈਂਦਾ ਲੋਧੀ ਸ਼ਹਿਰ ਆ ਉਸ ਦੇ ਵਿੱਚ, ਤੇ ਦੂਸਰਾ ਆਇਆ ਸੀ ਜਿੱਥੇ ਮੈਂ ਰਹਿ ਰਿਹਾ ਮੇਰੇ ਘਰ ਤੋਂ ਸਿਰਫ 30 ਕਿਲੋਮੀਟਰ ਦੇ ਜੀ ਪਹਿਲੇ ਕੇਸ ਜਿਹੜੇ ਫੜੇ ਗਏ ਸੀ। ਲੇਕਿਨ ਇਹਨਾਂ ਨੇ ਉਹ 2 ਸ਼ਹਿਰਾਂ ਦੇ ਵਿੱਚ ਲੋਕਡਾਊਨ ਦੀ ਐਮਰਜੈਂਸੀ ਕਰ ਦਿੱਤੀ, ਕਰਫਿਊ ਲਗਾ ਦਿੱਤਾ 2 ਪਿੰਡਾਂ ਦੇ ਵਿੱਚ। ਸੌਰੀ 2 ਪਿੰਡ ਸੀ ਇਹ, ਇੱਕ ਬਹੁਤ ਹੀ ਇੱਕ ਸੀ ਦੂਸਰਾ ਆਪਣੇ ਲੋਧੀ ਦੇ ਵਿੱਚ। ਉਹਨਾਂ ਦੇ ਵਿੱਚ ਇਹਨਾਂ ਨੇ ਕਵਰ ਕਰ ਲਿਆ, ਉੱਥੇ ਕੋਈ ਨਿਊ ਕੇਸ ਨਹੀਂ ਆਇਆ। ਜਿੰਨੇ ਵੀ ਮਰੀਜ਼ ਸੀ ਸਾਰੇ ਠੀਕ ਹੋਣੇ ਸ਼ੁਰੂ ਹੋ ਗਏ। ਪਰ ਉਹ ਤਾਂ ਸਭ ਕੁਛ ਹੋਇਆ ਸੀ, ਸਾਰਾ ਕੁਛ ਇਜ਼ੋਲੇਟ ਹੋ ਗਿਆ ਸੀ ਜੀ। ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ, ਇਹ ਮੈਂ ਤੁਸੀਂ ਇਸ ਵੇਲੇ ਅਮਰੀਕਾ ਦੇ ਵਿੱਚੋਂ, ਮੈਂ ਤੁਹਾਡੇ ਵਾਸਤੇ ਵੀ ਇਹ ਦੱਸ ਰਿਹਾ ਵੀ ਜੇ ਪ੍ਰਸ਼ਾਸਨ ਦੀ ਆਪਾਂ ਗੱਲ ਸੁਣ ਕੇ ਨਾ, ਆਪਾਂ ਨੂੰ ਜ਼ਰੂਰੀ ਨਹੀਂ ਆਪਾਂ ਨੂੰ ਕਰਫਿਊ ਹੀ ਲਾਵੇ ਤਾਂ ਆਪਾਂ ਨੂੰ ਘਰ ਬੈਠਣਾ ਪਵੇ ਜੀ। ਆਪਾਂ ਨੂੰ ਪ੍ਰਸ਼ਾਸਨ ਦੀ ਸੁਣ ਕੇ ਘਰ ਦੇ ਵਿੱਚ ਬੈਠ ਜਾਣਾ ਚਾਹੀਦਾ ਵੀ ਜੇਕਰ ਉਹ ਇਹ ਕੁਛ ਕਹਿ ਰਹੇ ਨੇ ਆਪਣੀ ਸੋਚ ਨਾ ਚਲਾਈਏ ਇਸ ਵੇਲੇ ਵੀ ਜੇ 15 ਦਿਨ 20 ਦਿਨ ਘਰ ਦੇ ਵਿੱਚ ਬੈਠਣਾ ਪੈ ਗਿਆ। ਇਹ ਜ਼ਰੂਰੀ ਨਹੀਂ ਵੀ ਆਪਾਂ ਨੂੰ ਆ ਕੇ ਪ੍ਰਸ਼ਾਸਨ ਆ ਕੇ ਕਵੇ, ਮਿਲਟਰੀ ਆ ਕੇ ਕਵੇ, ਪੁਲਿਸ ਆ ਕੇ ਕਵੇ ਹਾਂ ਵੀ ਤੂੰ ਘਰ ਦੇ ਵਿੱਚ ਬੈਠ। ਆਪ ਸੋਚੀ ਵੀ ਇਹ ਜਿਹੜੀ ਬਹੁਤ ਵੱਡੀ ਭਿਆਨਕ ਬਿਮਾਰੀ ਆ ਜੀ। ਇਟਲੀ ਸੰਸਾਰ ਦੇ ਵਿੱਚ ਦੂਜੇ ਨੰਬਰ ਤੇ ਆ ਰਿਹਾ ਡਾਕਟਰੀ ਦੇ ਵਿੱਚ, ਇੱਥੇ ਨਹੀਂ ਸਾਂਭੀ ਜਾ ਰਹੀ ਡਾਕਟਰਾਂ ਕੋਲੋਂ। ਤੇ ਜੇਕਰ ਹੋਰ ਇਹਦਾ ਕਾਰਨ ਸਿਰਫ ਇਹੀ ਹੈ ਵੀ ਹਾਂ ਵੀ ਕਰਫਿਊ ਨਹੀਂ ਲੱਗਿਆ, ਨਹੀਂ, ਲੋਕਾਂ ਨੂੰ ਆਪ ਜਾਗਰੂਕ ਹੋਣਾ ਪੈਣਾ ਕਿ ਦਰਵਾਜ਼ੇ ਦੇ ਬਾਹਰ ਮੌਤ ਖੜੀ ਹੈ ਜੀ। ਦਰਵਾਜ਼ੇ ਦੇ ਅੰਦਰ ਜ਼ਿੰਦਗੀ ਆ ਤੇ ਦਰਵਾਜ਼ੇ ਦੇ ਬਾਹਰ ਤੁਹਾਡੀ ਮੌਤ ਖੜੀ ਆ। ਕਿਉਂਕਿ ਇਸ ਬਿਮਾਰੀ ਦਾ ਬਿਲਕੁਲ ਹਾਲੇ ਤੱਕ ਤੁਹਾਡੇ ਅਮਰੀਕਾ ਦੀਆਂ ਫਿਲਮਾਂ ਦੇਖ ਰਹੇ ਆ ਕੰਟੇਜਨ ਦੀਆਂ ਜੀ ਜੀ ਜੀ, ਪਹਿਲੇ ਜ਼ੀਰੋ ਕੇਸ ਦਾ ਹਾਲੇ ਤੱਕ ਪਤਾ ਨਹੀਂ ਚੱਲ ਰਿਹਾ ਵੀ ਇਹ 0 ਕੇਸ ਕਿੱਥੇ ਚੱਲ ਰਿਹਾ। ਤੇ ਪ੍ਰਸ਼ਾਸਨ ਦੀ ਜਿਹੜੀ ਦੂਜੀ ਬਹੁਤ ਵੱਡੀ ਘਾਟ ਰਹੀ ਹੈ ਜੀ, ਉਹ ਇੱਕ ਹੋਰ ਬਹੁਤ ਵੱਡੀ ਹੋਈ ਆ। ਜਦੋਂ ਇਹਨਾਂ ਨੇ ਦੇਖਿਆ ਸਾਡੇ ਤਾਂ ਮੇਰੀ ਸਟੇਟ ਦੇ ਵਿੱਚ ਵੈਨਿਸ ਸਟੇਟ ਆ, ਵੈਨਿਸ ਕੋਲੇ, ਉੱਥੇ ਤਾਂ ਇਹਨਾਂ ਨੇ 24 ਘੰਟੇ ਲਈ ਕਰਫਿਊ ਲਾ ਦਿੱਤਾ ਇੱਕ ਪਿੰਡ ਦੇ ਵਿੱਚ 15 ਦਿਨ ਵਾਸਤੇ 24 ਘੰਟੇ ਕਰਫਿਊ। ਤੇ ਗੌਰਮੈਂਟ ਸਾਡੀ ਕੇਅਰ ਕਰਦੀ ਹੈ, ਪੁਲਿਸ ਵਾਲੇ ਤੁਹਾਡੇ ਘਰੇ ਸਮਾਨ ਦੇਣ ਆਉਂਦੇ ਸੀ, ਰਾਸ਼ਨ ਪਾਣੀ ਦਾ, ਜੇ ਕਿਸੇ ਨੂੰ ਲੋੜ ਆ, ਲੇਕਿਨ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ। ਲੇਕਿਨ ਜਦੋਂ ਇਹਨਾਂ ਨੇ ਨਾ ਮਿਲਾਨ ਦੇ ਵਿੱਚ ਅਨਾਉਂਸ ਕੀਤਾ ਕਿ ਅਸੀਂ ਕਰਫਿਊ ਲਾਉਣ ਲੱਗੇ ਹਾਂ, ਸੌਰੀ ਕਰਫਿਊ ਕਹਿ ਦਿੱਤਾ, ਲੋਕਡਾਊਨ ਕਰਨ ਲੱਗੇ ਆ ਨਾ, ਮਿਲਾਨ ਸਿਟੀ ਦੇ ਵਿੱਚ ਲੱਖਾਂ ਹੀ ਲੋਕ ਬਾਹਰੋਂ ਹੋਰ ਸਿਟੀਆਂ ਤੋਂ ਸਾਊਥ ਸਾਈਡ ਤੋਂ ਬਹੁਤ ਕੰਮ ਕਰਨ ਆਉਂਦੇ ਨੇ ਮਿਲਾਨ ਦੇ ਵਿੱਚ, ਜੀ ਜੀ ਜੀ, ਲੱਖਾਂ ਦੀ ਗਿਣਤੀ ਦੇ ਵਿੱਚ। ਉਸ ਦਿਨ ਕੀ ਹੋਇਆ ਕਿ ਮਿਲਾਨ ਦੇ ਵਿੱਚ ਜਿੰਨੇ, ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗਦਾ ਨਹੀਂ ਵੀ ਆਪਾਂ ਨੂੰ ਵਾਇਰਸ ਹੋਇਆ ਜਾਂ ਨਹੀਂ ਹੋਇਆ, ਤਾਂ 14 ਦਿਨ ਤੋਂ ਬਾਅਦ ਵਿੱਚ ਆਪਾਂ ਨੂੰ ਲੱਛਣਾਂ ਦਾ ਪਤਾ ਲੱਗਦਾ। ਜਦੋਂ ਇਹਨਾਂ ਨੇ ਲੋਕਡਾਊਨ ਦਾ ਆਰਡਰ ਕੀਤਾ ਤੇ ਟ੍ਰੇਨਾਂ ਭਰ ਕੇ, ਜਿਵੇਂ ਆਪਣੇ ਇੰਡੀਆ ਦੇ ਪੰਜਾਬ ਦੇ ਵਿੱਚ ਕਹਿ ਦਈਏ ਲੁਧਿਆਣੇ ਤੋਂ ਵੀ ਬਹੁਤ ਬਿਹਾਰੀ ਆਏ ਹੋਏ ਨੇ, ਪੰਜਾਬ ਬੰਦ ਕਰਨਾ, ਸਾਰੇ ਭੱਜ ਜਾਣਾ। ਉਹਦੇ ਨਾਲ ਕੀ ਹੋਇਆ, ਜਿੰਨੇ ਲੋਕ ਭੱਜੇ ਸੀ ਟ੍ਰੇਨਾਂ ਲੈ ਕੇ, ਉਹ ਸਾਊਥ ਦੇ ਵਿੱਚ ਵੀ ਵਾਇਰਸ ਲੈ ਚਲੇ ਜੀ। ਜਿਹੜੀ ਅੱਗੇ ਸਥਿਤੀ ਨਾਰਥ ਦੀ ਸੀ ਨਾ, ਹੁਣ ਨਾਰਥ ਦੇ ਵਿੱਚ ਕੰਟਰੋਲ ਪੈਣਾ ਸ਼ੁਰੂ ਹੋ ਗਿਆ, ਲੇਕਿਨ ਸਾਊਥ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ। ਸਾਰੇ ਲੋਕ ਉੱਧਰ ਚਲੇ ਗਏ ਤੇ ਉੱਧਰ ਫੈਲ ਗਿਆ ਫਿਰ ਟ੍ਰੇਨਾਂ ਭਰ ਕੇ। ਹਾਂਜੀ, ਜਿਹੜੀਆਂ ਭੱਜੇ ਨੇ ਨਾ ਲੋਕ, ਉਹਨਾਂ ਦੇ ਨਾਲ ਫੈਲ ਗਿਆ। ਮੇਰੇ ਸਕੇ ਸਾਲੇ ਨੂੰ ਹੋਇਆ ਸੀ ਇਹ, ਪੋਜ਼ਿਟਿਵ ਕੇਸ ਦੇ ਵਿੱਚ ਆਇਆ ਸੀ, ਉਹ ਡਾਕਟਰ ਹੈ ਇੱਥੇ ਇਟਲੀ ਦੇ ਵਿੱਚ ਜੀ ਜੀ, ਤੇ ਉਸਨੂੰ 14 ਦਿਨ ਇਜ਼ੋਲੇਟ ਰੱਖਿਆ ਗਿਆ। 14 ਦਿਨਾਂ ਬਾਅਦ ਦੁਬਾਰਾ ਚੈੱਕਅਪ ਕੀਤੀ, ਉਹ ਠੀਕ ਸੀ ਜੀ, ਬਚਾਅ ਹੋ ਗਿਆ। ਲੇਕਿਨ
ਬਚਾਅ ਹੋ ਗਿਆ। ਇਹਦੇ ਵਿੱਚ ਕੀ ਕਹਿਣਾ ਚਾਹੁੰਦਾ, ਹਰ ਇੱਕ ਜੋ ਵੀਰ ਭੈਣ ਭਰਾ ਸੁਣ ਰਿਹਾ ਆ, ਉਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਵੀ ਜਿਹੜੀ ਡਾਕਟਰ ਦੀ ਇੱਕ, ਉਹ ਦੁਬਾਰਾ ਫਿਰ ਸਰਵਿਸ ਤੇ ਆ, ਡਾਕਟਰ ਦੀ ਇੱਕ ਮਜਬੂਰੀ ਆ, ਉਸਨੇ ਪੇਸ਼ੈਂਟ ਦਾ ਇਲਾਜ ਕਰਨਾ, ਇਸ ਕਰਕੇ ਉਹਨੂੰ ਬਾਹਰ ਜਾਣਾ ਪੈ ਰਿਹਾ ਜੀ। ਇਸ ਵੇਲੇ ਆਪਣੀ ਜਿਹੜੀ ਜ਼ਿੰਦਗੀ ਆ, ਜਿਵੇਂ ਅੱਜ ਸਭ ਕੁਛ ਬੰਦ ਹੋ ਰਿਹਾ ਨਾ, ਚਾਹੇ ਕਿਸੇ ਦਾ ਲੱਖਾਂ ਦਾ ਸੀ, ਚਾਹੇ ਕਿਸੇ ਦਾ ਹਜ਼ਾਰਾਂ ਦਾ ਸੀ, ਕਿਸੇ ਦਾ ਅਰਬਾਂ ਦਾ ਕਾਰੋਬਾਰ ਬੰਦ ਹੋ ਰਿਹਾ। ਇਸ ਵੇਲੇ ਆਪਾਂ ਦੁਨੀਆ ਦੇ ਵਿੱਚ ਇਕੱਲੇ ਨਹੀਂ ਰਹਿ ਚੁੱਕੇ ਜੀ। ਮੇਰੀ ਤਾਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਦੁਨੀਆ ਦੇ ਵਿੱਚ, ਜੇਕਰ ਇਟਲੀ ਬਾਰੇ ਦੇ ਐਡੇ ਵੱਡੇ ਦੇਸ਼ 2 ਨੰਬਰ ਸੰਸਾਰ ਦੇ ਵਿੱਚ ਡਾਕਟਰੀ ਦੇ ਵਿੱਚ ਆਉਣੇ ਵਾਲੇ ਸਾਹਮਣਾ ਨਹੀਂ ਕਰ ਪਾਏ, ਤੇ ਇਹਦਾ ਮਤਲਬ ਇਹ ਆ ਕਿ ਵੀ ਹਾਂ ਵੀ ਆਪਾਂ ਨੂੰ ਪ੍ਰਸ਼ਾਸਨ ਦੀ ਸੁਣ ਕੇ ਮੰਨ ਕੇ ਆਪਾਂ ਨੂੰ ਘਰ ਦੇ ਵਿੱਚ ਬੈਠ ਜਾਣਾ ਚਾਹੀਦਾ ਆ, ਕਿਉਂਕਿ ਹਰ ਇੱਕ ਡਾਕਟਰੀ ਟੀਮ ਵਰਲਡ ਵਾਈਜ਼ ਇਸ ਰੇਸ ਦੇ ਵਿੱਚ ਲੱਗੀ ਆ ਵੀ ਕਿਹੜਾ ਦੇਸ਼ ਇਸ ਦੀ ਦਵਾਈ ਕੱਢੇ। ਜੀ ਬਿਲਕੁਲ ਰਘਬੀਰ ਸਿੰਘ ਜੀ। ਹਾਂਜੀ ਵੀਰ ਜੀ। ਜੀ ਬਿਲਕੁਲ, ਆਪਾਂ ਜਿਹੜੀ ਚੀਜ਼ ਨੂੰ ਸਮਝਦੇ ਹਾਂ, ਅਤੇ ਜਿਹੜੀ ਚੀਜ਼ ਤੁਸੀਂ ਦੱਸੀ ਹੈ, ਕਿਉਂਕਿ ਤੁਸੀਂ ਉਸ ਮੁਲਕ ਦੇ ਵਿੱਚੋਂ ਦੱਸ ਰਹੇ ਆ ਵੀ ਜਿੱਥੇ ਇਸ ਟਾਈਮ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਜਿਹੜੀ ਗੰਭੀਰ ਹੈਗੀ ਆ, ਅਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ, ਬਾਰ-ਬਾਰ ਕਹਿ ਰਹੇ ਹਾਂ ਵੀ ਆਪਾਂ ਨੂੰ ਮੰਨਣਾ ਚਾਹੀਦਾ, ਘਰਾਂ ਦੇ ਵਿੱਚ ਜਿਹੜਾ ਉਹ ਰਹਿਣਾ ਚਾਹੀਦਾ ਆ। ਅਤੇ ਜੀ ਹਰਜੋਤ ਸਿੰਘ ਜੀ, ਤੁਸੀਂ ਜੀ, ਮੇਰਾ ਅਗਲਾ ਕੁਐਸਚਨ ਸੀ ਵੀਰ ਜੀ ਵੀ ਜਿਹੜੇ ਪੰਜਾਬੀ ਉੱਥੇ ਕਿੰਨੀ ਕੁ ਗਿਣਤੀ 'ਚ ਰਹਿੰਦੇ ਇਟਲੀ 'ਚ, ਅਤੇ ਪੰਜਾਬੀ ਜਿਹੜੇ ਆ ਕਈ ਪਿੰਡਾਂ 'ਚ ਆ, ਉਹਨਾਂ ਦੀ ਪੋਜੀਸ਼ਨ ਕੀ ਹੈਗੀ ਇਸ ਟਾਈਮ? ਵੀਰ ਜੀ, ਆਪਣੇ ਪੰਜਾਬੀ ਲੋਕ, ਜਿਵੇਂ ਆਪਾਂ ਜਾਣਦੇ ਹਾਂ ਵੀ ਮੈਂ ਹਰ ਰੋਜ਼ ਸ਼ਾਮ ਨੂੰ ਲਾਈਵ ਹੋਣਾ ਆਪਣੇ ਪੇਜ ਦੇ ਉੱਤੋਂ, ਬਹੁਤ ਲੋਕ ਪੰਜਾਬੀ ਮੇਰੇ ਨਾਲ ਜੁੜ ਜਾਂਦੇ ਨੇ, ਹਰ ਇੱਕ ਦੀ ਸਿਚੁਏਸ਼ਨ ਪੁੱਛੀ ਦੀ ਹੈ ਤੇ ਹਰ ਇੱਕ ਨੂੰ ਇਟਲੀ ਬਾਰੇ ਜਾਣਕਾਰੀ ਕਰਾਈ ਦੀ ਆ ਵੀ ਹਾਂ ਵੀ ਇਟਲੀ ਦੇ ਵਿੱਚ ਆਪਾਂ ਕਿੱਦਾਂ ਬਚ ਕੇ ਰਹਿ ਸਕਦੇ ਹਾਂ। ਪੰਜਾਬੀ ਲੋਕ ਜ਼ਿਆਦਾਤਰ ਜਿਹੜੇ ਡਿਸਟ੍ਰਿਕਾਂ ਦੇ ਵਿੱਚ ਨਾ ਵੱਧ ਕਰੋਨਾ ਵਾਇਰਸ ਚੱਲ ਰਿਹਾ, ਉਧਰ ਆਪਣੇ ਪੰਜਾਬੀ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਜੀ। ਜਿਹੜੇ ਮੇਨ ਜ਼ਿਲ੍ਹਿਆਂ ਦੇ ਵਿੱਚ ਵਾਇਰਸ ਵੀ ਹੈ ਨਾ, ਪੰਜਾਬੀ ਲੋਕਾਂ ਦੀ ਬਹੁਤ ਗਿਣਤੀ ਜ਼ਿਆਦਾ ਆ। ਲੇਕਿਨ ਵਾਹਿਗੁਰੂ ਦਾ ਆਪਾਂ ਸ਼ੁਕਰ ਮਨਾਈਏ, ਇਟਲੀ ਦੇ ਵਿੱਚ 2 ਡੈਥਾਂ ਹੋਈਆਂ ਨੇ ਇਸ ਵੇਲੇ ਪੰਜਾਬੀ ਵੀਰਾਂ ਦੀਆਂ ਜੀ। ਇੱਕ ਜੋ ਹੁਣ ਆਪਾਂ ਸੁਣ ਰਹੇ ਹਾਂ ਉਸ ਦੇ ਮੁਤਾਬਕ, ਨਿਊਜ਼ ਮੁਤਾਬਕ, ਇੱਕ ਤਾਂ ਕਹਿੰਦੇ ਵੀ ਸ਼ਰਾਬ ਪੀਂਦਾ ਸੀ, ਪਰ ਜਦੋਂ ਹਸਪੀਟਲ ਦੇ ਵਿੱਚ ਗਿਆ ਤੇ ਉਹਦੇ ਫੇਫੜੇ ਖਤਮ ਸੀ ਤੇ ਉਹ ਕਰੋਨਾ ਵਾਇਰਸ ਨਾਲ ਉਹਦੀ ਡੈਥ ਹੋ ਗਈ। ਇਮਿਊਨ ਸਿਸਟਮ ਉਹਦਾ ਵੀਕ ਸੀ ਜੀ। ਹਾਂ ਵੀਕ ਸੀ, ਹਾਂਜੀ ਸਰ ਜੀ। ਦੂਸਰੀ ਡੈਥ ਹੋਈ ਆ, ਉਸ 1 ਮਹੀਨੇ ਤੋਂ ਹਸਪੀਟਲ ਦੇ ਵਿੱਚ ਸੀ, ਅਖੀ ਹੁਣ ਉਹ ਠੀਕ ਹੋ ਗਿਆ ਸੀ ਜੋ ਨਿਊਜ਼ ਦੱਸ ਰਹੇ ਨੇ, ਲੇਕਿਨ ਠੀਕ ਹੋਣ ਤੋਂ ਬਾਅਦ ਉਸਨੂੰ ਅਟੈਕ ਆ ਗਿਆ, ਉਹਦੀ ਡੈਥ ਹੋ ਗਈ। ਜੀ, ਅਗਲਾ ਕੁਐਸਚਨ ਆਪਾਂ ਕਰਨਾ ਹੈਗਾ ਆ। ਇੱਕ ਮਿੰਟ ਗੱਲ ਖਤਮ ਕਰਨ ਲੱਗਿਆ। ਹਾਂਜੀ ਭਾਜੀ। ਲੇਕਿਨ ਇੱਕ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਜ਼ਿਆਦਾਤਰ ਲੋਕ ਆਪਣੇ ਫਾਰਮਾਂ ਵਿੱਚ ਰਹਿੰਦੇ ਨੇ ਜੀ। ਇੱਥੇ ਫਾਰਮਾਂ ਵਿੱਚ ਰਹਿਣ ਦਾ ਇਸ ਵੇਲੇ ਕੀ ਫਾਇਦਾ ਆ, ਕਿਉਂਕਿ ਆਪਣਾ ਬਚਾਓ ਵੀ ਇਸੇ ਕਰਕੇ, ਤੇ ਲੇਕਿਨ ਆਪਣੇ ਸਿਆਣੇ ਵੀ ਲੋਕ ਹੈਗੇ ਨੇ ਕਿ ਡਰ ਚੁੱਕੇ ਨੇ ਵੀ ਆਪਾਂ ਘਰੋਂ ਬਾਹਰ ਨਾ ਨਿਕਲੀਏ। ਤੇ ਉਹ ਇਹ ਹੈਗਾ ਕਿ ਵੀ ਹਾਂ ਵੀ ਉਹ ਆਪਣੇ ਘਰ ਨੂੰ ਹੀ ਟੱਚ ਕਰਦੇ ਨੇ ਫਾਰਮ ਦੇ ਵਿੱਚ ਜੀ, ਜਾਂ ਵੱਧ ਤੋਂ ਵੱਧ ਮਾਰਕੀਟ ਦੇ ਵਿੱਚ ਜਾਂਦੇ ਨੇ। ਜੇ ਆਪਾਂ ਕਿਸੇ ਬਿਲਡਿੰਗ ਦੇ ਵਿੱਚ ਰਹਿੰਦੇ ਹਾਂ ਜਾਂ ਕਿਸੇ ਵੱਧ ਗਿਣਤੀ ਵਾਲੇ ਜਗ੍ਹਾ ਦੇ ਵਿੱਚ ਰਹਿੰਦੇ, ਉੱਥੇ ਆਪਾਂ ਨੂੰ ਵੱਧ ਚਾਂਸ ਹਨ, ਇਸ ਕਰਕੇ ਆਪਣੇ ਇੰਡੀਅਨ ਕਮਿਊਨਿਟੀ ਸਾਡੇ ਤੱਕ ਬਚਾਅ। ਹਾਂਜੀ ਸਰ ਜੀ, ਇਹ ਗੱਲ ਜੀ। ਹਾਂਜੀ, ਸੋ ਉਹਨਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ, ਕੋਈ ਰਾਸ਼ਨ ਪਾਣੀ ਦੀ, ਰੋਟੀ ਪਾਣੀ ਦੀ, ਜਾਂ ਕੋਈ ਇਦਾਂ ਦੀ? ਨਹੀਂ ਵੀਰ ਜੀ, ਇਸ ਵੇਲੇ ਜੋ ਇਟਲੀ ਦੇ ਅੱਜ ਗੋਡੇ ਬੇਸ਼ੱਕ ਤੇ ਲੱਗ ਚੁੱਕੇ ਨੇ ਵੀ ਹਾਂ ਵੀ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ, ਲੇਕਿਨ ਗੌਰਮੈਂਟ ਨੇ ਜਿਹੜੀ ਇੱਥੇ ਸਖਤਾਈ ਕੀਤੀ ਹੋਈ ਆ ਨਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਤੁਹਾਨੂੰ ਕੋਈ ਸਟੋਰ ਵੱਧ ਰੇਟ ਵਾਲਾ ਮਿਲ ਰਿਹਾ, ਉਸੇ ਵੇਲੇ ਜੁਰਮਾਨਾ ਤੇ ਕਲੋਜ਼ ਕਰ ਰਹੇ ਨੇ ਜੀ ਜੀ, ਚਾਹੇ ਉਹ ਕੋਈ ਫਾਰਮੇਸੀ ਆ ਜੀ, ਠੀਕ ਹੈ, ਚਾਹੇ ਉਹ ਕੋਈ ਸਟੋਰ ਆ, ਉਸੇ ਵੇਲੇ ਜੁਰਮਾਨਾ ਤੇ ਉਸ ਨੂੰ ਬੰਦ ਕਰ ਰਹੇ ਨੇ, ਕਿਉਂਕਿ ਗੌਰਮੈਂਟ ਦਾ ਇਹ ਕਾਨੂੰਨ ਆ ਚੁੱਕਿਆ, ਕਿਸੇ ਨੇ ਕੋਈ ਰੇਟ ਨਹੀਂ ਵਧਾਉਣਾ। ਮੰਡੇ ਤੋਂ ਸੈਚਰਡੇ ਤੱਕ ਹਰ ਇੱਕ ਸਟੋਰ ਓਪਨ ਆ। ਤੁਸੀਂ ਘਰ ਦੇ ਵਿੱਚ ਰਹਿੰਦੇ ਹੋ, ਤੁਸੀਂ ਘਰ ਤੋਂ ਸਟੋਰ ਤੱਕ ਜਦੋਂ ਮਰਜ਼ੀ ਜਾ ਸਕਦੇ ਹੋ ਆਪਣਾ ਸਮਾਨ ਲੈਣ ਵਾਸਤੇ, ਇਸ ਕਰਕੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ।
ਬਿਲਕੁਲ। ਸੋ ਅਗਲੀ ਖਬਰ ਆਪਾਂ ਜਿਹੜੀ ਕਰਨੀ ਮੇਨ ਜਿਹੜੀ ਖਾਸ ਕਰਕੇ ਭਾਈ ਬਲਦੇਵ ਸਿੰਘ ਉਹਨਾਂ ਕਰਕੇ ਆ, ਜਿਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜੇ NRI ਆ ਉਹਨਾਂ ਨੂੰ ਬੜੀ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ। ਉਹਨਾਂ ਨੂੰ ਇੱਦਾਂ ਪੇਸ਼ ਕੀਤਾ ਗਿਆ, ਉਹ ਇਟਲੀ ਆ ਕੇ ਗਏ ਸੀ ਵੀ ਇਹ ਖੁਦ ਜਾਣ ਕੇ ਇਹਨਾਂ ਨੇ ਵਾਇਰਸ ਫੈਲਾਇਆ। ਈਵਨ ਮੈਂ ਦੇਖਦਾ ਸੀ ਉੱਥੇ ਦਾ ਜਿਹੜਾ ਬਕਾਊ ਮੀਡੀਆ, ਈਵਨ ਹਿੰਦੁਸਤਾਨ ਟਾਈਮਜ਼ ਨੇ ਅਖਬਾਰ ਨੇ ਅੱਜ ਜਿਹੜਾ ਹੈਡਿੰਗ ਲਾਇਆ ਵੀ 27 ਬੰਦੇ 70 ਸਾਲਾਂ ਦੇ 올ਡ ਪ੍ਰੀਚਰ ਕਰਕੇ ਜਿਹੜੇ ਇਨਫੈਕਟਡ ਹੋ ਗਏ। ਜਦੋਂ ਕਿ ਜਿਹੜੀ ਲੇਟੈਸਟ ਖਬਰ ਇਹ ਆ ਰਹੀ ਆ ਵੀ ਜਿੰਨੇ ਵੀ ਹੋਲੇ ਮਹੱਲੇ 'ਚ ਗਏ ਸੀ ਲੋਕ, ਉਹਨਾਂ 'ਚੋਂ ਕਿਸੇ ਨੂੰ ਵੀ ਜਿਹੜਾ ਆ ਕਰੋਨਾ ਵਾਇਰਸ ਉਹਨਾਂ 'ਚ ਪੋਜ਼ੀਟਿਵ ਨਹੀਂ ਆਇਆ। ਹੋਰ ਜਿਹੜੇ ਉੱਥੇ ਲਾਗੇ ਛਾਗੇ ਦੇ ਪਿੰਡ ਹੈਗੇ ਆ, ਪਠਲਾਵਾ ਲੁਧਿਆਣਾ, ਪੱਦੀ ਮੱਠ ਵਾਲੀ, ਉੱਚਾ ਲੁਧਿਆਣਾ, ਅੱਜ ਰਿਪੋਰਟ ਆਈ ਆ ਵੀ ਕਿਸੇ ਦੇ ਕੋਲ ਵੀ 120 ਸੈਂਪਲ ਲਏ ਆ, ਕਿਸੇ ਨੂੰ ਵੀ ਜਿਹੜਾ ਆ ਉਹ ਨਹੀਂ ਹੋਇਆ। ਸੋ ਉਹਦੇ ਬਾਰੇ ਤੁਸੀਂ ਡਿਟੇਲ ਦੱਸੋ ਵੀ ਬਲਦੇਵ ਸਿੰਘ ਹੋਣਾ ਬਾਰੇ ਕੀ ਜਿਹੜੀ ਐਕਚੁਅਲ ਸਟੋਰੀ ਹੈਗੀ ਆ। ਜੀ, ਕਿਹਾ ਜਾ ਰਿਹਾ ਸੀ ਵੀ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਵੀ ਜਿਹੜੀ ਹੋਈ ਸੀ ਉੱਥੇ ਪੰਜਾਬ ਜਾਣ ਤੋਂ ਪਹਿਲਾਂ। ਹਾਂਜੀ, ਇਹ ਮੇਰੇ ਨਾਨਕੇ ਨੇ ਪਿੰਡ ਪਠਲਾਵੇ ਵਿੱਚ ਜੀ, ਜਿੱਥੇ ਦੀ ਇਹ ਸਾਰੀ ਆਪਾਂ ਸਟੋਰੀ ਦੀ ਗੱਲ ਸ਼ੁਰੂ ਕਰੀਏ ਬਲਦੇਵ ਸਿੰਘ ਦੀ। ਤੇ ਪਠਲਾਵੇ ਮੇਰੀ ਕੋਈ 47 ਸਾਲ ਦੀ ਉਮਰ ਆ ਨਾਨਕਿਆਂ ਕਰਕੇ, ਤੇ ਉੱਥੇ ਤਾਂ ਮੈਂ ਬਹੁਤ ਚਿਰ ਰਹਿੰਦਾ ਵੀ ਰਿਹਾ ਜੀ ਜੀ। ਤੇ ਆਪਾਂ ਜੇ ਬਲਦੇਵ ਸਿੰਘ ਦੀ ਗੱਲ ਕਰਦੇ ਹਾਂ, ਸੰਤਾਂ ਦਾ ਇਟਲੀ ਆਉਣ ਤੋਂ ਪਹਿਲਾਂ, ਉਹਨਾਂ ਦਾ ਬਲਦੇਵ ਸਿੰਘ ਉਹਨਾਂ ਦੇ ਇਟਲੀ ਆਉਣ ਤੋਂ ਪਹਿਲਾਂ ਮੈਂ ਇੰਡੀਆ ਸੀ, 6 ਫਰਵਰੀ ਨੂੰ ਇੰਡੀਆ ਗਿਆ ਸੀ ਜੀ ਜੀ। ਤੇ ਮੇਰੇ ਖਿਆਲ ਮੈਂ 12 ਫਰਵਰੀ ਨੂੰ ਪਠਲਾਵੇ ਗਿਆ ਸੀ ਨਾਨਕਿਆਂ ਦੇ। ਠੀਕ ਹੈ ਜੀ। ਉੱਥੇ ਬਾਬਾ ਜੀ ਨੂੰ ਵੀ ਮਿਲ ਕੇ ਆਇਆ ਸੀ। ਤੇ ਉਸ ਦਿਨ ਜੇ ਆਪਾਂ ਬੈਕ ਸਟੋਰੀ ਦੇ ਵਿੱਚ ਜਾਈਏ ਤਾਂ ਉਸ ਦਿਨ ਕੀ ਹੋਇਆ ਸੀ ਕਿ ਬਾਬਾ ਜੀ ਨੇ ਆਪ ਦੱਸਿਆ ਸੀ ਕਿ ਬਲਦੇਵ ਸਿੰਘ ਦੀ ਬੇਟੀ ਦਾ 1 ਵੀਕ ਪਹਿਲਾਂ ਵਿਆਹ ਸੀ। ਮੇਰੇ ਖਿਆਲ 7 ਤਰੀਕ ਦਾ ਵਿਆਹ ਸੀ ਬੇਟੀ ਦਾ, ਬਲਦੇਵ ਸਿੰਘ ਜੀ ਦਾ। ਜੀ। ਉਸ ਟਾਈਮ ਬਲਦੇਵ, ਕਿਉਂਕਿ ਮੈਂ ਤੁਹਾਨੂੰ ਤਾਂ ਸਟੋਰੀ ਲੰਬੀ ਕਰਕੇ ਦੱਸਣ ਲੱਗਿਆ ਕਿਉਂਕਿ ਮੈਂ ਇਹ ਸ਼ਾਰਟਕਟ ਨਹੀਂ ਜਾਣਦਾ, ਬਲਦੇਵ ਸਿੰਘ ਨੂੰ ਕਾਫੀ ਟਾਈਮ ਤੋਂ ਜਾਣਦਾ ਆ ਤੇ ਚੰਗੀ ਤਰ੍ਹਾਂ ਜਾਣਦਾ, ਇਸ ਕਰਕੇ ਮੈਂ ਇਹ ਸਾਰਾ ਕੁਛ ਦੱਸਣ ਲੱਗਿਆ ਤੁਹਾਡੇ ਸਰੋਤਿਆਂ ਨੂੰ। ਜੀ। ਉਸ ਦਿਨ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋ ਕੇ ਹਟੇ ਸੀ, ਘਰ ਨੂੰ ਡੋਲੀ ਤੋਰਨ ਦੀ ਜਾ ਰਹੇ ਸੀ, ਉਸੇ ਟਾਈਮ ਇਹਨਾਂ ਦੀ ਵਾਈਫ ਨੂੰ ਅਟੈਕ ਆ ਗਿਆ ਸੀ ਬਲਦੇਵ ਸਿੰਘ ਜੀ ਨੂੰ। 1 ਮਹੀਨਾ ਪਹਿਲਾਂ ਦੀ ਗੱਲ ਕਰ ਰਹੇ ਆਪਾਂ, ਫਰਵਰੀ ਮੰਥ ਦੀ। ਤੇ ਇਹਨਾਂ ਦੀ ਡੈਥ ਹੋ ਗਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ, ਬਲਦੇਵ ਸਿੰਘ ਦੇ ਪਤਨੀ ਦੀ। ਠੀਕ ਹੈ ਜੀ। ਉਸ ਤੋਂ 1 ਮਹੀਨਾ ਬਾਅਦ ਜਦੋਂ ਇਹਨਾਂ ਨੇ ਇਟਲੀ ਦੇ ਵਿੱਚ, ਜਰਮਨ ਦੇ ਵਿੱਚ ਜਾਣਾ ਸੀ, ਤੇ ਬਾਬਾ ਜੀ ਮੈਨੂੰ ਕਹਿੰਦੇ ਟਿਕਟਾਂ ਬਣਾ ਦੇ, ਮੇਰੇ ਇੱਥੇ ਟਰੈਵਲ ਏਜੰਸੀ ਹੈ। ਤੇ ਮੈਂ ਕਿਹਾ ਬਾਬਾ ਜੀ ਮੈਂ ਇੰਡੀਆ ਆਉਣਾ, ਉੱਥੇ ਆ ਕੇ ਟਿਕਟਾਂ ਬਣਾਵਾਂਗਾ। ਤੇ ਕਹਿੰਦੇ ਠੀਕ ਆ। ਜਦੋਂ ਇਹਨਾਂ ਦੀਆਂ ਟਿਕਟਾਂ ਬਣ ਚੁੱਕੀਆਂ ਸੀ 18 ਫਰਵਰੀ ਦੀਆਂ ਇਟਲੀ ਆਉਣ ਦੀਆਂ, ਉਸ ਨੂੰ ਦੁਬਾਰਾ ਚੇਂਜ ਕੀਤਾ ਗਿਆ ਕਿਉਂਕਿ 18 ਤਰੀਕ ਦੀ ਫਲਾਈਟ ਸੀ ਤੇ ਬਲਦੇਵ ਸਿੰਘ ਦੇ ਘਰੋਂ ਪੂਰੇ ਹੋ ਚੁੱਕੇ ਸੀ, ਇਸ ਕਰਕੇ 12 ਵੀਕ ਲੇਟ ਕੀਤੀ ਫਲਾਈਟ ਜਰਮਨ ਆਉਣ ਦੀ। ਜੀ। 24 ਤਰੀਕ ਤੋਂ ਜਦੋਂ 26 ਤਰੀਕ ਤੱਕ ਇਹ 24 ਤਰੀਕ ਨੂੰ ਮੈਨੂੰ ਯਾਦ ਨਹੀਂ ਕਿ 26 ਨੂੰ ਇਟਲੀ ਦੇ ਵਿੱਚ ਆਏ। ਤੇ ਇਟਲੀ ਦੇ ਵਿੱਚ ਵੀ ਇਹ ਪਠਲਾਵੇ ਵਾਲੇ ਜਿਹੜੇ ਮੁੰਡੇ ਇਟਲੀ ਦੇ ਵਿੱਚ ਫੈਮਿਲੀਆਂ ਰਹਿੰਦੀਆਂ ਨੇ, ਉਹਨਾਂ ਦੇ ਘਰ ਦੇ ਵਿੱਚ ਰਹੇ 5 ਦਿਨ ਪਹਿਲਾਂ ਤਾਂ। ਬੈਰਗਮੋ, ਉਸੇ ਸ਼ਹਿਰ ਦੀ ਗੱਲ ਕਰ ਰਿਹਾ ਮੈਂ, ਮਿਲਾਨ ਕੋਲ ਆਪਣੇ ਗੁਰਦੁਆਰਾ ਸਾਹਿਬ ਨੇ, ਬਹੁਤ ਵੱਡਾ ਗੁਰਦੁਆਰਾ, ਉੱਥੇ ਰਹੇ 5 ਦਿਨ। ਜੀ। ਤੇ ਉਸ ਤੋਂ ਬਾਅਦ ਇਹ ਬਾਬਾ ਜੀ ਗਏ ਦੂਸਰੇ ਸ਼ਹਿਰ ਦੇ ਵਿੱਚ, ਉੱਥੇ ਵੀ ਪਟਲਾਵੇ ਦੀ ਫੈਮਿਲੀ ਰਹਿ ਰਹੀ ਆ, ਉਹਨਾਂ ਦੇ ਘਰ ਦੇ ਵਿੱਚ ਵੀ 5 ਦਿਨ ਰਹੇ। ਜੀ। ਤੇ ਉਹਨਾਂ ਤੋਂ ਬਾਅਦ ਜਦੋਂ ਹੁਣ ਬਾਬਾ ਜੀ ਨੂੰ ਤਾਂ ਮੈਂ ਵੀ ਸੋਚਿਆ ਸੀ ਆਪਣੇ ਘਰ ਦੇ ਵਿੱਚ ਲੈ ਕੇ ਆਉਣ ਦੇ ਲਈ, ਲੇਕਿਨ ਆਪਾਂ ਘਰ ਦੇ ਵਿੱਚ ਕੋਈ ਆਪਣੇ ਦੂਸਰਾ ਕੀ ਕਹਿੰਦੇ ਹੁੰਦੇ ਆ ਸੱਚਾਈ ਨਾ ਹੋਣ ਕਰਕੇ, ਕਿਉਂਕਿ ਆਪਾਂ ਘਰ ਦੇ ਵਿੱਚ ਮੇਰੀ ਫੈਮਿਲੀ ਇਟਾਲੀਅਨ, ਤਾਂ ਕਰਕੇ ਇਸ ਤਰ੍ਹਾਂ ਦਾ ਕੁਛ ਹੈ ਨਹੀਂ ਸੀ, ਮੈਂ ਬਾਬਾ ਜੀ ਨੂੰ ਇਨਵਾਈਟ ਨਹੀਂ ਕੀਤਾ। ਪਰ ਫਿਰ ਵੀ ਬਾਬਾ ਜੀ ਦੇ ਪੈਰ ਤਾਂ ਜ਼ਰੂਰ ਪਾਉਣੇ ਸੀ ਘਰ ਦੇ ਵਿੱਚ। ਜਿਸ ਦਿਨ ਇਹਨਾਂ ਨੇ ਫਿਰ ਇਕੱਲੇ ਗੁਰਦੁਆਰਾ ਸਾਹਿਬ ਵਿੱਚ ਜਾਣਾ ਸੀ ਤੇ ਉਸ ਦਿਨ ਕਿਸੇ ਦੇ ਘਰੇ ਆਏ ਬਾਬਾ ਜੀ ਨੂੰ, ਮੈਂ ਬਲਦੇਵ ਸਿੰਘ ਨੂੰ ਫਸਟ ਟਾਈਮ ਉੱਥੇ ਮਿਲਿਆ। ਉਸ ਤੋਂ ਬਾਅਦ ਬਾਬਾ ਜੀ ਨੂੰ ਆਫਿਸ ਦੇ ਵਿੱਚ ਲੈ ਕੇ ਗਿਆ, ਉੱਥੇ ਅਰਦਾਸ ਕਰਾਈ, ਬਲਦੇਵ ਸਿੰਘ ਨੇ ਆਪ ਅਰਦਾਸ ਕੀਤੀ। ਠੀਕ ਹੈ ਜੀ। ਫਿਰ ਸ਼ਾਮ ਦਾ ਤੀਜੀ ਵਾਰੀ ਬਲਦੇਵ ਸਿੰਘ ਨੂੰ ਮਿਲਿਆ। ਬਲਦੇਵ ਸਿੰਘ ਜਿੱਥੇ ਕਿਸੇ ਦੇ ਗੁਰਦੁਆਰਾ ਸਾਹਿਬ ਦਾ ਬੰਦ ਕਰ ਦਿੱਤੇ ਸੀ ਗੌਰਮੈਂਟ ਨੇ ਵੀ ਤੁਸੀਂ ਇੱਥੇ ਪ੍ਰੋਗਰਾਮ ਨਹੀਂ ਕਰ ਸਕਦੇ, ਕਿਸੇ ਦੇ ਘਰ ਵਿੱਚ ਸੀ, ਹਰ ਟਾਈਮ ਉਹਨਾਂ ਨੂੰ ਉੱਥੇ ਮਿਲਿਆ। ਚੌਥੀ ਵਾਰੀ ਮੇਰੇ ਨਾਨਕੇ ਪਟਲਾਵੇ ਮਾਮਾ ਜੀ ਹੁਣੀ ਮੇਰੇ ਕੋਲ ਰਹਿੰਦੇ ਨੇ, ਤੇ ਮਾਮਾ ਜੀ ਉਹਨਾਂ ਨੇ ਘਰ ਦੇ ਵਿੱਚ ਬਾਬਾ ਜੀ ਨੂੰ ਬੁਲਾਇਆ, ਸੁਖਮਨੀ ਸਾਹਿਬ ਦਾ ਪਾਠ ਕੀਤਾ।
ਚੌਥੀ ਵਾਰੀ ਫੇਰ ਮਿਲਿਆ ਤੇ ਪੰਜਵੀਂ ਵਾਰੀ ਬਾਬਾ ਜੀ ਮੇਰੇ ਘਰੇ ਆਏ ਤੇ ਬਲਦੇਵ ਸਿੰਘ ਵੀ ਉਹਨਾਂ ਦੇ ਨਾਲ ਸੀ। ਪੰਜਵੀਂ ਵਾਰੀ ਮੈਂ ਬਲਦੇਵ ਸਿੰਘ ਦੇ ਟੱਚ ਦੇ ਵਿੱਚ ਆਇਆ ਜੀ। ਠੀਕ ਹੈ ਜੀ। ਸੋ ਉਹਨਾਂ ਦੀ ਇੰਡੀਆ ਜਾ ਕੇ ਕਿਸ ਗੱਲ- ਤਰ੍ਹਾਂ ਮੌਤ ਹੋਈ ਉਹਦੇ ਬਾਰੇ ਸਾਨੂੰ ਦੱਸੋ, ਤੇ ਤਾਂ ਕਰਕੇ ਜਿਹੜੇ ਸਰੋਤੇ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਆ। ਜੀ। ਤੇ ਉਹ ਸਾਰਾ ਕੁਝ ਹੋਇਆ ਤੇ ਸਾਨੂੰ ਇਟਲੀ ਦੇ ਵਿੱਚ ਇੰਡੀਆ ਤੋਂ ਮੇਰੇ ਕਜ਼ਨ ਨੇ ਮੈਨੂੰ ਫੋਨ ਕੀਤਾ, ਇਟਲੀ ਵਿੱਚ ਰਹਿੰਦਾ ਸੌਰੀ, ਵੀ ਇੰਡੀਆ ਤੋਂ ਫੋਨ ਆਇਆ ਕਿ ਬਲਦੇਵ ਸਿੰਘ ਦੀ ਡੈਥ ਹੋ ਗਈ ਹੈ ਕਰੋਨਾ ਵਾਇਰਸ ਨਾਲ। ਜੀ ਠੀਕ ਹੈ। ਬਾਬਾ ਜੀ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾ ਚੁੱਕੇ ਨੇ, 2 ਦਿਨ ਹੋ ਗਏ ਨੇ। ਤੇ ਮੈਂ ਉਸੇ ਵੇਲੇ ਪਰੇਸ਼ਾਨੀ ਦੇ ਵਿੱਚ ਬਾਬਾ ਜੀ ਨੂੰ ਫੋਨ ਕੀਤਾ, ਕਿਉਂਕਿ ਜੇ ਕਰੋਨਾ ਵਾਇਰਸ ਇੱਕ ਦੂਜੇ ਦੇ ਟੱਚ ਦੇ ਨਾਲ ਆਉਂਦਾ, ਬਲਦੇਵ ਸਿੰਘ ਨੂੰ ਟੱਚ ਦੇ ਵਿੱਚ ਆ ਰਿਹਾ, ਤੇ ਮੇਰਾ ਵੀ ਫਰਜ਼ ਬਣਦਾ ਸੀ ਆਪਣੀ ਫੈਮਿਲੀ ਨੂੰ ਕੇਅਰ ਦੇ ਵਿੱਚ ਰੱਖਣ ਦਾ ਨਾ। ਠੀਕ ਹੈ, ਕਿਉਂਕਿ ਬਲਦੇਵ ਸਿੰਘ ਦੇ ਮੈਂ 5 ਵਾਰੀ ਟੱਚ ਵਿੱਚ ਆ ਚੁੱਕਿਆ ਸੀ। ਤੇ ਉਸੇ ਵੇਲੇ ਮੈਂ ਜਦੋਂ ਬਾਬਾ ਜੀ ਨੂੰ ਫੋਨ ਕੀਤਾ ਤੇ ਬਾਬਾ ਜੀ ਦਾ ਕਹਿੰਦੇ ਵੀ ਬਲਦੇਵ ਸਿੰਘ ਬੰਗਿਆ ਹਸਪੀਟਲ ਵਿੱਚ ਗਏ ਸੀ, ਕਿਉਂਕਿ ਉਹ ਸ਼ੂਗਰ ਦੇ ਮਰੀਜ਼ ਸੀ। ਜੀ। ਬੰਗਿਆਂ ਵਾਲਿਆਂ ਨੇ ਉਹਨਾਂ ਨੂੰ ਜਲੰਧਰ ਹਸਪੀਟਲ ਦੇ ਵਿੱਚ ਭੇਜ ਦਿੱਤਾ। ਜੀ। ਤੇ ਜਲੰਧਰ ਹਸਪੀਟਲ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਇੱਕ ਇਹ ਮਾਮੂਲੀ ਬੁਖਾਰ ਹੋਇਆ ਸੀ ਉਹਨਾਂ ਨੂੰ। ਜੀ। ਠੀਕ ਹੈ, ਮਾਮੂਲੀ ਬੁਖਾਰ ਆ, ਵੀ ਟੈਨਸ਼ਨ ਨਾ ਲਓ ਤੁਸੀਂ, ਵੀ ਠੀਕ ਨਹੀਂ। ਫਿਰ ਉਹਨਾਂ ਦਾ ਬੁਖਾਰ ਵਧਿਆ ਤੇ ਉਹਨਾਂ ਨੂੰ ਦੁਬਾਰਾ ਫੇਰ ਬੰਗੀ ਹਸਪੀਟਲ ਦੇ ਵਿੱਚ ਲੈ ਗਏ, ਤੇ ਜਿੱਥੇ ਉਹਨਾਂ ਦੀ ਅਟੈਕ ਨਾਲ ਡੈਥ ਹੋ ਗਈ। ਜੇਕਰ ਤੁਸੀਂ ਉਸ ਵੇਲੇ ਫਿਰ ਚਲੋ ਜੀ ਬਾਬਾ ਜੀ ਨੇ ਦੱਸ ਦਿੱਤਾ, ਤੇ ਨਿਊਜ਼ਾਂ ਜਿਹੜੀਆਂ ਆ ਰਹੀਆਂ ਸੀ ਆਪਣੇ ਬਕਾਊ ਮੀਡੀਆ ਜਿਹੜੀ ਆਪਾਂ ਕਹਿ ਦਈਏ ਆਪਣੇ ਫੋਲੋਵਰ ਵਧਾਉਣ ਲਈ, ਉਹਨਾਂ ਨੇ ਜਿਹੜੀ ਇੱਕ ਰੌਲੀ ਪਾ ਦਿੱਤੀ ਵੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਬਲਦੇਵ ਸਿੰਘ ਦੇ ਨਾਲ ਆਇਆ। ਜੀ। ਹੁਣ ਕੀ ਹੋਇਆ, ਤੇ ਜਦੋਂ ਉਹਨਾਂ ਨੇ ਇਹ ਰੌਲੀ ਪਾ ਦਿੱਤੀ ਵੀ ਕਰੋਨਾ ਵਾਇਰਸ ਆਇਆ, ਤੇ ਜਦੋਂ ਆਪਣੇ ਸਿਹਤ ਵਿਭਾਗ ਦੀ ਰਿਪੋਰਟ ਆਈ, ਦੂਏ ਦਿਨ ਦੀ ਗੱਲ ਦੱਸ ਰਿਹਾ, ਦੂਏ ਦਿਨ ਦੀ ਇੰਡੀਆ ਨਿਊਜ਼ ਦੀ ਗੱਲ ਦੱਸ ਰਿਹਾ, ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਬਲਦੇਵ ਸਿੰਘ ਦੀ ਜਿਹੜਾ ਮੌਤ ਹੋਈ ਆ ਉਹ ਕਰੋਨਾ ਵਾਇਰਸ ਨਾਲ ਹੋਈ ਆ। ਜਦੋਂ ਇਹ ਪਤਾ ਕੀ ਪ੍ਰੋਬਲਮ ਪਈ ਆ, ਜਦੋਂ ਜਿਹੜਾ ਪਿੰਡ ਦਾ ਸਰਪੰਚ ਆ ਪਠਲਾਵੇ ਦਾ, ਠੀਕ ਆ ਜੀ, ਬਲਦੇਵ ਸਿੰਘ ਗਏ ਸੀ ਜਰਮਨੀ ਤੋਂ, ਇਟਲੀ ਤੋਂ, ਮੌਤ ਉਹਨਾਂ ਦੀ ਹੋਈ ਸੀਗੀ ਸ਼ੂਗਰ ਦੇ ਅਟੈਕ ਨਾਲ, ਕਿਉਂਕਿ ਸ਼ੂਗਰ ਦੇ ਪੇਸ਼ੈਂਟ ਸੀ। ਠੀਕ ਆ, ਲੇਕਿਨ ਸਰਪੰਚ ਨੇ ਇਹ ਰਿਪੋਰਟ ਲਿਖਾ ਦਿੱਤੀ ਕਿ ਉਹ ਇਟਲੀ ਤੋਂ ਆਇਆ ਸੀ। ਮੀਡੀਆ ਵਾਲਿਆਂ ਨੂੰ ਇੱਕ ਮੌਕਾ ਮਿਲ ਗਿਆ ਗੱਲ ਕਰਨ ਦਾ ਵੀ ਇਟਲੀ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਕੇਸ ਆ ਰਹੇ ਨੇ, ਇਸੇ ਕਰਕੇ ਇਹ ਵੀ ਇਟਲੀ ਤੋਂ ਆਇਆ ਸੀ ਵੀ ਇਸ ਨੂੰ ਵੀ ਕਰੋਨਾ ਵਾਇਰਸ ਸੀ। ਲੇਕਿਨ ਕਿਸੇ ਪਾਸੇ ਅੱਜ ਤੱਕ ਇਹ ਰਿਪੋਰਟ ਨਹੀਂ ਆਈ ਵੀ ਹਾਂ ਦੱਸੋ ਕਿਹੜੇ ਰਿਪੋਰਟ ਦੇ ਵਿੱਚ, ਮੈਂ ਇਹ ਸਵਾਲ ਕਰਨਾ ਚਾਹੁੰਦਾ ਵੀ ਦੱਸੋ ਕਿਹੜੀ ਮੀਡੀਆ ਵਾਲਿਆਂ ਨੂੰ ਜਿਨ੍ਹਾਂ ਨੇ ਖਬਰਾਂ ਲਾਈਆਂ ਨੇ ਇੰਡੀਆ ਦੇ ਵਿੱਚ ਵੀ ਹਾਂ ਵੀ ਉਹਨਾਂ ਨੂੰ ਕਰੋਨਾ ਵਾਇਰਸ ਨਾਲ ਡੈਥ ਹੋਈ ਆ, ਜੀ, ਕਿਹੜੀ ਤੁਸੀਂ ਉਹਨਾਂ ਦੀ ਕੀ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਕੋਈ ਸਬੂਤ ਜਿਹੜਾ ਸੀਗਾ, ਕੋਈ ਰਿਪੋਰਟ ਸਾਹਮਣੇ ਜਿਹੜੀ ਉਹ ਨਹੀਂ ਸੀ। ਬਿਲਕੁਲ ਰਘਵੀਰ ਸਿੰਘ ਜੀ, ਕਿਹੜਾ ਕੀਤਾ ਵੀ ਕਿਤੇ ਤੁਹਾਨੂੰ ਪਤਾ ਲੱਗੇ ਵੀ ਉਹਨਾਂ ਨੂੰ ਕਰੋਨਾ ਵਾਇਰਸ ਸੀ। ਸੋ ਬਿਲਕੁਲ ਜਿਹੜੇ ਉਹਨਾਂ ਦੇ ਟੱਚ ਦੇ ਵਿੱਚ ਇਟਲੀ 'ਚ ਜਿੰਨੇ ਵੀ ਲੋਕ ਆਏ, ਉਹਨਾਂ ਨੂੰ ਕਿਸੇ ਨੂੰ ਤਾਂ ਨਹੀਂ ਇਦਾਂ ਦਾ ਕਰੋਨਾ ਵਾਇਰਸ ਦਾ ਕੇਸ ਹੋਇਆ? ਹਾਂਜੀ, ਮੈਂ ਤੁਹਾਨੂੰ ਤਾਂ ਹੀ ਪਹਿਲਾਂ ਦੱਸਿਆ ਸੀਗਾ ਵੀ ਮੈਂ ਫਿਰ ਉਹ ਜਦੋਂ ਹੁਣ ਇਹ ਸਾਰਾ ਕੁਝ ਹੋ ਗਿਆ, ਅੱਜ ਮੇਰੀ ਬਾਬਾ ਜੀ ਨਾਲ ਵੀ ਗੱਲ ਹੋਈ ਸੀ। ਠੀਕ ਹੈ, ਉਹਨਾਂ ਨੂੰ ਅੱਜ 8 ਦਿਨ ਹੋ ਗਏ ਨੇ ਹਸਪੀਟਲ ਦੇ ਵਿੱਚ। ਉਹਨਾਂ ਨੂੰ ਕੋਈ ਟੀਕਾ ਨਹੀਂ, ਕੋਈ ਉਹਨਾਂ ਨੂੰ ਗੋਲੀ ਨਹੀਂ, ਸਿਰਫ ਹਸਪੀਟਲ ਦੇ ਵਿੱਚ ਇੱਕ ਦੂਸਰੇ ਵਾਸਤੇ ਆਪਾਂ ਕੁਆਰੰਟਾਈਨ ਕਹਿੰਦੇ ਆ, ਤੁਹਾਡੇ ਕੁਆਰੰਟੀਨ, ਹਾਂਜੀ ਜੀ, ਉਹਦੇ ਵਿੱਚ ਰੱਖਿਆ ਕੁਆਰੰਟੀਨ ਉਹਦੇ ਵਿੱਚ ਰੱਖਿਆ। ਲੇਕਿਨ ਜਿੰਨੇ ਵੀ ਪਠਲਾਵੇ ਦੇ 26 ਕੱਲ ਸਵੇਰ ਦੀ ਜਿਹੜੀ ਨਿਊਜ਼ ਸੀ 22 ਨਿਊਜ਼ ਕੱਲ ਆ ਗਏ ਸੀ, 22 ਨੈਗੇਟਿਵ ਕੇਸ ਆਏ ਸੀ 26 ਦੇ ਵਿੱਚੋਂ ਜਿਹੜੇ ਪੋਜ਼ਿਟਿਵ ਕਹਿ ਰਹੇ ਸੀ। ਅੱਜ ਜਿਹੜੀ ਨਿਊਜ਼ ਆਈ ਆ, ਅੱਜ ਟੋਟਲ ਨੈਗੇਟਿਵ ਕੇਸ ਆਏ ਆ। ਜਿਹੜੇ 120 ਲੋਕ ਆਨੰਦਪੁਰ ਸਾਹਿਬ ਇਹਨਾਂ ਨੇ ਫੜੇ ਸੀ ਵੀ ਇਹਨਾਂ ਕੋਲ ਬਾਬਾ ਜੀ ਨੂੰ ਬਲਦੇਵ ਸਿੰਘ ਨੂੰ ਮਿਲੇ ਸੀ, ਤੇ ਵੀ ਹਾਂ ਵੀ ਉਹ ਵੀ 120 ਲੋਕ ਨੈਗੇਟਿਵ ਰਿਪੋਰਟ ਦੇ ਵਿੱਚ ਆਏ ਆ। ਜੀ, ਥੈਂਕ ਯੂ। ਉਹ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਮੇਰੇ ਸਾਲੇ ਨਾਲ ਗੱਲਬਾਤ ਕਰਨ ਦੀ ਤੇ ਬਰਦਰ ਨਾਲ, ਕਿਉਂਕਿ ਇਹ ਵੀ ਮੈਂ ਕੱਲ ਦੀ ਗੱਲ ਹੈ, ਕਿਉਂਕਿ ਮੈਂ ਸਰਚ ਕਰ ਰਿਹਾ ਸੀ ਵੀ ਜੇਕਰ ਇਹ ਸਾਰਾ ਕੁਛ ਬਲਦੇਵ ਸਿੰਘ ਨੂੰ ਕਰੋਨਾ ਦਾ ਦੱਸ ਰਹੇ ਆ, ਇਟਲੀ ਦੇ ਵਿੱਚ ਕਿਹੜੀ ਫੈਮਿਲੀ ਕੋਲ ਰਿਹਾ ਬਲਦੇਵ ਸਿੰਘ,
ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਨਾ। ਜੀ ਸੋ ਸਾਰੇ ਬੇਸਿਕਲੀ ਉਹਨਾਂ ਨੂੰ ਕਿਸੇ ਨੂੰ ਨਹੀਂ ਹੈਗਾ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜੀ, ਇਨ ਸ਼ਾਰਟ ਜੇ ਆਪਾਂ ਕਹੀਏ ਜੀ ਬਚਾਅ ਹੈ। ਗੱਲਬਾਤ ਇਹ ਆ ਆਪਣੇ ਵਾਸਤੇ, ਬਚਾਅ ਦੀ ਗੱਲਬਾਤ ਇਹ ਆ ਕਿ ਜੇ ਬਲਦੇਵ ਸਿੰਘ ਨੂੰ ਕਰੋਨਾ ਦਾ ਕੇਸ ਸੀ ਤਾਂ ਸਾਰੇ ਇਟਲੀ ਦੇ ਵਿੱਚ ਜਿੱਥੇ ਜਿੱਥੇ ਉਹ ਘੁੰਮ ਕੇ ਗਏ ਨੇ, ਘੱਟੋ ਘੱਟ ਵੀ ਜੇ ਮੇਰੀ ਸੋਚਣੇ ਮੁਤਾਬਿਕ ਉਹ 10 ਦਿਨ ਦੇ ਵਿੱਚ ਹਜ਼ਾਰਾਂ ਆਪਣੇ ਵੀਰਾਂ ਭੈਣਾਂ ਨੂੰ ਮਿਲੇ ਨੇ ਇਟਲੀ ਦੇ ਵਿੱਚ, ਟੱਚ ਦੇ ਵਿੱਚ ਆਏ ਹੋਣਗੇ ਹਜ਼ਾਰਾਂ। ਧੰਨਵਾਦ ਤੁਹਾਡਾ ਭਾਜੀ, ਬਹੁਤ ਸੋ ਸਮਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਜੀ ਹੁਣ ਇੱਥੇ ਸਮਾਪਤ ਹੈ। ਬਹੁਤ ਸ਼ੁਕਰੀਆ, ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ, ਬਿਲਕੁਲ ਬਹੁਤ ਧੰਨਵਾਦ। ਸੋ ਸਾਡੇ ਸਰੋਤੇ ਜਿਹੜੇ ਆ, ਕਈ ਵਾਰੀ ਕੀ ਹੁੰਦੇ ਨਾ, ਜਿਹੜੇ ਆਪਣੇ ਹੋਸਟ ਵੀ ਹੁੰਦੇ ਆ, ਉਹ ਨਹੀਂ ਉਹਨਾਂ ਨੂੰ ਹੁੰਦਾ ਵੀ ਰੇਡੀਓ ਤੇ ਕਿੱਦਾਂ ਆਪਾਂ ਤੇਜ਼ ਬੋਲਣਾ ਹੈ, ਜਾਂ ਕਈ ਫੇਸਬੁੱਕ ਤੇ ਕਮੈਂਟ ਪਾ ਰਹੇ ਸੀ। ਸਾਡਾ ਮੇਨ ਰੀਜ਼ਨ ਉਹਨਾਂ ਨੂੰ ਲਿਆਉਣ ਦਾ ਇਹ ਸੀ ਵੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਸਰਕਾਰ, ਪੰਜਾਬ ਦਾ ਜਿਹੜਾ ਪੁਲਿਸ ਦਾ ਚੀਫ ਆ, ਉਹ ਪਿਛਲੇ ਸਮੇਂ ਵੀ ਕਰਤਾਰਪੁਰ ਸਾਹਿਬ ਦੇ ਇਸ਼ੂ ਨੂੰ ਲੈ ਕੇ ਉਹ ਸਿੱਖਾਂ ਦੇ ਉਲਟ ਬੋਲਿਆ ਵੀ ਜੀ ਉੱਥੋਂ ਅੱਤਵਾਦੀ ਬਣ ਕੇ ਆ ਸਕਦੇ ਆ। ਹੁਣ ਵੀ ਇੱਕ ਸਿੱਧੂ ਮੂਸੇਵਾਲੇ ਨੇ ਜਿਹੜਾ ਗਾਣਾ ਗਾਇਆ ਵੀ ਬਾਹਰੋਂ ਜਾ ਕੇ ਉੱਥੇ ਫੈਲਾ ਰਹੇ ਹੈਗੇ ਆ, ਉਸ ਗਾਣੇ ਨੂੰ ਉਹਨੇ ਸ਼ੇਅਰ ਕੀਤਾ ਵੀ NRI ਦੇ ਉਲਟ ਜਿਹੜੀ ਆ ਉਹ ਹੇਟ ਫੈਲਾ ਰਹੇ ਆ, ਤਾਂ ਕਿ ਜਿਹੜੇ ਪੰਜਾਬ ਦੇ ਆਪਣੇ ਭੈਣ ਭਰਾ ਆ ਤੇ ਜਿਹੜੇ NRI ਆ ਉਹਨਾਂ ਦੇ ਵਿੱਚ ਪਾੜਾ ਪੈ ਜਾਏ। ਸੋ ਇਹ ਸਾਡਾ ਮੇਨ ਰੀਜ਼ਨ ਲਿਆਉਣ ਦਾ ਸੀ। ਜਿਹੜਾ ਬਲਦੇਵ ਸਿੰਘ, ਜਿਹਦੇ ਕਰਕੇ ਸਾਰੀ ਤੁਸੀਂ ਫੇਸਬੁੱਕ ਤੇ ਦੇਖੋ ਇੰਨਾ ਰੌਲਾ ਪਿਆ ਵੀ ਦੇਖੋ ਜੀ ਸਾਰੇ ਪੰਜਾਬ ਨੂੰ ਮਾਰਤਾ। ਜਿੱਥੇ ਜਿੱਥੇ ਵੀ ਉਹ ਗਿਆ ਹੈਗਾ, ਚਾਹੇ ਉਹ ਹੋਲੇ ਮਹੱਲੇ ਤੇ ਗਿਆ, ਕਿਸੇ ਦਾ ਕੇਸ ਪੋਜ਼ਿਟਿਵ ਨਹੀਂ ਆਇਆ। ਉਹਨਾਂ ਦੇ ਜਿਹੜੇ 5-6 ਪਿੰਡ ਹੈਗੇ ਆ, ਅੱਜ ਉੱਥੋਂ ਰਿਪੋਰਟ ਆਈ 120 ਸੈਂਪਲ ਲਏ, ਕਿਸੇ ਨੂੰ ਪੋਜ਼ਿਟਿਵ ਨਹੀਂ ਹੋਇਆ। ਜਦੋਂ ਉਹ ਵਿਚਾਰੇ ਦੀ ਡੈਥ ਵੀ ਹੋ ਗਈ, ਉਹ ਤੋਂ ਬਾਅਦ ਉਹਨੇ ਕਿਹਾ ਵੀ ਜੀ ਇਹਨੂੰ ਕਰੋਨਾ ਵਾਇਰਸ ਸੀ, ਹਾਲਾਂਕਿ ਉਹਨੂੰ ਡੈਥ ਉਹਦੀ ਸ਼ੂਗਰ ਤੇ ਹਾਰਟ ਅਟੈਕ ਕਰਕੇ ਹੋਈ ਆ। ਜੀ ਬਿਲਕੁਲ, ਉੱਥੋਂ ਦੇ ਜਿਹੜੇ ਹਸਪਤਾਲ ਦੇ ਵਿੱਚ ਉਹ ਗਿਆ ਵੀ ਸੀ, ਮਾਮੂਲੀ ਬੁਖਾਰ ਕਹਿ ਕੇ ਉਸ ਨੂੰ ਆਖ ਦਿੱਤਾ ਗਿਆ। ਉਸ ਹਸਪਤਾਲ ਦੇ ਬਾਰੇ ਵੀ ਇਹੀ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਤਾਂ ਦੱਸਿਆ ਨਹੀਂ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਸੀਗਾ। ਸੋ ਇਹ ਕਿਤੇ ਨਾ ਕਿਤੇ ਜਿਹੜੇ ਬਾਹਰ ਬੈਠੇ ਜਿਹੜੇ ਪੰਜਾਬੀ ਆ ਉਹਨਾਂ ਦੇ ਖਿਲਾਫ ਆ। ਹੁਣ 15 ਲੱਖ ਕੁੱਲ ਜਿਹੜੇ ਭਾਰਤ ਦੇ ਵਿੱਚ ਲੋਕ ਆਏ ਇਹਨੇ ਪਿਛਲੇ ਜਿਹੜੇ ਦਿਨਾਂ ਦੇ ਵਿੱਚ, ਸਿਰਫ ਤੇ ਸਿਰਫ ਜਿਹੜੇ ਪੰਜਾਬੀ NRI ਆ ਉਹਨਾਂ ਦੇ ਖਿਲਾਫ ਜਿਹੜਾ ਇਹਨਾਂ ਨੇ ਮੋਰਚਾ ਜਾਣਬੁੱਝ ਕੇ ਜਿਹੜਾ ਉਹ ਖੋਲ੍ਹ ਦਿੱਤਾ ਗਿਆ। ਪਰ ਇਹ ਇੱਕ ਚੀਜ਼ ਜਿਹਨੇ NRI ਆ ਉਹਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਸਿਰਫ ਤੇ ਸਿਰਫ ਤੁਹਾਡੇ ਨਾਲ ਉਦੋਂ ਹੀ ਜਿਹੜੇ ਉੱਥੋਂ ਦੇ ਲੋਕ ਪਿਆਰ ਨਾਲ ਗੱਲ ਕਰਦੇ ਜਦੋਂ ਉਹਨਾਂ ਨੂੰ ਕੁਝ ਚਾਹੀਦਾ ਹੁੰਦਾ। ਜਦੋਂ ਉਹਨਾਂ ਨੂੰ ਕਹਿਣਾ ਵੀ, ਉਹਨਾਂ ਨੇ ਕਹਿਣਾ ਵੀ ਫੋਨ ਲੈ ਦਿਓ ਤੇ ਆਹ ਕਰ ਦਿਓ ਤੇ ਉਹ ਕਰ ਦਿਓ, ਉਦੋਂ NRI ਸਾਡਾ ਵੀਰ ਤੇ ਉਦੋਂ ਭਰਾ ਤੇ ਉਦੋਂ ਚਾਚੇ ਤਾਏ ਮਾਮੇ, ਉਦੋਂ ਸਾਰੇ ਇਹਨਾਂ ਨੂੰ ਜਿਹੜੀਆਂ ਰਿਸ਼ਤੇਦਾਰੀਆਂ ਯਾਦ ਆ ਜਾਂਦੀਆਂ। ਤੇ ਹੁਣ ਜਦੋਂ ਭਾਂਡਾ ਭੰਨਣ ਲੱਗੇ ਤਾਂ ਉਦੋਂ ਉਹਨਾਂ ਨੇ 1 ਮਿੰਟ ਨਾਲ ਜਿਹੜਾ ਉਹ ਲਾਇਆ। ਅਜੇ ਵੀ ਉੱਦਾਂ ਵੈਸੇ ਕੁਝ ਲੋਕ ਹੈਗੇ ਨੇ ਜਿਨ੍ਹਾਂ ਨੇ NRIਆਂ ਦੇ ਹੱਕ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਆ। ਸੋ ਦੇਖੋ ਕਿੰਨੇ ਲੋਕ ਇਟਲੀ ਦੇ ਵਿੱਚ ਵੀ ਜਿਹੜੇ ਸੀਗੇ ਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਵੀ ਉਸ ਨੂੰ ਬਲਦੇਵ ਸਿੰਘ ਨੂੰ ਮਿਲੇ ਆ, ਉਹਨਾਂ ਦੇ ਕੇਸ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਉਹ ਨੈਗੇਟਿਵ ਆਏ ਦੱਸੇ ਜਾਂਦੇ ਨੇ। ਬਿਲਕੁਲ ਰਾਜਕਨਵੀਰ ਸਿੰਘ, ਬੜੇ ਸਿਸਟਮੈਟਿਕ ਤਰੀਕੇ ਨਾਲ ਕਈ ਗੁਰਦੁਆਰਿਆਂ ਤੋਂ ਅਨਾਉਂਸਮੈਂਟਾਂ ਕਰਾਈਆਂ ਗਈਆਂ, NRI ਨਿਕਲੋ ਨਾ ਬਾਹਰ, ਘਰਾਂ 'ਚ ਰਹੋ, ਕਈਆਂ ਦੇ ਨੋਟਿਸ ਲਾਏ ਗਏ। ਵੀ ਸਭ ਤੋਂ ਵੱਧ ਕਸੂਰ ਤਾਂ ਸਰਕਾਰ ਦਾ ਆ। ਜਦੋਂ ਕੋਈ NRI ਉੱਥੇ ਜਾਂਦਾ ਏਅਰਪੋਰਟ ਤੇ ਤੁਸੀਂ ਟੈਸਟ ਕਾਹਤੇ ਨਹੀਂ ਕਰਦੇ? ਠੀਕ ਆ ਕਿ ਨਹੀਂ? ਜਾਂ ਜਿੱਦਾਂ ਇੱਥੇ ਕੁਆਰੰਟਾਈਨ ਕਰਦੇ 14 ਦਿਨ, ਉਹਨੂੰ ਕਹੋ ਵੀ ਤੁਸੀਂ ਆਪਣੇ ਘਰ 'ਚ ਹੀ ਰਹਿਣਾ ਆ, ਉਹ ਤੋਂ ਬਾਅਦ ਉਹਨੂੰ ਟੈਸਟ ਕਰੋ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੇ ਪੰਜਾਬ ਵਾਸਤੇ ਆਪਣੇ ਪੰਜਾਬੀ ਭੈਣ ਭਰਾ ਆ ਤੇ ਪੰਜਾਬ ਤੋਂ ਬਾਹਰ ਵਸਦੇ ਜਿੰਨੇ ਪੰਜਾਬੀ ਭੈਣ ਭਰਾ ਆ, ਉਹਨਾਂ ਦੇ ਵਿੱਚ ਰਿਫਟ ਪਾਉਣ ਦੇ ਲਈ ਇਹ ਉੱਥੇ ਦੀ ਸਰਕਾਰ ਨੇ ਇਹ ਬਹੁਤ ਘਿਨਾਉਣਾ ਕੰਮ ਕੀਤਾ ਹੈਗਾ। ਸੋ ਇਸ ਕਰਕੇ ਆਪਾਂ ਜਿਹੜੇ ਹੋਸਟ ਜਿਹੜੇ ਇਹ ਆਪਾਂ ਇਟਲੀ ਤੋਂ ਜਿਹੜਾ ਨੌਜਵਾਨ ਸੀ ਉਹਨੂੰ ਲੈ ਕੇ ਆਏ ਸੀ। ਸੋ ਇਹ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀ ਜੀ ਬਿਲਕੁਲ। ਸੋ ਜੇ ਲੇਟੈਸਟ ਅਪਡੇਟਸ ਜਿਹੜੀਆਂ ਆਪਾਂ ਦੱਸਦੇ ਜਾਈਏ, ਹੁਣੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਬੋਲ ਕੇ ਹਟੇ ਨੇ। ਉਹਨਾਂ ਨੇ ਜਿਹੜਾ ਮਰੀਨ 1 ਹੈ, ਜਿਹੜਾ ਹੈਲੀਕਾਪਟਰ ਹੁੰਦਾ ਉਸ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਜਿਹੜਾ ਉੱਤਰ ਕੇ 에ਅਰਫੋਰਸ 1 ਤੋਂ ਉੱਤਰ ਕੇ ਜਦੋਂ ਉਹਨਾਂ ਨਾਲ ਗੱਲ ਕੀਤੀ ਆ ਤਾਂ ਉਹਨਾਂ ਨੇ ਆਖਿਆ ਵੀ ਕਹਿੰਦੇ ਵੀ ਮੈਂ ਨਿਊਯਾਰਕ ਦੇ ਸਿਟੀਜ਼ ਦੇ ਜਿਹੜੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਸਥਿਤੀ ਗੰਭੀਰ ਹੈਗੀ ਆ, ਕਨੈਟੀਕਟ ਦੇ ਵਿੱਚ ਤੇ ਹੋਰ ਉਹਨਾਂ ਇਲਾਕਿਆਂ ਦੇ ਵਿੱਚ ਕਰਫਿਊ ਇਨਫੋਰਸ ਕਿਤੇ ਨਾ ਕਿਤੇ ਜਿਹੜਾ ਸ਼ੈਲਟਰ ਇਨ ਪਲੇਸ ਆ ਉਹ ਕਰ ਸਕਦੇ ਆ, ਤਾਂ ਜੋ ਇਸ ਕਰੋਨਾ ਵਾਇਰਸ ਦਾ ਜਿਹੜਾ ਵਧਾਅ ਆ ਉੱਥੇ ਜਿਹੜਾ ਹੋਰ ਲੋਕਾਂ ਤੱਕ ਨਾ ਫੈਲੇ। ਜਿੱਦਾਂ ਇਹਨਾਂ ਨੇ ਵੀ ਦੱਸਿਆ ਸੀਗਾ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਇਟਲੀ ਦੇ ਵਿੱਚ ਪਹਿਲੋਂ ਜਦੋਂ ਕੇਸ ਆਏ ਉਹਨਾਂ ਇਲਾਕਿਆਂ ਤੋਂ ਲੋਕ ਜਿਹੜੇ ਆ ਉਹ ਦੂਜੇ ਇਲਾਕਿਆਂ ਸ਼ਹਿਰਾਂ 'ਚ ਚਲੇ ਗਏ, ਜਿੱਥੇ ਕਰਕੇ ਕਰੋਨਾ ਵਾਇਰਸ ਬਹੁਤ ਜ਼ਿਆਦਾ ਉੱਥੇ ਬਾਅਦ ਦੇ ਵਿੱਚ ਫੈਲ ਗਿਆ ਸੀਗਾ। ਸੋ ਇੱਦਾਂ ਦੀ ਸਥਿਤੀ ਜਿਹੜੀ ਨਾ ਬਣੇ, ਪਰ ਗੱਲ ਇਹ ਆ ਵੀ ਇੱਥੇ ਵੀ ਆਲਰੇਡੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੋ ਚੁੱਕੀ ਆ। ਹੁਣ ਇਨਫੋਰਸ ਕਰਨ ਦੇ ਨਾਲ ਕਿੰਨਾ ਕੁ ਜਿਹੜਾ ਉਹ ਫਰਕ ਪਊਗਾ, ਚਲੋ ਜੇ ਕਰ ਲੈਣ ਹੋਰ ਜਿੰਨਾ ਘੱਟ ਸਕਦਾ ਉਹਨਾਂ ਜਿਹੜਾ ਇਸ ਦੇ ਕਰਕੇ ਘੱਟ ਜਾਵੇ ਤਾਂ ਚੰਗੀ ਗੱਲ ਜਿਹੜੀ ਉਹ ਹੈਗੀ ਆ। ਅਦਰਵਾਈਜ਼
ਪ੍ਰੋਬਲਮ ਹੋਰ ਸਿਚੁਏਸ਼ਨ ਬੈਡ ਹੋ ਸਕਦੀ। ਨਿਊਯਾਰਕ ਦੇ ਵਿੱਚ ਸਥਿਤੀ ਖਾਸੀ ਗੰਭੀਰ ਆ। ਆਈ ਥਿੰਕ ਜੇ ਨੰਬਰ ਆਫ ਕੇਸਿਸ ਜੇ ਘਟਣਗੇ ਆਉਣ ਵਾਲੇ ਦਿਨਾਂ 'ਚ ਘੱਟ ਵਧਣਗੇ, ਅਜੇ ਤਾਂ ਘਟਣੇ ਤਾਂ ਅਜੇ ਅਜੇ ਤਾਂ ਉਸ ਚੀਜ਼ ਨੂੰ ਥੋੜ੍ਹਾ ਟਾਈਮ ਹੋਊਗਾ, ਪਰ ਅਜੇ ਘੱਟ ਵਧਣ। ਇਹ ਜਿਹੜਾ ਮੇਨ ਮਨਸ਼ਾ ਜਿਹੜੀ ਇਸ ਟਾਈਮ ਲੋਕਾਂ ਦੀ ਜਿਹੜੀ ਉਹ ਹੈਗੀ ਆ। ਸੋ ਵੀ ਸਾਰੇ ਅਧਿਕਾਰੀਆਂ ਨੂੰ ਇਹੀ ਜਿਹੜੀ ਚਿੰਤਾ ਹੈਗੀ ਵੀ ਘੱਟ ਤੋਂ ਘੱਟ ਜਿਹੜੇ ਕੇਸ ਆ ਉਹ ਇਸ ਦੇ ਵਿੱਚ ਵਾਧਾ ਹੋਵੇ। ਸੋ ਨਿਊਯਾਰਕ ਦੇ ਬਾਰੇ ਇਹ ਹਰਜੋਤ ਸਿੰਘ ਜੀ ਹੁਣ ਖਬਰ ਆਈ ਆ, ਰੀਸੈਂਟਲੀ ਅਪਡੇਟ ਹੋਏ ਥੋੜ੍ਹੇ ਜਿਹੇ ਆંકੜੇ, 6000 ਨਵੇਂ ਕੇਸ ਜਿਹੜੇ ਆ ਉੱਥੇ ਆਏ ਨੇ, 122 ਹੋਰ ਮੌਤਾਂ ਹੋਈਆਂ ਨੇ। ਕੁੱਲ ਮੌਤਾਂ ਜਿਹੜੀਆਂ ਨਿਊਯਾਰਕ ਦੇ ਵਿੱਚ ਹੁਣ ਵੱਧ ਕੇ 728 ਹੋ ਚੁੱਕੀਆਂ ਹੋਈਆਂ ਨੇ। ਕੈਲੀਫੋਰਨੀਆ ਦੇ ਵਿੱਚ 8 ਹੋਰ ਮੌਤਾਂ ਦੀ ਜਿਹੜੀ ਰਿਪੋਰਟ ਉਹ ਆਈ ਆ। 102 ਮੌਤਾਂ ਕੁੱਲ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ ਨੇ। 4900 ਕੁੱਲ ਕੇਸ ਕੈਲੀਫੋਰਨੀਆ 'ਚ ਹੋਏ ਨੇ। ਫਲੋਰੀਡਾ 'ਚ 565 ਕੇਸ ਦੇ ਜਿਹੜਾ ਇਜ਼ਾਫਾ ਹੋਇਆ, 8 ਹੋਰ ਮੌਤਾਂ ਹੋ ਚੁੱਕੀਆਂ। ਇਸ ਟਾਈਮ ਫਲੋਰੀਡਾ ਦੇ ਵਿੱਚ 3700 ਤੋਂ ਵੱਧ ਕੇਸ ਜਿਹੜੇ ਹੋ ਚੁੱਕੇ ਨੇ। ਫਲੋਰੀਡਾ ਇਸ ਵੇਲੇ ਵਾਸ਼ਿੰਗਟਨ ਤੋਂ ਉੱਪਰ ਚਲੇਗਾ। ਵਾਸ਼ਿੰਗਟਨ ਹੁਣ 5ਵੇਂ ਨੰਬਰ ਤੇ ਆ ਜਿੱਥੇ ਸਭ ਤੋਂ ਜ਼ਿਆਦਾ ਕੇਸ ਹੋਏ ਸੀ। ਇੱਕ ਜ਼ਰੂਰ ਐਡ ਕਰਨਾ ਚਾਹੁੰਦਾ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਉਹਨਾਂ ਨੇ ਦੱਸਿਆ ਸੀ ਇਟਲੀ ਤੋਂ ਵੀ ਆਪਣੇ ਪੰਜਾਬੀ ਸਿਰਫ 2 ਜਣਿਆਂ ਦੀ ਮੌਤ ਹੋਈ ਹੈਗੀ ਆ। ਉਹਨਾਂ ਦਾ ਮੇਨ ਰੀਜ਼ਨ ਇਹ ਸੀ ਵੀ ਪੰਜਾਬੀ ਪਿੰਡਾਂ 'ਚ ਰਹਿੰਦੇ ਹੈਗੇ ਆ, ਖੁੱਲ੍ਹੇ ਏਰੀਏ 'ਚ ਰਹਿੰਦੇ ਆ, ਘਰਾਂ 'ਚ ਲੋਕਡਾਊਨ ਹੈਗੇ ਆ, ਆਮ ਲੋਕਾਂ ਦੇ ਨਾਲ ਉਹਨਾਂ ਦਾ ਮਿਲਣਾ ਜੁਲਣਾ ਘੱਟ ਆ। ਸੋ ਕਿਤੇ ਨਾ ਕਿਤੇ ਜਿਹੜਾ ਉਸ ਕਰਕੇ ਜਿਹੜਾ ਉਹ ਵਿਚਾਰ ਰਹਿ ਗਿਆ। ਜਿੱਥੇ ਜਿਹੜੀ ਕਹਿ ਲਓ ਵੀ ਸੰਘਣੀ ਵਸੋਂ ਹੁੰਦੀ ਆ, ਉੱਥੇ ਜ਼ਿਆਦਾ ਖਤਰਾ ਹੁੰਦਾ ਆ। ਜਿਹੜੇ ਰੂਰਲ ਇਲਾਕਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਜਿਹੜਾ ਉਹ ਬਚਾਅ ਇਸੇ ਕਰਕੇ ਹੋ ਜਾਂਦਾ ਵੀ ਬਾਕੀ ਲੋਕਾਂ ਦੇ ਨਾਲ ਉਹਨਾਂ ਦਾ ਮਿਲਣਾ ਕੰਟੈਕਟ ਜਿਹੜਾ ਉਹ ਨਹੀਂ ਹੁੰਦਾ। ਸੋ ਇਸ ਕਰਕੇ ਅਮਰੀਕਾ ਦੇ ਵਿੱਚ ਵੀ ਜੇ ਤੁਸੀਂ ਦੇਖੋ ਵੀ ਉਹਨਾਂ ਇਲਾਕਿਆਂ ਦੇ ਵਿੱਚ ਕੇਸਾਂ ਦਾ ਇਜ਼ਾਫਾ ਘੱਟ ਹੈਗਾ, ਜਿੱਥੇ ਲੋਕ ਦੂਰ ਦੂਰ ਕਿਤੇ ਨਾ ਕਿਤੇ ਰਹਿੰਦੇ ਨੇ ਤੇ ਜਿੱਥੇ ਸੰਘਣੀ ਵਸੋਂ ਜਿਹੜੀ ਉਹ ਨਹੀਂ ਹੈਗੀ। ਸਭ ਤੋਂ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਨਿਊਯਾਰਕ ਸਿਟੀ ਦੇ ਵਿੱਚ ਹੋਈ ਆ, ਉੱਥੇ ਸਭ ਤੋਂ ਜ਼ਿਆਦਾ ਸੰਘਣੀ ਵਸੋਂ ਜਿਹੜੀ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਜਿਹੜੀ ਉਹ ਹੈਗੀ ਆ, ਜਿਸ ਕਰਕੇ ਉੱਥੇ ਪ੍ਰੋਬਲਮ ਸਭ ਤੋਂ ਜ਼ਿਆਦਾ ਉਹ ਆਈ ਹੈਗੀ ਆ। ਸੋ ਉਸ ਨੂੰ ਕਹਿੰਦੇ ਵੀ ਸ਼ਾਇਦ ਉਹ ਕਰਫਿਊ ਇਨਫੋਰਸਮੈਂਟ ਵਾਲੀ ਜਿਹੜੀ ਗੱਲ ਰਾਸ਼ਟਰਪਤੀ ਟਰੰਪ ਨੇ ਆਖੀ ਆ ਵੀ ਜਿਹੜੇ ਬਹੁਤ ਹੀ ਜ਼ਿਆਦਾ ਹੌਟ ਸਪੌਟ ਇਸ ਪੂਰੇ ਐਪੀ ਸੈਂਟਰ ਨਿਊਯਾਰਕ ਸਟੇਟ ਦੇ ਵਿੱਚ ਹੈਗੇ ਆ, ਕਨੈਟੀਕਟ ਦੇ ਵਿੱਚ ਜੇ ਕਿਤੇ ਹੈਗੇ ਆ ਤਾਂ ਉਹਨਾਂ ਨੂੰ ਰੋਕਿਆ ਜਿਹੜਾ ਉਹ ਜਾਣ ਦੀ ਕੋਸ਼ਿਸ਼ ਜਿਹੜੀ ਉਹ ਕਰਨਗੇ। ਕਿਉਂਕਿ ਸਿਚੁਏਸ਼ਨ ਇਹ ਵੀ ਆ ਨਾ, ਨੈਸ਼ਨਲ ਕੈਪੀਟਲ ਵੀ ਇੱਕ ਇਹ ਤਾਂ ਫਾਈਨੈਂਸ਼ੀਅਲ ਡਿਸਟ੍ਰਿਕਟ, ਫਾਈਨੈਂਸ਼ੀਅਲ ਕੈਪੀਟਲ ਅਮਰੀਕਾ ਦੀ ਜਿਹੜੀ ਮੰਨੀ ਜਾਂਦੀ ਹੈ ਨਿਊਯਾਰਕ ਸਿਟੀ, ਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੀ ਜਿਹੜੀ ਕੈਪੀਟਲ ਆ ਵਾਸ਼ਿੰਗਟਨ ਡੀਸੀ, ਉਸ ਤੋਂ ਜ਼ਿਆਦਾ ਦੂਰ ਨਹੀਂ ਹੈਗੀ ਵੀ ਉਹ ਵੀ ਨਹੀਂ ਚਾਹੁੰਦੇ ਵੀ ਉੱਥੇ ਜ਼ਿਆਦਾ ਜਿਹੜੀ ਸਿਚੁਏਸ਼ਨ ਉਹ ਵੀ ਬੈਡ ਹੋਵੇ। ਆਲਰੇਡੀ ਉੱਦਾਂ ਵਾਸ਼ਿੰਗਟਨ ਡੀਸੀ ਦੇ ਮੇਅਰ ਦਾ ਇੱਕ ਸਟਾਫਰ ਜਿਹੜਾ ਆ ਉਸ ਦੀ ਮੌਤ ਕਰੋਨਾ ਵਾਇਰਸ ਨਾਲ ਪੀੜਤ ਹੋਣ ਕਰਕੇ ਜਿਹੜੀ ਉਹ ਹੋ ਚੁੱਕੀ ਹੋਈ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਣ ਦੀ ਜਿਹੜੀ ਸਾਰਿਆਂ ਨੂੰ ਜ਼ਰੂਰਤ ਹੈਗੀ। ਸੋ ਬਾਰ-ਬਾਰ ਜਿੱਦਾਂ ਕਿਹਾ ਜਾ ਰਿਹਾ ਵੀ ਸਾਰੇ ਜਾਣੇ ਉਹ ਇਸ ਦੇ ਵਿੱਚ ਰਹਿਣ, ਕੁਆਰੰਟੀਨ ਆਪਣੇ ਆਪ ਨੂੰ ਜਿਹੜੇ ਸੈਲਫ ਆਈਸੋਲੇਟ ਕਰਨ, ਖਾਸ ਕਰਕੇ ਜਿਨ੍ਹਾਂ ਨੂੰ ਜਿਹੜੇ ਉਹ ਲੱਛਣ ਹੈਗੇ ਆ। ਉੱਦਾਂ ਵੈਸੇ ਕੱਲ੍ਹ ਇੱਕ ਵੀਰ ਦਾ ਜਿਹੜਾ ਉਹ ਸਵਾਲ ਵੀ ਵਾਜਬ ਸੀਗਾ ਵੀ ਜੇ ਕੋਈ 1 ਬੈਡਰੂਮ 'ਚ ਰਹਿੰਦਾ ਆ, ਜੇ ਉਸ ਨੂੰ ਕੋਈ ਲੱਛਣ ਆ ਉਹ ਕਿੱਦਾਂ ਕੁਆਰੰਟੀਨ ਕਰੇ। ਸੋ ਉਸ ਦੇ ਲਈ ਹੈ ਤਾਂ ਮੁਸ਼ਕਿਲ, ਪਰ ਹਾਲ ਦੀ ਘੜੀ ਸਿਚੁਏਸ਼ਨ ਇੰਨੀ ਕਿ ਜਿਹੜੀ ਉਹ ਬੈਡ ਹੋਈ ਆ, ਹਸਪਤਾਲਾਂ ਵਾਲੇ ਉਹਨਾਂ ਨੂੰ ਹੀ ਦਾਖਲ ਕਰ ਰਹੇ ਜਿਨ੍ਹਾਂ ਦਾ ਕਰੋਨਾ ਵਾਇਰਸ ਟੈਸਟ ਪੋਜ਼ਿਟਿਵ ਆ ਕੇ ਸਿੰਪਟਮ ਜ਼ਿਆਦਾ ਸੀਰੀਅਸ ਹੋ ਜਾਂਦੇ ਆ। ਸੋ ਇਹ ਜਿਹੜੀ ਇੱਕ ਸਿਚੁਏਸ਼ਨ ਬੈਡ ਹੈਗੀ ਆ। ਹੁਣ ਤਾਂ ਇਹੀ ਆ ਵੀ ਪਰਿਵਾਰ ਦੇ ਵਿੱਚ ਚਾਹੇ ਹੁਣ ਤੁਸੀਂ 1 ਬੈਡਰੂਮ 'ਚ, ਚਾਹੇ 2 'ਚ, ਚਾਹੇ ਵੱਡਾ ਘਰ ਆ, ਚਾਹੇ ਛੋਟਾ ਘਰ ਆ, ਜਿਹੜਾ ਉਹ 6 ਫੁੱਟ ਦਾ ਫਾਸਲਾ, ਗਲਵ ਵਗੈਰਾ ਹੁਣ ਫਿਰ ਪਾ ਕੇ ਰੱਖੋ, ਮਾਸਕ ਵਗੈਰਾ ਜਿਹੜਾ ਉਹ ਪਾ ਕੇ ਰੱਖੋ ਜੇ ਕਿਸੇ ਨੂੰ ਇੱਦਾਂ ਦੇ ਲੱਛਣ ਜਿਹੜੇ ਆ ਉਹ ਨਜ਼ਰ ਆਉਂਦੇ ਨੇ। ਅਦਰਵਾਈਜ਼ ਆਪਾਂ ਨਹੀਂ ਚਾਹੁੰਦੇ ਵੀ ਕੋਈ ਜਣਾ ਆ ਜੇ ਕੋਈ ਕੈਰੀਅਰ ਆ ਤੇ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਉੱਤੇ ਵੀ ਉਸ ਦਾ ਜਿਹੜਾ ਉਹ ਅਸਰ ਹੋਵੇ। ਸੋ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਜਿੰਨਾ ਵੱਧ ਤੋਂ ਵੱਧ ਪਰਹੇਜ਼ ਕਰ ਸਕਦੇ ਹਾਂ ਉਹ ਪਰਹੇਜ਼ ਜਿਹੜਾ ਉਹ ਕਰ ਸਕੀਏ। ਅਦਰਵਾਈਜ਼ ਸਿਚੁਏਸ਼ਨ ਜਿਹੜੀ ਆ ਵੱਧ ਤੋਂ ਬੱਤਰ ਜਿਹੜੀ ਹੋ ਸਕਦੀ ਆ। ਪਰ ਇਹ ਸ਼ੈਲਟਰ ਇਨ ਪਲੇਸ ਦੇ ਕਰਕੇ, ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਆਪਾਂ ਉਮੀਦ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਜਲਦੀ ਰੋਕਥਾਮ ਆ ਸਕੇ। ਸੋ ਬਿਲਕੁਲ ਇੱਕ ਵਾਰ ਫਿਰ ਰਾਜਕਨਵੀਰ ਸਿੰਘ ਜੀ ਜਾਂਦੇ ਜਾਂਦੇ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਦਿੱਲੀ 'ਚ ਦੇਖਿਆ ਵੀ ਹਜ਼ਾਰਾਂ ਦੀ ਗਿਣਤੀ 'ਚ ਲੰਗਰ ਛਕ ਰਹੇ ਆ, ਆਸਟ੍ਰੇਲੀਆ 'ਚ ਆਪਣੇ ਸਿੱਖ ਲੱਗੇ ਹੋ ਆ, ਖਾਲਸਾ ਏਡ ਵਾਲੇ ਇੰਗਲੈਂਡ ਦੇ ਵਿੱਚ ਹਸਪਤਾਲਾਂ ਨੂੰ ਜਿਹੜਾ ਆ ਫੂਡ ਸਪਲਾਈ ਕਰ ਰਹੇ ਹੈਗੇ ਆ। ਸਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਹੰਡਰਡਸ ਆਫ ਡਿਲੀਵਰੀਜ਼ ਫ੍ਰੀ ਮੇਲ ਜਿਹੜਾ ਆ ਮੀਲਸ ਜਿਹੜੇ ਆ ਉਹ ਡਿਲੀਵਰ ਕਰ ਰਹੇ ਹੈਗੇ ਆ। ਇਸੇ ਤਰ੍ਹਾਂ USA ਦੇ ਵਿੱਚ ਨਿਊਯਾਰਕ 30,000 ਤੋਂ ਵੱਧ ਲੋਕਾਂ ਦਾ ਖਾਣਾ ਜਿਹੜਾ ਡਿਲੀਵਰ ਕਰ ਰਹੇ ਹੈਗੇ ਆ। ਉੱਥੇ ਆਪਣੇ ਬੇ ਏਰੀਏ 'ਚ ਵੀ ਗੁਰਦੁਆਰਾ ਸਾਹਿਬ, ਫਰੀਮੌਂਟ ਵੀ, ਸੈਨੋਜ਼ੇ ਦਾ ਕੱਲ੍ਹ ਆਪਾਂ ਦੇਖਿਆ ਸੀ ਲੋਕਲ ਰੇਡੀਓ ਚੈਨਲਸ ਨੇ ਵੀ ਕਵਰ ਕੀਤਾ ਵੀ ਕਿਸ ਤਰ੍ਹਾਂ $120 ਵਰਥ ਆਫ ਜਿਹੜਾ ਸਮਾਨ ਹੈਗਾ ਆ ਉਹ ਕਾਫੀ ਲੋਕਾਂ ਨੂੰ ਲਗਭਗ 40-50 ਨੂੰ ਐਵਰੀ ਡੇ ਉਹ ਡਿਲੀਵਰ ਕਰ ਰਹੇ ਹੈਗੇ ਆ। ਸੈਂਟਰਲ ਆਇਵਾ ਦੀ ਸਿੱਖ ਕਮਿਊਨਿਟੀ ਦੀ ਨਿਊਜ਼ ਆਈ ਹੈਗੀ ਆ ਵੀ ਉਹ ਫ੍ਰੀ ਪੀਜ਼ਾ ਜਿਹੜੇ ਆ ਹਸਪਤਾਲਾਂ ਨੂੰ ਜਾਂ ਜਿਹੜੇ ਲੋਕ ਜਿਨ੍ਹਾਂ ਕੋਲ ਫੂਡ
ਦਾ ਐਕਸੈਸ ਨਹੀਂ ਉਹਨਾਂ ਨੂੰ ਡਿਲੀਵਰ ਕਰ ਰਹੇ ਹੈਗੇ ਆ। ਸੋ ਇੱਕ ਵਾਰ ਫੇਰ ਬੇਨਤੀ ਆ ਵੀ ਭਾਈ ਆਪਣੇ ਗੁਰੂ ਘਰ ਬਹੁਤ ਸ਼ਹਿਰਾਂ 'ਚ ਹੈਗੇ ਆ, ਆਪਣੇ ਸ਼ਹਿਰ ਦੇ ਮੇਅਰ ਜਾਂ ਪੁਲਿਸ ਚੀਫ ਜਾਂ ਹਸਪੀਟਲ ਵਾਲਿਆਂ ਨਾਲ ਗੱਲ ਕਰਕੇ ਵੀ ਕਿਉਂਕਿ ਅੱਜ ਕੱਲ੍ਹ ਜਿਹੜਾ ਆ ਕਰੋਨਾ ਵਾਇਰਸ ਕਰਕੇ ਹੌਟ ਮੀਲ ਹੀ ਸਾਨੂੰ ਜਿਹੜਾ ਆ ਡਿਲੀਵਰ ਕਰਨਾ ਚਾਹੀਦਾ, ਉਹਦੇ 'ਚ ਇੱਕ ਤਾਂ ਸੇਫ ਹੈਗਾ ਆ। ਸੋ ਟਰਾਈ ਕਰੋ, ਜੇ ਕਿਤੇ ਵੀ ਜ਼ਰੂਰਤ ਹੋਵੇ। ਆਪਾਂ ਹੁਣ ਬਹੁਤ ਸਾਰੇ ਬੰਦੇ ਕਈ ਲੇ ਆਫ ਵੀ ਹੋਏ ਹੋਣੇ, ਘਰਾਂ 'ਚ ਬੈਠੇ ਆ, ਅਨਪਲਾਇਮੈਂਟ ਲੈਣੀ ਆ, ਸੋ ਇਹ ਸੇਵਾ ਕਰ ਸਕਦੇ ਹੈਗੇ ਆ। ਪਲੀਜ਼ ਟਰਾਈ ਉਹ ਕਰੋ ਜਿਹੜੇ 35-40 ਸਾਲ ਤੋਂ ਘੱਟ ਵਾਲੇ ਆ ਤੇ ਸਿਹਤਮੰਦ ਨੇ, ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੇ ਕੋਈ ਜਿਹੜਾ ਉਹ ਲੱਛਣ ਨਹੀਂ ਹੈਗਾ, ਤੇ ਜਿਨ੍ਹਾਂ ਨੂੰ ਐਟਲੀਸਟ ਪਿਛਲੇ ਜਿਹੜੇ 2 ਹਫ਼ਤਿਆਂ ਤੋਂ ਕਿਸੇ ਤਰੀਕੇ ਦਾ ਕੋਈ ਲੱਛਣ ਜਿਹੜਾ ਉਹ ਨਜ਼ਰ ਨਹੀਂ ਆਇਆ ਹੈਗਾ। ਸੋ ਉਹ ਲੋਕ ਜਾ ਕੇ ਇਹਨਾਂ ਸੇਵਾਵਾਂ ਦੇ ਵਿੱਚ ਜਿਹੜਾ ਉਹ ਹਿੱਸਾ ਜਿਹੜਾ ਉਹ ਜ਼ਰੂਰ ਪਾਓ। ਬਾਕੀ ਕਾਲ ਕਰਕੇ ਜਾਓ, ਸਾਰੇ ਜਣੇ ਇਕੱਠੇ ਜਿਹੜਾ ਉਹ ਵੀ, ਕਿਉਂਕਿ ਸਭ ਨੂੰ ਹੀ ਪਤਾ ਆ ਵੀ ਜਿੰਨੀ ਕੁ ਜ਼ਰੂਰਤ ਆ ਉਨੇ ਕੁ ਲੋਕ ਜਿਹੜੇ ਉੱਥੇ ਜਾਣ, ਵਾਰੀਆਂ ਲਾ ਲੈਣ। ਜਿੱਦਾਂ ਆਪਾਂ ਕਹਿੰਦੇ ਆ ਵੀ ਰੌਲ ਲੱਗਦੀ ਹੁੰਦੀ ਆ, ਵਾਰੀ ਸਿਰ ਕੋਈ ਆ ਗਿਆ, ਕੋਈ ਚਲੇ ਗਿਆ, ਤੇ ਜਿੱਥੇ ਵੀ ਉਹ ਸੇਵਾ ਕਰ ਰਹੇ ਉਸ ਦਾ ਜਿਹੜਾ ਕਲੀਨਿਨੈਸ ਦਾ, ਹਾਈਜੀਨ ਦਾ ਜਿਹੜਾ ਆਪਾਂ ਪੂਰਾ ਧਿਆਨ ਜਿਹੜਾ ਉਹ ਰੱਖਣਾ ਹੈਗਾ। ਸੋ ਬਿਲਕੁਲ ਬਹੁਤ ਸਾਰੇ ਸਾਡੇ ਸਰੋਤਿਆਂ ਦਾ ਕੰਸਰਨ ਸੀ ਵੀ ਤੁਸੀਂ ਵੀ ਲਾਗੇ ਬੈਠੇ ਆ। ਬਿਲਕੁਲ ਅਸੀਂ ਕਿਸੇ ਨੂੰ ਮਿਲਦੇ ਨਹੀਂ, ਕਿਸੇ ਨਾਲ ਹੱਥ ਨਹੀਂ ਮਿਲਾਉਂਦੇ। ਈਵਨ ਆਫਿਸ ਦੇ ਬਾਹਰ ਵੀ ਆਪਾਂ ਲੋਕ ਲਾਇਆ ਵੀ ਜੇ ਕਿਸੇ ਨੇ ਗੱਲ ਕਰਨੀ ਹੱਥ ਮਿਲਾਈਦਾ ਜੀ, ਤੇ ਜੇ ਕਿਸੇ ਨੇ ਆਉਣਾ ਆ ਤੇ ਫੋਨ ਤੇ ਗੱਲ ਕਰੋ। ਸਾਡੇ ਆਫਿਸ ਲੌਕਡ ਆ ਟੋਟਲੀ। ਸੋ ਆਪਾਂ ਪੂਰੀ ਟਰਾਈ ਕਰਦੇ। ਮਹਾਰਾਜ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ ਦੁਨੀਆ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਆ ਛੇਤੀ ਤੋਂ ਛੇਤੀ ਠੀਕ ਹੋ ਜਾਏ ਤੇ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਹਰ ਇੱਕ ਦੇ ਲਈ ਸਰਬੱਤ ਦੇ ਭਲੇ ਦੀ ਆਪਾਂ ਜਦੋਂ ਵੀ ਟਾਈਮ ਹੈਗਾ ਆ, ਕਿਉਂਕਿ ਹੁਣ ਸਾਰਿਆਂ ਕੋਲ ਟਾਈਮ ਬਹੁਤ ਆ, ਅਰਦਾਸ ਕਰੀਏ। ਜੀ ਬਿਲਕੁਲ, ਬਹੁਤ ਸਾਰੇ ਕੰਮ ਜਿਹੜੇ ਕਰਨ ਵਾਲੇ ਆ, ਕਿਸੇ ਦਾ ਪੇਪਰ ਵਰਕ ਕਰਨ ਵਾਲਾ, ਕਿਸੇ ਦਾ ਕੁਛ ਕਰਨ ਵਾਲਾ ਆ, ਉਹ ਭਾਈ ਕਰੋ। ਬਾਕੀ ਬੈਂਕਾਂ ਦੇ ਨਾਲ ਜਿੱਦਾਂ ਆਪਾਂ ਜਿਹੜੀ ਲੋਨ ਫੋਰਬੇਰੈਂਸ ਦੀ ਗੱਲ ਕੀਤੀ ਆ ਉਹ ਹੈਗੀ ਆ। ਹਰਜੋਤ ਸਿੰਘ ਜੀ, ਇੱਕ ਵਾਰੀ ਜਿਹੜਾ ਜ਼ਰੂਰ ਕਲੀਅਰ ਦੱਸੋ ਵੀ ਜੇ ਮੰਨ ਲਓ 3 ਮਹੀਨੇ ਜਾਂ 6 ਮਹੀਨੇ ਦੇ ਲਈ ਕੋਈ ਬੈਂਕ ਕਹਿੰਦਾ ਵੀ ਤੁਸੀਂ ਲੇਟ ਦਿਓ, ਕਿ ਜਿਹੜੇ ਉਸ ਤੋਂ ਅਗਲੀਆਂ ਕਿਸ਼ਤਾਂ ਉਹਨਾਂ ਨੂੰ ਦੁੱਗਣੀਆਂ ਭਰਨੀਆਂ ਪੈਣੀਆਂ ਆ, ਜਾਂ ਅਖੀਰ ਦੇ ਵਿੱਚ ਇਹ ਐਕਸਟਰਾ ਕਿਸ਼ਤਾਂ ਐਡ ਹੋਣੀਆਂ, ਇਹ ਬੈਂਕ ਨੇ ਡਿਸਾਈਡ ਕਰਨਾ ਹੈ ਜਾਂ ਕਿਸ ਹਿਸਾਬ ਦੇ ਨਾਲ ਹੈਗਾ ਇਸ ਦੇ ਬਾਰੇ? ਸੋ ਇਹ ਜ਼ਰੂਰ ਮੈਂ ਕਲੀਅਰ ਕਰ ਲਾਂ। ਇੱਕ ਤਾਂ ਤੁਸੀਂ ਮਾਰਗੇਜ ਕੰਪਨੀ ਨਾਲ ਕਲੀਅਰ ਕਰ ਲਓ ਵੀ ਜਿਹੜੀਆਂ ਅਸੀਂ ਮੰਨ ਲਓ ਵੀ 3 ਅੱਜ ਕੱਲ੍ਹ ਤਾਂ ਪੇਮੈਂਟਾਂ ਹੀ ਬਹੁਤ ਆ ਕਈਆਂ ਦੀਆਂ, $5,000-6,000 ਪਰ ਮੰਥ। ਸੋ ਮੇਕ ਸ਼ੋਰ ਕਰ ਲਓ ਵੀ ਜੇ 3 ਮਹੀਨੇ ਬਾਅਦ ਇਕੱਠਾ ਹੀ ਨਾ 15,000 ਦੇਣਾ ਪਵੇ, ਜਾਂ ਉਹ ਲੋਨ 'ਚ ਐਡ ਕਰ ਦੇਣਾ ਆ। ਸੋ ਟਰਾਈ ਕਰੋ, ਆਈ ਥਿੰਕ ਦੇ ਵਿਲ ਐਡ ਇਟ ਵੀ ਐਕਸਟਰਾ ਜਿਹੜੀਆਂ ਜੇ 3 ਮਹੀਨੇ ਹੋਣ ਆਪਾਂ ਡਿਲੇ ਕਰ ਰਹੇ ਹਾਂ, 3 ਮਹੀਨੇ ਜ਼ਿਆਦਾ ਤੁਸੀਂ ਪਿੱਛੋਂ ਮਗਰੋਂ ਜਿਹੜੀਆਂ ਉਹ ਲੈ ਲਓ, ਇਸ ਹਿਸਾਬ ਦੇ ਨਾਲ ਟਰਾਈ ਕਰੋ, ਲੋਨ 'ਚ ਐਡ ਕਰ ਦਿਓ। ਸੋ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਤਾਂ ਇਹੀ ਕਹਿੰਦੀਆਂ ਵੀ 3 ਮਹੀਨੇ ਜਾਂ 2 ਮਹੀਨੇ ਡਿਲੇ ਆ ਤਾਂ ਤੁਹਾਨੂੰ ਇਕੱਠੀ ਪੇਮੈਂਟ ਦੇਣੀ ਪੈਣੀ ਹੈਗੀ ਆ। ਪਰ ਮਾਰਗੇਜ ਦੀ ਤੁਸੀਂ ਜਿਹੜੀ ਆਪਣੀ ਕੰਪਨੀ ਨਾਲ ਗੱਲ ਕਰ ਲਓ ਤੇ ਮੇਕ ਸ਼ੋਰ ਇਹ ਵੀ ਕਰੋ ਵੀ ਤੁਹਾਡੇ ਕ੍ਰੈਡਿਟ ਤੇ ਨਾ ਜਾਵੇ। ਜੀ ਇਹ ਇੱਕ ਜਿਹੜੇ ਕਾਲਰ ਦੀ ਕਾਲ ਆਈ ਸੀ, ਉਹ ਕਹਿੰਦੇ ਵੀ ਮੈਂ ਇਸ ਤਰੀਕੇ ਦੇ ਨਾਲ ਬੈਂਕ ਦੇ ਨਾਲ ਇੱਕ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਸੀਗੇ ਵੀ ਅਸੀਂ 6 ਮਹੀਨੇ ਡਿਲੇ ਤਾਂ ਕਰਾਂਗੇ ਪਰ ਬਾਅਦ ਦੇ ਵਿੱਚ ਤੁਹਾਨੂੰ ਦੁੱਗਣੀਆਂ ਕਿਸ਼ਤਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਉਹ ਦੇਣੀਆਂ ਪੈਣੀਆਂ। ਸੋ ਮੇਕ ਸ਼ੋਰ ਕਰੋ, ਕਲੀਅਰਲੀ ਦੱਸੋ ਉਹਨਾਂ ਦੇ ਨੂੰ ਵੀ ਆਹ ਚੀਜ਼ ਚਾਹੁੰਦੇ ਆ ਵੀ ਜਿੰਨੇ ਆ ਅਮਾਊਂਟ ਆ ਇਧਰ ਲੋਨ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹ ਐਡ ਕਰ ਲਓ, ਜਾਂ ਉਹਨਾਂ ਨੂੰ ਐਂਡ ਦੇ ਵਿੱਚ ਐਕਸਟਰਾ ਕਿਸ਼ਤਾਂ ਦੇ ਵਿੱਚ ਜਿਹੜਾ ਤਬਦੀਲ ਕਰ ਲਓ, ਜਾਂ ਜਿੱਦਾਂ ਵੀ ਉਹ ਕਰ ਸਕਦੇ ਆ ਜਿਸ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਥੋੜੀ ਸੌਖ ਹੋਵੇ, ਖਾਸ ਕਰਕੇ ਉਦੋਂ। ਤੇ ਇਹ ਕਿਤੇ ਜਿਹੜੀਆਂ ਬੈਂਕਾਂ ਨੇ ਉਹਨਾਂ ਨੂੰ ਹੀ ਮਦਦ ਦੇਣੀ ਆ ਜਿਨ੍ਹਾਂ ਦੀ ਐਕਚੁਅਲ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਨੌਕਰੀ ਆਈਦਰ ਗਈ ਆ, ਜਾਂ ਜਿਹੜੀ ਕਹਿ ਲਓ ਵੀ ਇਨਕਮ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਉਹ ਘਟ ਗਈ ਹੈਗੀ ਆ। ਸੋ ਉਹਨਾਂ ਨੇ ਉਸ ਹਿਸਾਬ ਦੇ ਨਾਲ ਜਿਹੜੀ ਉਹ ਮਦਦ ਕਰਨੀ ਹੈ, ਕਿਉਂਕਿ ਇੱਕ ਬੰਦੇ ਦੀ ਇਕੱਲਾ ਇੱਕ ਲੋਨ ਨਹੀਂ ਹੁੰਦਾ, ਕਈ ਲੋਨ ਹੁੰਦੇ ਆ। ਸੋ ਉਸ ਦੇ ਉੱਤੇ ਅਸਰ ਤਾਂ ਜਿਹੜਾ ਉਹ ਜ਼ਰੂਰ ਪੈ ਜਾਂਦਾ ਆ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਆਪਾਂ ਨੂੰ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਬਿਲਕੁਲ, ਬਹੁਤ ਸਾਰਿਆਂ ਦਾ ਰੈਂਟ ਦਾ ਵੀ ਕੁਐਸਚਨ ਆ। ਉਹਨਾਂ ਨੇ ਗਵਰਨਰ ਨੇ ਇਹ ਨਹੀਂ ਕਿਹਾ ਵੀ ਰੈਂਟ ਨਾ ਦਿਓ, ਉਹਨਾਂ ਨੇ ਐਵਿਕਸ਼ਨ ਆਰਡਰ ਜਿਹੜੇ ਆ ਉਹਦੇ ਉੱਤੇ ਸਟਾਪ ਲਾਇਆ ਵੀ ਮਈ ਤੱਕ ਕਿਸੇ ਨੂੰ ਕੱਢਿਆ ਨਾ ਜਾਵੇ। ਇਹਦਾ ਮਤਲਬ ਇਹ ਨਹੀਂ ਵੀ ਮਈ ਤੋਂ ਬਾਅਦ ਚੋਂ ਕੱਢਣਗੇ ਨਹੀਂ, ਜੇ ਮਈ ਤੱਕ ਉਹਨਾਂ ਨੇ ਤੁਹਾਨੂੰ ਰੋਕਿਆ ਰੈਂਟ ਨਾ ਦੇਣ ਕਰਕੇ, ਵੀ ਤੁਸੀਂ ਬੇਸਿਕਲੀ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਇੰਨਾ ਟਾਈਮ ਹੈਗਾ, ਜੇ ਹੋਰ ਜੁਗਾੜ ਹੁੰਦਾ ਹੋਰ ਕਰ ਲਵੇ। ਕਿਉਂਕਿ ਲੈਂਡਲੋਰਡ ਜੇ ਤੁਹਾਨੂੰ ਰੈਂਟ ਮਾਫ ਕੀਤਾ ਜਾ ਰਿਹਾ ਤੇ ਲੈਂਡਲੋਰਡ ਨੂੰ ਵੀ ਉਹਨਾਂ ਹੀ ਮਾਫ ਕਰਨ ਦੀ ਜਿਹੜੀ ਸਰਕਾਰ ਵੱਲੋਂ ਜ਼ਰੂਰਤ ਆ, ਉਹਨਾਂ ਨੇ ਮਾਫ ਨਹੀਂ ਕੀਤਾ, ਕਿਸੇ ਨੂੰ ਮਾਫ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਜੇ ਕਰੋਨਾ ਵਾਇਰਸ ਦੇ ਕਰਕੇ ਕੋਈ ਰੈਂਟ ਦੇਣ ਦੇ ਵਿੱਚ ਨਾਕਾਮਯਾਬ ਹੋਇਆ ਆ ਤਾਂ ਉਹਨਾਂ ਨੂੰ ਮਈ ਦੀ 31 ਮਈ ਤੱਕ ਜਿਹੜਾ ਉਸ ਘਰ ਚੋਂ ਜਾਂ ਉਸ ਅਪਾਰਟਮੈਂਟ ਤੋਂ ਨਹੀਂ ਕੱਢਿਆ ਜਾ ਸਕਦਾ। ਪੁਲਿਸ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਸਹਾਰਾ ਜਾਂ ਉਹ ਚੀਜ਼ਾਂ ਨੂੰ ਜਿਹੜਾ ਨਹੀਂ ਲਿਆ ਜਾ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਹੁਣ ਤੁਹਾਨੂੰ ਰੈਂਟ ਫ੍ਰੀ ਹੋਈ ਹੋ ਗਿਆ। ਬਿਲਕੁਲ, ਜਿਸ ਤਰ੍ਹਾਂ ਆਪਾਂ ਗਰੋਸਰੀ ਲੈਂਦੇ ਆ, ਕੋਈ ਫ੍ਰੀ ਨਹੀਂ ਹੈ, ਉੱਥੇ ਪੈਸੇ ਦੇਣੇ ਪੈਂਦੇ ਆ। ਸੋ ਜਿਹੜੇ ਹੁਣ ਵੱਡੇ ਅਪਾਰਟਮੈਂਟ ਕੰਪਲੈਕਸ ਆ ਜਾਂ ਕਿਸੇ ਦੀ ਪ੍ਰਾਪਰਟੀ, ਉਹਨਾਂ ਨੂੰ ਟੈਕਸ ਦੇਣਾ ਹੀ ਦੇਣਾ ਆ। ਟੈਕਸ ਨਹੀਂ ਡਿਲੇ ਕੀਤਾ ਗਵਰਨਰ ਨੇ। ਸੋ ਪਲੀਜ਼ ਜਿਹੜੇ ਸਾਨੂੰ ਪੈਸੇ ਮਿਲਣੇ ਹੈਗੇ ਆ ਜਿਨ੍ਹਾਂ ਨੂੰ $1,200 ਜਾਂ ਹੋਰ, ਉਹ ਗੌਰਮੈਂਟ ਨੇ ਇਸੇ ਕਰਕੇ ਦਿੱਤੇ ਆ ਵੀ ਤੁਸੀਂ ਰੈਂਟ ਦੇ ਸਕੋ, ਤੁਹਾਡਾ ਫੂਡ ਆ ਸਕੇ, ਨਾ ਕਿ ਤੁਸੀਂ ਜਿਹੜੇ ਆ ਉਹਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਾ ਲਓ। ਉਸ ਇਕਨੋਮੀ ਨੂੰ ਰਨ ਕਰਨ ਲਈ ਹੀ ਦਿੱਤੇ ਹੈਗੇ ਆ ਵੀ ਹਾਂ ਵੀ ਜਿਹੜੇ ਤੁਹਾਨੂੰ ਪੈਸੇ ਮਿਲੇ ਉਹਨੂੰ ਤੁਸੀਂ ਵਰਤ ਲਓ ਜਦੋਂ ਜਿਸ ਹਿਸਾਬ ਦੇ ਨਾਲ ਜਿਹੜੀ ਉਹ ਜ਼ਰੂਰਤ
ਹੈਗੀ ਆ। ਸੋ ਇਹ ਜਿਹੜੀਆਂ ਸੀਗੀਆਂ ਜਿਹੜੀਆਂ ਜੀ ਉਹ ਮੇਨ ਚੀਜ਼ਾਂ। ਸੋ ਕਿਸੇ ਨੇ ਲਿਖਿਆ ਵੀ ਬੈਂਕ ਆਫ ਟੈਕਸਸ ਦੇ ਮੌਰਗੇਜ ਕੰਪਨੀ ਨੇ ਇਹੀ ਕਿਹਾ ਵੀ 2 ਮਹੀਨੇ ਦੀ ਤੁਹਾਨੂੰ ਇਕੱਠੀ ਬਾਅਦ ਦੇ ਵਿੱਚ ਪੇਮੈਂਟ ਜਿਹੜੀ ਆ ਉਹ ਕਰਨੀ ਪੈਣੀ ਹੈ। ਸੋ ਇਸ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖਿਓ ਸਾਰੇ ਜਾਣੇ ਵੀ ਜੇ ਫੋਰਬੀਅਰੈਂਸ ਹੋਈ ਆ ਬਾਅਦ ਦੇ ਵਿੱਚ ਉਹਨਾਂ ਨੇ ਐਕਚੁਅਲ ਦੇ ਵਿੱਚ ਤੁਹਾਡੇ ਤੋਂ ਉਨੀ ਪੇਮੈਂਟ ਹੀ ਲਈ ਜਾਣੀ ਆ ਅਤੇ ਐਕਸਟਰਾ ਕਿਸ਼ਤਾਂ ਥੋੜ੍ਹੀਆਂ ਡਿਲੇ ਕਰਕੇ ਲੈਣੀਆਂ ਆ, ਜਾਂ ਉਹਨਾਂ ਨੇ ਉਹ ਜਿਹੜੀਆਂ ਪੇਮੈਂਟਾਂ ਛੱਡੀਆਂ ਆ ਉਹਨਾਂ ਨੂੰ ਬਾਅਦ ਦੇ ਵਿੱਚ ਅਗਲੀ ਪੇਮੈਂਟ ਦੇ ਵਿੱਚ ਇਕੱਠੀ 'ਚ ਜਿਹੜਾ ਉਹ ਐਡ ਕਰ ਦੇਣਾ। ਸੋ ਪਲੱਸ ਕ੍ਰੈਡਿਟ ਦਾ ਮੇਕ ਸ਼ੋਰ ਕਰ ਲਿਓ, ਕਿਉਂਕਿ ਬਹੁਤ ਸਾਰੇ ਕੀ ਆ ਜਦੋਂ ਤੁਸੀਂ ਰੀਫਾਈਨਾਂਸ ਕਰਾਉਣਾ, ਜੇ ਤੁਹਾਡਾ ਕ੍ਰੈਡਿਟ ਹੀ ਮੈਸਅਪ ਹੋ ਗਿਆ ਜਾਂ ਤੁਸੀਂ ਫਿਊਚਰ ਦੇ ਵਿੱਚ ਕੋਈ ਪ੍ਰਾਪਰਟੀ ਲੈਣੀ ਆ, ਤੁਹਾਡਾ ਕ੍ਰੈਡਿਟ ਹੀ ਮੈਸਅਪ ਹੋ ਗਿਆ, ਤੁਹਾਡੀ ਪ੍ਰਾਪਰਟੀ ਨਹੀਂ ਲੈ ਹੋਣੀ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਸੋ ਬਿਲਕੁਲ ਹੀ ਜਿਹਦਾ ਨਹੀਂ ਗੁਜ਼ਾਰਾ ਹੋ ਸਕਦਾ ਉਹੀ ਟਰਾਈ ਕਰੋ, ਜਿਹੜਾ ਦੇ ਸਕਦਾ ਉਹਨੂੰ ਦੇ ਦੇਣੀ ਚਾਹੀਦੀ, ਕਿਉਂਕਿ ਦੇਣੀਆਂ ਹੀ ਪੈਣੀਆਂ, ਅਲਟੀਮੇਟਲੀ ਤਾਂ ਲੋਨ ਦੇਣਾ ਹੀ ਪੈਣਾ। ਬਾਅਦ ਇਕੱਠੇ ਦੇਣ ਦੇ ਨਾਲੋਂ ਜਿਹੜਾ ਸਹਿਜੇ ਜਿਹੜਾ ਉਹ ਦੇ ਲਿਆ ਜਾਵੇ ਤਾਂ ਉਹ ਨਾਲ ਦੇ ਨਾਲ ਠੀਕ ਆ। ਜਿਹਦੇ ਕੋਲ ਹੈਗੀ ਆ ਗੁੰਜਾਇਸ਼ ਹੈਗੀ ਆ, ਜਿਨ੍ਹਾਂ ਦੀ ਜੌਬ ਨਹੀਂ ਗਈ ਹੋਈ, ਜਿਹੜਾ ਆ ਉਹ ਜ਼ਰੂਰ ਉਸ ਹਿਸਾਬ ਦੇ ਨਾਲ ਆਪਣਾ ਰੈਗੂਲਰ ਉਸ ਹਿਸਾਬ ਨਾਲ ਕਰੇ, ਕਿਉਂਕਿ ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਪਿੱਛੇ ਚੱਲ ਜਾਓ ਤਾਂ ਫਿਰ ਜਿਹੜਾ ਬਾਅਦ ਦੇ ਵਿੱਚ ਇਕੱਠੇ ਦੇਣੇ ਫਿਰ ਹੋਰ ਔਖੇ ਲੱਗਦੇ ਆ, ਕਿਉਂਕਿ ਹਾਰਡਸ਼ਿਪ ਪਤਾ ਨਹੀਂ ਹੁੰਦਾ ਵੀ ਫਾਈਨੈਂਸ਼ੀਅਲ ਹੋਰ ਕਦੋਂ ਕਿਹਨੂੰ ਜਿਹੜੀ ਆ ਉਹ ਆ ਸਕਦੀ ਹੈ। ਸੋ ਜਿੰਨਾ ਇੱਕ ਹਿਸਾਬ ਦੇ ਨਾਲ ਸਿਰੋਂ ਕਰਜ਼ਾ ਜਿਹੜਾ ਜੇ ਲੱਥ ਸਕਦਾ ਆ, ਲਾਉਣ ਦੇ ਕਾਬਲ ਹੈਗੇ ਆ ਤਾਂ ਉਹ ਕਰ ਲਓ। ਹੁਣ ਕਈ ਜਿਹੜੇ ਸਵਾਲ ਪੁੱਛਦੇ ਆ ਵੀ ਸਾਡੀ 60 ਸਾਲ ਤੋਂ ਉਮਰ ਉੱਤੇ ਆ, ਕੀ ਸਾਨੂੰ ਅਨਇੰਪਲੋਇਮੈਂਟ ਜਿਹੜੀ ਉਹ ਮਿਲੂਗੀ? ਬਾਰ-ਬਾਰ ਅਸੀਂ ਦੱਸ ਰਹੇ ਹਾਂ, ਕਲੀਅਰਲੀ ਦੱਸ ਰਹੇ ਹਾਂ, ਆਈਦਰ ਤੇ ਤੁਹਾਡੀ ਨੌਕਰੀ ਗਈ ਆ। ਜੇ ਨੌਕਰੀ ਤੁਸੀਂ ਜਿਹੜੀ ਉਹ ਨਹੀਂ ਹੁਣ ਕਰ ਰਹੇ, ਤੁਹਾਡੇ ਜੇ ਘੰਟੇ ਜਿੰਨੇ ਲੱਗਦੇ ਸੀਗੇ ਉਹ ਤੁਹਾਡੇ ਉਹਦੇ ਵਿੱਚ ਘਾਟਾ ਆਇਆ ਆ, ਤੁਹਾਡੀ ਉਨੀ ਇੱਕ ਹਿਸਾਬ ਦੇ ਨਾਲ ਇਨਕਮ ਨਹੀਂ ਬਣ ਰਹੀ, ਸਿਰਫ ਉਹੀ ਲੋਕ ਅਨਇੰਪਲੋਇਮੈਂਟ ਦੇ ਲਈ ਐਲੀਜੀਬਲ ਹੈਗੇ ਨੇ, ਚਾਹੇ ਉਹ ਊਬਰ ਆ, ਚਾਹੇ ਉਹ ਟਰੱਕ ਡਰਾਈਵਰ ਵਾਲੇ ਆ, ਚਾਹੇ ਉਹ ਜਿਹੜੇ ਪੇ ਸਟੱਬਾਂ ਦੇ ਉੱਤੇ ਕੰਮ ਕਰਨ ਵਾਲੇ ਸੀਗੇ, ਜਿਹੜੇ ਕੈਸ਼ ਦੇ ਉੱਤੇ ਕੰਮ ਕਰਦੇ ਸੀ, ਜਿਨ੍ਹਾਂ ਨੇ ਅੱਜ ਤੱਕ ਕਦੀ ਪੇ ਸਟੱਬ ਨਹੀਂ ਲਿਆ, ਸਰਕਾਰ ਨੂੰ ਦੱਸਿਆ ਨਹੀਂ ਵੀ ਸਾਨੂੰ ਇੱਦਾਂ ਜਿਹੜੀ ਤਨਖਾਹ ਜਿਹੜੀ ਉਹ ਮਿਲਦੀ ਸੀਗੀ ਜਾਂ ਉਹਦਾ ਟੈਕਸ ਉਹਨਾਂ ਨੇ ਨਹੀਂ ਭਰਿਆ, ਉਹ ਵੀ ਅਨਇੰਪਲੋਇਮੈਂਟ ਦੇ ਲਈ ਐਲੀਜੀਬਲ ਨਹੀਂ ਹੋਣਗੇ। ਤੁਸੀਂ ਸਰਕਾਰ ਤੋਂ ਆਪਣੇ ਜਿਹੜੇ ਡਾਲਰ ਪਹਿਲਾਂ ਲਿਖਾਉਂਦੇ ਰਹੇ ਹੋ ਅਤੇ ਹੁਣ ਉਹਨਾਂ ਨੂੰ ਜਦੋਂ ਕਦੀ ਤੁਸੀਂ ਦੱਸਿਆ ਹੀ ਨਹੀਂ ਵੀ ਸਾਨੂੰ ਜਿਹੜੀ ਉਹ ਪੇਮੈਂਟ ਮਿਲੀ ਆ ਜਾਂ ਟੈਕਸ ਜਿਹੜਾ ਉਸ ਦੇ ਉੱਤੇ ਦਿੱਤਾ ਹੈ, ਸੋ ਕਿਸ ਆਧਾਰ ਦੇ ਨਾਲ ਤੁਹਾਨੂੰ ਜਿਹੜੇ ਉਹ ਕਹਿਣਗੇ ਵੀ ਤੁਹਾਡੀ ਜਿਹੜੀ ਆ ਅਨਇੰਪਲੋਇਮੈਂਟ ਜਿਹੜੀ ਉਹ ਚਾਲੂ ਹੋਊਗੀ। ਸੋ ਇਹ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ, ਜਿਹੜੇ ਆ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਦੀ ਜ਼ਰੂਰਤ ਹੈ। ਇਹ ਨਾ ਹੋਵੇ ਵੀ ਲੋਕ ਇਹ ਸੋਚ ਰਿਹਾ ਵੀ 60 ਸਾਲ ਤੋਂ ਉੱਤੇ ਕੰਮ ਵੀ ਕਰੀ ਜਾਓ ਅਤੇ ਅਨਇੰਪਲੋਇਮੈਂਟ ਵੀ ਲੈ ਲਓ। ਨਹੀਂ, ਅਨਇੰਪਲੋਇਮੈਂਟ ਸਿਰਫ ਉਸੇ ਨੂੰ ਹੀ ਮਿਲੇਗੀ ਜਿਸ ਦਾ ਨੌਕਰੀ ਜਿਹੜੀ ਜੌਬ ਚਲੇ ਗਈ ਹੈਗੀ ਆ ਜਾਂ ਉਹਦੇ ਘੰਟੇ ਜਿਹੜੇ ਉਸ ਦੇ ਵਿੱਚ ਘੱਟ ਗਏ ਹੈਗੇ। ਜੀ ਬਿਲਕੁਲ। ਸੋ ਸਾਡਾ ਸਮਾਂ ਵੀ ਕਾਫੀ ਹੋ ਗਿਆ ਪ੍ਰੋਗਰਾਮ ਦਾ, ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।